ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 5593744541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਿੱਧੂ ਸਿੱਧਾ ਸੈਂਟਰਲ ਜੇਲ੍ਹ 'ਚ ਪਟਿਆਲੇ 'ਚ। हाँ जी, आज दी रात सिद्धू दी मजीठिया के साथ, क्योंकि मजीठिया भी सेंट्रल जेल पटियाला दे विच है, पर दोवां दे विच कोई जफी नहीं पै सकेगी, कोई गलबात नहीं हो सकेगी, क्योंकि सिद्धू उत्थे नवां मेहमान है, जबकि विक्रम सिंह मजीठिया हुण उत्थे सीनियर बंदी है, पर वो अंडर ट्रायल कैदी, अंडर ट्रायल ते ये सजा याफ्ता। दोवां च भी फर्क है। सजा याफ्ता कैदी दी जिहड़ी जिंदगी हुंदी है अंडर ट्रायल दे नालों थोड़ी वक्री हो जाती है। तो खैर, कैद बामुशक्कत 1 साल की, जिवें वो फिल्मां च तुसीं सुनिया होएगा कि ताज रात हिंद तहत इदां 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 इदां, ते कैद बामुशक्कत। बामुशक्कत दा मतलब है कि नाल काम करना पवेगा। साडा मीडिया गिना रहा 4 कुर्ते पजामे मिलूगे जी, बूट मिलूगे, स्वेटर मिलूगा, कोट मिलूगा, इस तो इलावा सवेरे बिस्किट मिलणगे, काले छोले, 2 टाइम चाह, फलां 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 फलां। सो ਇਹਨੂੰ ਕੰਮ ਕਰਨਾ ਪਏਗਾ। 3 ਮਹੀਨੇ ਟ੍ਰੇਨਿੰਗ ਲਏਗਾ, ਉਸ ਤੋਂ ਬਾਅਦ ਇਹਨੂੰ 25% ਜੇਲ੍ਹ ਦੀ ਕਰਾਂਸੀ ਤੇ 75% ਪੈਸਾ ਇਹਦੇ ਖਾਤੇ 'ਚ ਜੁੜ ਜਾਏਗਾ। ਕਈ ਬੇਰੁਜ਼ਗਾਰ ਦੇਖ ਰਹੇ ਕਿ ਇਹਦੇ ਨਾਲ ਤਾਂ ਫਿਰ ਜੇਲ੍ਹ ਠੀਕ ਹੈ। ਨਹੀਂ, ਐਸਾ ਨਹੀਂ ਹੈ। ਇਹ ਇਹਨਾਂ ਵਾਸਤੇ ਜੇਲ੍ਹ ਮੈਨਿਊ ਵੱਖਰੇ ਹੁੰਦੇ ਆ, ਆਮ ਕੈਦੀ ਵਾਸਤੇ ਵੱਖਰੇ ਹੁੰਦੇ ਆ। ਪਰ ਇਸ ਤੋਂ ਪਹਿਲਾਂ ਸਿੱਧੂ ਜੇਲ੍ਹ 'ਚ ਅੱਜ ਪਹੁੰਚਿਆ, ਸਵੇਰ ਤੋਂ ਕੈਦੀ ਬਣ ਜਾਏਗਾ, ਉਹਦਾ ਨੰਬਰ ਲੱਗ ਜਾਏਗਾ ਕਿ ਕਿੰਨੇ ਨੰਬਰ ਕੈਦੀ ਆ। ਪਰੰਤੂ इस दरम्यान इस तो पहला की होया वो दिलचस्प सी। सवेरे ही खबर आ गई, क्योंकि सिद्धू ने एक पैंतड़ा अख्तियार कीता सी, कल सरेंडर नहीं कीता कि भाई कल नूं सुप्रीम कोर्ट च एक लास्ट ट्राई मार के देखदे हैं, क्यूरेटिव पटिशन दायर करके। ये आखिरी वसीला हुंदा है सुप्रीम कोर्ट च। ਤਾਂ ਜਦੋਂ ਇਹਨਾਂ ਨੇ ਅਰਜ਼ੀ ਰੱਖੀ, ਜੱਜ ਨੇ ਪੁਆ ਕੇ ਮਾਰੀ, ਨਾਲ ਦੀ ਨਾਲ ਉਹਨਾਂ ਕਿਹਾ CGI ਦੇ ਕੋਲ ਜਾਓ, ਚੀਫ ਜਸਟਿਸ ਆਫ ਇੰਡੀਆ ਦੇ ਕੋਲ। ਚੀਫ ਜਸਟਿਸ ਆਫ ਇੰਡੀਆ ਨੇ ਵੀ ਇਹਨਾਂ ਦੀ ਉਹ ਅਰਜ਼ੀ ਰੱਦ ਕਰ ਦਿੱਤੀ, ਜਿਹਦੇ ਵਿੱਚ ਆਖਿਆ ਕਿ ਸਾਨੂੰ ਹਫ਼ਤੇ ਦੀ ਮੋਹਲਤ ਦੇ ਦਿਓ, ਕਿਉਂਕਿ ਸਿੱਧੂ ਸਾਹਿਬ ਦੀ ਸਿਹਤ ਢਿੱਲੀ ਮਿੱਠੀ ਜੀ ਹੈ। ਉਹਨਾਂ ਨੇ ਆਖਿਆ ਢਿੱਲੀ ਮਿੱਠੀ, ਕੀ ਚੱਕਰ ਹੈ? ਢਿੱਲੀ ਮੱਠੀ ਤੇ ਹੁੰਦੇ, ਢਿੱਲੀ ਮਿੱਠੀ, ਕਿ ਮਤਲਬ ਕਿ ਕੱਲ ਮਿੱਠੀ ਸੀ, ਅੱਜ ਢਿੱਲੀ ਹੋ ਗਈ ਆ, ਕੱਲ ਤੇ ਹਾਥੀ ਤੇ ਸੀ। ਤਾਂ ਉਸ ਤੋਂ ਬਾਅਦ ਫਿਰ ਇਹ ਖਬਰ ਆ ਗਈ ਕਿ ਬਈ ਉਹ ਵੀ ਜਿਹੜੀ ਇਹਨਾਂ ਦੀ ਪਟੀਸ਼ਨ ਸੀ ਇਹ ਡਿਸਮਿਸ ਕਰ ਦਿੱਤੀ, ਮਤਲਬ ਅਰਜ਼ੀ। ਤਾਂ ਹੁਣ ਗੱਲ ਕੀ ਸੀਗੀ ਕਿ ਸੁਪਰੀਮ ਕੋਰਟ ਦੇ ਵਿੱਚ ਕੱਲ ਨੂੰ ਛੁੱਟੀਆਂ ਹੋ ਜਾਣੀਆਂ ਸੀ। ਤਾਂ ਫਿਰ ਕਹਿ ਲਓ ਕਿ ਹਾਹਾਕਾਰ ਮਚ ਗਈ ਕਿ ਬਈ ਬਹੁਤ ਮੁਸ਼ਕਲ ਹੋ ਜਾਏਗਾ। ਪਰ ਕਿਊਰੇਟਿਵ ਪਟੀਸ਼ਨ ਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹ 5-7 ਦਿਨ ਲੱਗ ਜਾਂਦੇ। ਇਹਨਾਂ ਨੇ 7 ਦਿਨ ਦੀ ਮੋਹਲਤ ਇਸੇ ਚੱਕਰ 'ਚ ਮੰਗੀ ਸੀਗੀ, ਪਰ ਸਿਹਤ ਦੇ ਹਵਾਲੇ ਨਾਲ ਮੰਗੀ ਉਹ ਮੋਹਲਤ ਮਿਲੀ ਨਹੀਂ। ਤਾਂ ਇਹਦਾ ਮਤਲਬ ਇਹੀ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੁਣ ਪੋਲੇ ਪੋਲੇ ਹੌਲੇ ਹੌਲੇ ਜੇਲ੍ਹ ਵੱਲ ਰਵਾਨਾ ਹੋਏਗਾ। ਤਾਂ ਪਰ ਕਦੋਂ ਹੋਏਗਾ ਫਿਰ ਟਾਈਮ ਵੇਂਦਿਆਂ ਵੇਂਦਿਆਂ, ਕਿਉਂਕਿ ਸਾਰਾ ਮੀਡੀਆ ਉਧਰ ਗਿਆ ਹੋਇਆ ਸੀਗਾ, ਇਹਨੂੰ ਬੜਾ ਜ਼ਰੂਰੀ ਕੰਮ ਸੀਗਾ ਕਿ ਸਿੱਧੂ ਰੋ ਰਿਹਾ, ਕਿ ਹੱਸ ਰਿਹਾ, ਖਾਣਾ ਖਾ ਰਿਹਾ, ਪਾਣੀ ਪੀ ਰਿਹਾ ਜਾਂ ਕੀ ਆ। ਤਾਂ ਸਾਰੇ ਕੈਮਰੇ ਨਾਲ ਹੀ ਸਨ। ਚਲੋ ਭੱਜ ਵਗੇ, 3:15 3:30 ਨਿਕਲਿਆ। ਉਸ ਤੋਂ ਬਾਅਦ ਫਿਰ ਸਰੈਂਡਰ ਕੀਤਾ ਕੋਰਟ ਦੇ ਵਿੱਚ, ਪੁਲਿਸ ਨੇ ਆਪਣੀ ਕਸਟਡੀ 'ਚ ਲਿਆ। ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਸਿੱਧੂ ਦਾ ਜਿਹੜਾ ਮੁਲਾਜ਼ਾ ਹੁੰਦਾ ਹਸਪਤਾਲ ਦੇ ਵਿੱਚ ਉਹ ਕਰਵਾਇਆ ਗਿਆ। ਉਸ ਤੋਂ ਬਾਅਦ ਜੇਲ੍ਹ 'ਚ ਐਂਟਰੀ ਹੋ ਗਈ, ਦੈਟਸ ਇਟ। ਪਰ ਕਾਂਗਰਸ ਦਾ ਜੇ ਦੇਖੀਏ ਤਾਂ ਅੱਜ ਕੁਛ ਖੇਮਾ ਨਾਲ ਖਲੋਤਾ ਨਜ਼ਰ ਆਇਆ। ਵੈਸੇ ਗੱਲ ਇਹ ਹੈ ਕਿ ਵਕਤ ਨੇ ਕੀਆ ਕਿਆ ਹਸੀ ਸਿਤਮ, ਗਾਣਾ ਸੁਣਿਆ ਉਹਨੇ ਕਦੇ ਜ਼ਿੰਦਗੀ 'ਚ, ਵਕਤ ਨੇ ਕੀਆ ਕਿਆ ਹਸੀ ਸਿਤਮ, ਤੁਮ ਰਹੇ ਨਾ ਤੁਮ, ਹਮ ਰਹੇ ਨਾ ਹਮ। ਮਤਲਬ ਜਿਹੜੇ ਸੁਖਜਿੰਦਰ ਰੰਧਾਵੇ ਨੂੰ ਕਹਿੰਦਾ ਸੀ ਸੁਖੀ ਭਾਜੀ, ਸੁਖੀ ਭਾਜੀ, ਤੇ ਸੁਖੀ ਭਾਜੀ ਤੇ ਹੁਣ ਪੂਰਾ ਪ੍ਰਖਤ ਬੋਲ ਰਿਹਾ। ਰਾਣਾ ਗੁਰਜੀਤ ਵੀ ਕਹਿੰਦਾ ਇਹਦੀ ਜ਼ੁਬਾਨ AK-47 ਵਾਂਗੂ ਚੱਲਦੀ ਆ। ਜੇ ਕੋਈ ਹੋਰ ਹੁੰਦਾ ਤੇ ਇਹਨੇ ਉਹਦੇ ਆਹੂ ਲਾ ਦੇਣੇ ਸੀ। ਪਰ ਕੈਦ ਚਾਹੇ 1 ਦਿਨ ਦੀ ਹੋਵੇ, ਚਾਹੇ 100 ਦਿਨ ਦੀ ਹੋਵੇ, ਇਹਦਾ ਮਤਲਬ ਕਿ ਦੋਸ਼ੀ ਠਹਿਰਾਇਆ ਜਾ ਚੁੱਕਾ। ਤਾਂ ਕਹਿਣ ਦਾ ਮਤਲਬ ਇਹੀ ਆ ਕਿ ਜੋ ਬਿਆਨ ਦਿੰਦਾ ਹੁੰਦਾ ਸੀ ਨਵਜੋਤ ਸਿੰਘ ਸਿੱਧੂ ਕਿ ਰਾਜੇ ਰਾਣੇ ਰਹਿਣ ਨਹੀਂ ਦੇਣੇ, ਤਾਂ ਉਹ ਰਾਜੇ ਰਾਣੇ ਕਹਿ ਲਓ ਕਿ ਹੁਣ ਬੀਬੇ ਰਾਣੇ ਬਣ ਕੇ ਬੋਲਣ ਡਏ ਨੇ। ਤਾਂ ਖੈਰ ਕੁਛ ਪੋਜ਼ਿਟਿਵ ਵੀ ਗਿਆ, ਇਹਨਾਂ ਦੇ ਆਪਣੇ ਸੰਗੀ ਸਾਥੀ ਕੁਛ ਪਹੁੰਚੇ ਵੀ। ਇਸ ਤੋਂ ਇਲਾਵਾ ਇਹ ਵੀ ਖਬਰ ਆਈ ਕਿ ਪ੍ਰਿਯੰਕਾ ਗਾਂਧੀ ਨੇ ਵੀ ਟੈਲੀਫੋਨ ਕੀਤਾ ਕਿ ਸਿੱਧੂ ਸਾਹਿਬ ਕਾਂਗਰਸ ਤੁਹਾਡੇ ਨਾਲ। ਇਹ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਵੀ
ਹੱਕ 'ਚ ਖਲੋਣ ਦੀ ਗੱਲ ਕੀਤੀ, ਪਰ ਇਹ ਸਾਰਾ ਕੁਝ ਟਵੀਟ ਜਾਂ ਫੋਨ ਤੇ ਹੀ ਹੁੰਦਾ ਰਿਹਾ। ਰਾਜਾ ਵੜਿੰਗ ਦੇਖੋ ਅੱਜ ਸੰਗਰੂਰ 'ਚ ਸੀ, ਦਿੜਬਾ 'ਚ ਸੀ, ਤੇ ਉਹਨੇ ਵੀ ਬਸ ਉੱਥੇ ਬਾਈਟ ਦੇ ਵਿੱਚ ਹੀ ਕਹਿ ਦਿੱਤਾ ਕਿ ਸਿੱਧੂ ਮੇਰਾ ਭਰਾ ਹੈ ਜੀ, ਵੱਡਾ ਭਰਾ, ਮੈਂ ਮੁਹੱਬਤ ਕਰਦਾ। ਜੋ ਹੋਇਆ ਉਹ ਨਾ ਨਹੀਂ ਸੀ ਚਾਹੀਦਾ, ਪਰ ਇਹ ਬਸ ਮਤਲਬ ਕਿ ਖਾਨਾ ਪੂਰਤੀ ਸੀ। ਕਾਂਗਰਸ ਦਾ ਵੱਡਾ ਧੜਾ ਨਵਜੋਤ ਸਿੰਘ ਸਿੱਧੂ ਦੇ ਅੰਦਰ ਜਾਣ ਤੇ ਪੂਰੀਆਂ ਤਾੜੀਆਂ ਮਾਰ ਕੇ ਹੱਸਦਾ ਪਿਆ ਸੀਗਾ। ਉਹ ਉੱਤੋਂ ਜੋ ਮਰਜ਼ੀ ਕਹੀ ਜਾਣ। ਤਾਂ ਕੁੱਲ ਮਿਲਾ ਕੇ ਇਹ ਸੀ ਅੱਜ ਦਾ ਇਹ ਸਾਰਾ ਘਟਨਾਕ੍ਰਮ ਕਿ ਸਿੱਧੂ ਵਾਸਤੇ ਸਾਰੇ ਜਦੋਂ ਕਾਨੂੰਨੀ ਦਰਵਾਜ਼ੇ ਬੰਦ ਹੋ ਗਏ ਤੇ ਅਖੀਰ ਦੇ ਵਿੱਚ ਇੱਕੋ ਦਰਵਾਜ਼ਾ ਖੁੱਲਾ ਸੀ, ਉਹ ਸੀ ਜੇਲ੍ਹ ਦਾ। ਕਿਉਂਕਿ ਘਰ ਦਾ ਦਰਵਾਜ਼ਾ ਤੇ ਚੌਖਟ ਤੇ ਛੱਡਣੀ ਪੈਣੀ ਹੈ ਨਾ, ਤਾਂ ਇੱਕੋ ਦਰਵਾਜ਼ਾ ਖੁੱਲਾ ਸੀਗਾ। ਨਵਜੋਤ ਸਿੰਘ ਸਿੱਧੂ ਸਿੱਧੇ ਨੱਕ ਦੀ ਸੇਧ ਉਹਦੇ ਵਿੱਚ ਗਏ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜਦੋਂ ਡਿਊਟੀ ਦਾ ਗੇਟ ਖੁੱਲ ਜਾਂਦਾ ਹੈ ਨਾ, ਬਸ ਉਸ ਤੋਂ ਬਾਅਦ ਫਿਰ ਇੱਕ ਨਵੀਂ ਦੁਨੀਆ ਖੁੱਲ ਜਾਂਦੀ ਹੈ। ਤਾਂ ਉਹਦੇ ਵਿੱਚ ਕਿੰਨਾ ਹੁਣ ਸਿੱਧੂ ਉੱਥੇ ਵਾਸ ਕਰਦੇ, ਕਿੰਨੇ ਦਿਨ ਉੱਥੇ ਪ੍ਰਵਾਸ ਕਰਦੇ ਆ, ਇਹ ਨਿਰਭਰ ਕਰਦਾ ਹੈ ਨੇਕ ਚਲਣੀ ਤੇ। ਕੁਝ ਕਾਨੂੰਨੀ ਚੱਕਰ ਹੁੰਦੇ ਆ, ਸਾਲ ਕੈਦ ਨਹੀਂ ਕੱਟਣੀ ਪੈਗੀ ਸਿੱਧੂ ਨੂੰ, ਇਹ ਤੇ ਗੱਲ ਸਾਫ਼ ਹੈ ਜੀ, ਕਿਉਂਕਿ ਇੱਕ ਗੁੱਡ ਕਰੈਕਟਰ ਵੇਖਿਆ ਜਾਂਦਾ। ਹਫਤੇ ਦੇ ਵਿੱਚ 4 ਦਿਨ ਐਤਵਾਰ ਦੇ ਉਹ ਵੀ ਪਾ ਦਿੱਤੇ ਜਾਂਦੇ ਆ, ਕੁਝ ਮਾਫੀ ਆ ਗਈ। ਤਾਂ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜੇ ਸਰਕਾਰ ਚਾਹੇ, ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਕੋਈ ਬਹੁਤੀ ਸਖਤੀ ਨਹੀਂ ਕਰੇਗੀ ਇਹੋ ਜਿਹੇ ਮਸਲੇ ਤੇ, ਤਾਂ ਜੇ ਆਮ ਆਦਮੀ ਪਾਰਟੀ ਸਰਕਾਰ ਸਖਤੀ ਨਹੀਂ ਕਰਦੀ ਤੇ ਕੁਝ ਮਹੀਨੇ ਪਹਿਲਾਂ ਹੀ ਸਿੱਧੂ ਜਿਹੜਾ ਹੈ ਉਹ ਸਜ਼ਾ ਤੋਂ ਆ ਜਾਏਗਾ। ਪਰ ਉਸ ਤੋਂ ਪਹਿਲਾਂ ਕਿਉਂਕਿ ਕਿਊਰੇਟਿਵ ਪਟੀਸ਼ਨ ਦਾ ਹਾਲੇ ਵੀ ਇਹਨਾਂ ਦੇ ਕੋਲ ਇੱਕ ਮੌਕਾ ਹੈ, ਪਰ ਉਹ ਬਹੁਤ ਕਮਜ਼ੋਰ ਆ। ਕਮਜ਼ੋਰ ਕਿਉਂ ਆ ਕਦੇ ਫੇਰ ਮੈਂ ਦੱਸ ਦੇਵਾਂਗਾ, ਪਰ ਉਹ ਇੱਕ ਆਪਸ਼ਨ ਜ਼ਰੂਰ ਇਹਨਾਂ ਦੇ ਹੱਥ 'ਚ ਹੈਗਾ ਵਾ। ਜੀ ਜੀ ਬਿਲਕੁਲ। ਚਲੋ ਦੇਖੋ ਅੱਗੇ ਇਹਨਾਂ ਦਾ ਹੁਣ ਕੀ ਬਣਦਾ ਆ। ਉਹ ਅੰਦਰ ਜਾ ਕੇ ਵੀ ਤੂੰ ਤੜਕ ਜ਼ਿਆਦਾ ਨਾ ਕਰੇ, ਬਾਅਦ ਚ ਗੁੱਡ ਕਰੈਕਟਰ ਦਾ ਕੁਝ ਹੋਰ ਉੱਥੇ ਨਹੀਂ, ਉੱਥੇ ਨਹੀਂ ਤੂੰ ਤੜਕ ਕਰਨ ਦਿੰਦੇ, ਉੱਥੇ ਨਹੀਂ, ਉੱਥੇ ਅਗਲੇ ਪਾ ਕੇ ਚੱਡਿਆ 'ਚ ਹੱਥ ਥੱਲੇ ਸੁੱਟ ਲੈਂਦੇ। ਉੱਥੇ ਤੇ ਜਾ ਕੇ ਸਾਰੇ ਸਤਿ ਸ੍ਰੀ ਅਕਾਲ ਕਰਦੇ ਨੇ ਇਹੋ ਜਿਹੇ, ਉੱਥੇ ਨਹੀਂ ਚੱਲਦਾ। ਉੱਥੇ ਸਾਰੇ ਤੁਹਾਨੂੰ ਪਤਾ ਕਹਿੰਦੇ ਕੋ ਆਉਂਦੇ ਹੁੰਦੇ ਆ। ਜੀ ਜੀ। ਕੁੰਵਰ ਵਿਜੇ ਪ੍ਰਤਾਪ ਹਾਈ ਕੋਰਟ ਪਹੁੰਚੇ ਨੇ। ਦੇਖੋ ਕੁੰਵਰ ਵਿਜੇ ਪ੍ਰਤਾਪ ਹਾਈ ਕੋਰਟ ਚਲੇ ਗਏ ਆ, ਦੇਰ ਸ਼ਾਮ ਖਬਰ ਆਈ ਆ, ਕਿਉਂਕਿ ਉਸ ਤੋਂ ਪਹਿਲਾਂ ਇੱਕ ਬੜੀ ਵੱਡੀ ਖਬਰ ਆਈ ਅੱਜ। ਕੁੰਵਰ ਵਿਜੇ ਪ੍ਰਤਾਪ ਵਾਲੀ ਖਬਰ ਜਿਹੜੀ ਹੈ ਨਾ ਥੋੜੀ ਦਬ ਗਈ ਸਿੱਧੂ ਦੀ ਖਬਰ ਦੇ ਭਾਰ ਥੱਲੇ, ਕਿਉਂਕਿ ਇਹਨਾਂ ਨੇ ਇੱਕ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਸੀਐਮ ਸਾਹਿਬ ਨੂੰ। ਤਾਂ ਪੱਤਰ 'ਚ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਬਾਈਬਲ ਅਤੇ ਕੋਟਕਪੂਰਾ ਗੋਲੀकांड ਮਾਮਲੇ 'ਚ ਜੋ ਅਦਾਲਤਾਂ 'ਚ ਕੇਸ ਚੱਲ ਰਹੇ ਆ, ਤਾਂ ਉਹਨਾਂ ਸੰਬੰਧੀ ਰਿਟ ਪਟੀਸ਼ਨਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਰਹੀ, ਮਤਲਬ ਕਿ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ। ਸੋ ਇਹ ਬੜੀ ਵੱਡੀ ਗੱਲ ਸੀ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜਾ ਪੱਤਰ ਲਿਖਿਆ ਉਹਦੇ 'ਚ ਲਿਖਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਕਈ ਕੇਸ ਤੇ ਰਿਟ ਪਟੀਸ਼ਨਾਂ ਅਜੇ ਵੀ ਪੈਂਡਿੰਗ ਹਨ। ਸਰਕਾਰ ਇਹਨਾਂ ਮਾਮਲਿਆਂ ਨੂੰ ਸਹੀ ਢੰਗ ਨਾਲ ਨਹੀਂ ਵੇਖ ਰਹੀ। ਫਰੀਦਕੋਟ ਸੈਸ਼ਨ ਕੋਰਟ ਵਿੱਚ ਚੱਲ ਰਿਹਾ ਇਹ ਕੇਸ, ਅੱਗੇ ਨਹੀਂ ਵਧ ਰਿਹਾ। ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹੋਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਕਹਿੰਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੀਆਂ ਪਟੀਸ਼ਨਾਂ ਖਿਲਾਫ ਖੜੇ ਹੋ ਕੇ ਫਰੀਦਕੋਟ ਸੈਸ਼ਨ ਕੋਰਟ ਵਿੱਚ ਚੱਲ ਰਹੀ ਸੁਣਵਾਈ ਨੂੰ ਅੱਗੇ ਵਧਾਇਆ ਜਾਵੇ। ਮਤਲਬ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੋ ਰਿਟ ਪਟੀਸ਼ਨਾਂ ਜਿਵੇਂ ਉਮਰਾਂ ਨੰਗਲ ਜਾਂ ਪ੍ਰੇਮੀ ਇਹਨਾਂ ਨੇ ਜੋ ਪਾ ਰੱਖੀਆਂ ਨੇ ਕਿ ਉਹਦੀ ਸਹੀ ਪੈਰਵਾਈ ਨਹੀਂ ਕੀਤੀ ਜਾ ਰਹੀ। ਦਿਲਚਸਪ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ ਕਿ ਉਹਨਾਂ ਪਟੀਸ਼ਨਾਂ ਦੀ ਜੋ ਇੱਕ ਪੈਰਵਾਈ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ, ਉਹ ਨਹੀਂ ਹੋ ਰਹੀ। ਔਰ ਫਿਰ ਦੇਰ ਸ਼ਾਮ ਇਹ ਖਬਰ ਆ ਗਈ, ਪਹਿਲਾਂ ਪੱਤਰ ਆਉਂਦਾ ਹੈ, ਪ੍ਰੇਮ ਪੱਤਰ ਆਉਂਦਾ, ਤਾਂ ਉਸ ਤੋਂ ਬਾਅਦ ਫਿਰ ਇਹ ਖਬਰ ਆਉਂਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਹਾਈ ਕੋਰਟ ਪਹੁੰਚ ਗਏ। ਤਾਂ ਹਾਈ ਕੋਰਟ ਕਿਉਂ ਪਹੁੰਚ ਗਏ? ਕਿਉਂਕਿ ਉਹਨਾਂ ਨੇ ਅਪੀਲ ਫਾਈਲ ਕਰ ਦਿੱਤੀ ਆ ਕਿ ਮੈਨੂੰ ਇਸ ਕੇਸ ਦੇ ਵਿੱਚ ਸੁਣਿਆ ਜਾਵੇ। ਜਿਵੇਂ ਉਹ ਕਹਿ ਰਹੇ ਸੀਗੇ, ਤੁਹਾਨੂੰ ਪਤਾ ਹੀ ਹੈ, ਜਦੋਂ ਇਹਨਾਂ ਦੀ ਰਿਪੋਰਟ ਰੱਦ ਕੀਤੀ ਗਈ ਸੀਗੀ, ਤਾਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਪਾਰਟੀ ਬਣਾਇਆ ਜਾਣਾ ਚਾਹੀਦਾ, ਮੈਨੂੰ ਸੁਣ ਨਹੀਂ ਰਿਹਾ ਕੋਰਟ, ਮੈਨੂੰ ਸੁਣ ਨਹੀਂ ਰਿਹਾ। ਤਾਂ ਹੁਣ ਇਹਨਾਂ ਨੇ ਜਾ ਕੇ ਫਿਰ ਇਜਾਜ਼ਤ ਮੰਗੀ ਹੈ। ਸੋ ਦਿਲਚਸਪ ਕਹਾਣੀ ਹੋ ਗਈ ਹੈ ਨਾ ਕੁੰਵਰ ਵਿਜੇ ਪ੍ਰਤਾਪ ਵਾਲੀ। ਤਾਂ ਕੁੰਵਰ ਵਿਜੇ ਪ੍ਰਤਾਪ ਨਾ ਸਿਰਫ ਆਪਣੀ ਸਰਕਾਰ ਨੂੰ ਪੱਤਰ ਲਿਖ ਰਹੇ ਜਾਂ ਕਿਤੇ ਨਾ ਕਿਤੇ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਰਹੇ ਆ, ਬਲਕਿ ਦੂਸਰੇ ਪਾਸੇ ਪਾਰਟੀ ਬਣਨ ਦਾ ਵੀ ਯਤਨ ਕਰ ਰਹੇ ਆ। ਤਾਂ ਬੜੀ ਇੰਟਰਸਟਿੰਗ ਕਹਾਣੀ ਹੋ ਜਾਂਦੀ ਹੈ। ਠੀਕ ਉਸ ਵੇਲੇ ਤਾਂ ਕੁਝ ਜ਼ਿਆਦਾ ਇੰਟਰਸਟ ਆ ਜਾਂਦਾ ਹੈ ਜਦੋਂ ਮੈਡਮ ਸਿੱਧੂ ਕਹਿੰਦੀ ਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਹੋਮ ਮਿਨਿਸਟਰ ਕਿਉਂ ਨਹੀਂ ਜੀ ਬਣਾਉਂਦੇ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਧਾਲੀਵਾਲ ਹੋਣਾ ਦਾ ਬਿਆਨ ਆਇਆ, ਕਹਿੰਦੇ ਪੰਚਾਇਤੀ ਜ਼ਮੀਨਾਂ ਤੇ ਬਣੇ ਘਰਾਂ ਨੂੰ ਤੋੜਨ ਦੀ ਬਜਾਏ ਪੈਸੇ ਵਸੂਲੇ ਜਾਣਗੇ।
ਦੇਖੋ ਇਹ ਜਿਹੜੀ ਮੁਹਿੰਮ ਚੱਲੀ ਜ਼ੋਰ ਸ਼ੋਰ ਦੇ ਨਾਲ ਸੀ ਤੇ ਮੈਂ ਇਸ ਵਜ਼ੀਰ ਦਾ ਬੜਾ ਕਾਇਲ ਹੋਇਆ, ਜੀ ਪਰੰਤੂ ਹੁਣ ਥੋੜਾ ਸਿਆਸੀਕਰਨ ਹੋ ਗਿਆ। ਹੂੰ ਡੈਫੀਨਿਟਲੀ ਇਹ ਤਾਂ ਸਿਆਸੀਕਰਨ ਹੋ ਗਿਆ। ਸਿਆਸੀਕਰਨ ਇੱਕ ਤੇ ਇਹ ਆ ਕਿ ਕਿਸਾਨਾਂ ਨੇ ਬੜਾ ਦਬਾਅ ਪਾਇਆ ਕਿ ਜੀ ਭਾਈ ਜਿਹੜੇ ਵਾਹਨਕਾਰ ਨੇ, ਜਿਨ੍ਹਾਂ ਨੇ ਮਤਲਬ ਕਿ ਆਬਾਦ ਕੀਤੀ ਹੈ ਜ਼ਮੀਨ, ਆਬਾਦਕਾਰ ਨੇ ਜਿਹੜੇ, ਤਾਂ ਬਈ ਉਹਨਾਂ ਨੂੰ ਨਾ ਤੰਗ ਕੀਤਾ ਜਾਵੇ। ਤਾਂ ਉਹ ਫਿਰ ਤੁਹਾਨੂੰ ਪਤਾ ਹੀ ਹੈ, ਮੋਰਚਾ ਲੱਗਦਾ ਲੱਗਦਾ ਰਹਿ ਗਿਆ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ, ਸੁਖਪਾਲ ਖਹਿਰਾ ਨੇ ਮੁੱਦਾ ਚੁੱਕ ਲਿਆ। ਉਹਨੇ ਵੀ ਇਕੱਠ ਸੱਦਿਆ ਹੋਇਆ ਮੇਰੇ ਖਿਆਲ ਦੇ ਨਾਲ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ। ਫਿਰ ਇਸ ਤੋਂ ਇਲਾਵਾ ਕੁਝ ਕਿਸਾਨ ਜਥੇਬੰਦੀਆਂ ਨੇ ਵੀ ਕਾਲ ਦੇ ਦਿੱਤੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਹੈ ਉਹ ਸਾਨੂੰ ਆ ਕੇ ਮਿਲੋ, ਮਤਲਬ ਕਿ ਲਾਮਬੰਦੀ ਸਟਾਰਟ ਹੋ ਗਏ। ਤਾਂ ਦੂਸਰੇ ਪਾਸੇ ਇੱਕ ਵੱਡਾ ਫਿਰ ਇਹ ਵੀ ਸਵਾਲ ਖੜਾ ਹੋ, ਜਿਵੇਂ ਹੁਣ ਮੈਂ ਕਹਿ ਲਿਆ ਕਿ ਇਸ ਸਾਰੀ ਮੁਹਿੰਮ ਦਾ ਸਿਆਸੀਕਰਨ ਕਿਤੇ ਨਾ ਕਿਤੇ ਹੋ ਚੁੱਕਾ ਵਾ। ਤਾਂ ਦੂਸਰੇ ਪਾਸੇ ਚੱਕਰ ਕੀ ਚੱਲਿਆ ਕਿ ਬਹੁਤ ਸਾਰੇ ਜ਼ਮੀਨਾਂ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜੀ ਚੱਲਦਾ ਰਿਹਾ ਪਹਿਲਾਂ ਸ਼ੁਰੂ ਤੋਂ ਲੈ ਕੇ, ਜਿਹਦੇ ਹੇਠ ਆ ਗਈ ਜ਼ਮੀਨ, ਚਲੋ ਉਹ ਵਰਤਦਾ ਰਿਹਾ ਤੇ ਕਈ ਵਾਰੀ ਫਿਰ ਘਰ ਕੋਠੀਆਂ ਵੀ ਉਹਦੇ ਉੱਤੇ ਪੈ ਗਏ। ਜਿਵੇਂ ਆਪਾਂ ਪਿਛਲੇ ਦਿਨ ਹੀ ਦੇਖਿਆ ਕਿ ਇੱਕ ਸਿੰਗਰ ਆ ਕੁੜੀ, ਤਾਂ ਉਹਦੀ ਕੋਠੀ ਦਾ ਵੀ ਮਾਜਰਾ, ਹਾਲਾਂਕਿ ਮੀਡੀਆ ਬਹੁਤ ਵਧਾ ਚੜਾ ਕੇ ਗੱਲ ਕਰਦਾ ਪੰਜਾਬ ਦੇ ਵਿੱਚ 3600 ਘਰ ਹੋਣਗੇ ਇਸ ਤਰ੍ਹਾਂ ਜਿਹੜੀਆਂ ਇਹਨਾਂ ਥਾਵਾਂ ਤੇ ਉਸਾਰੀਆਂ ਹੋਈਆਂ ਨੇ। ਤਾਂ ਬਹਿਰਹਾਲ ਹੋਇਆ ਕੀ ਹੈ ਕਿ ਹੁਣ ਇਹਨਾਂ ਨੇ ਇੱਕ ਨਵੀਂ, ਮਤਲਬ ਕਿ ਯੂ ਟਰਨ ਵੱਜ ਰਹੇ ਇਹਨਾਂ ਚੀਜ਼ਾਂ ਤੇ। ਹੁਣ ਇਹਨਾਂ ਨੇ ਇੱਕ ਨਵੀਂ ਗੱਲ ਕਰ ਦਿੱਤੀ ਹੈ। ਪਹਿਲਾਂ ਇਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਤਲਬ ਕਿ ਛੋਟੇ ਕਿਸਾਨ ਨੇ ਜਾਂ ਲੰਬੇ ਸਮੇਂ ਤੋਂ ਉਹ ਕਾਬਜ਼ ਨੇ ਤੇ ਅਸੀਂ ਉਹਨਾਂ ਵਾਸਤੇ ਪਾਲਿਸੀ ਲਿਆਉਣ ਦਾ ਸੋਚਾਂਗੇ। ਹੁਣ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਘਰ ਨੇ, ਮਤਲਬ ਕਿ ਜਿਹੜੀਆਂ ਉਸਾਰੀਆਂ ਹੋਈਆਂ ਨੇ, ਅਸੀਂ ਉਹਦਾ ਮੁੱਲ ਪਾ ਲਵਾਂਗੇ ਤੇ ਜ਼ਮੀਨ ਜਿਹੜੀ ਹੈ ਮਤਲਬ ਕਿ ਵਿੱਚ ਗਿਣ ਕੇ ਤਾਂ ਪੈਸੇ ਲੈ ਲਵਾਂਗੇ। ਤਾਂ ਠੀਕ ਹੈ, ਚਲੋ ਗੱਲ ਤੇ ਇਹ ਹੈ ਕਿ ਮਸਲਾ ਤੇ ਸਾਰਾ ਪੈਸੇ ਦਾ ਹੀ ਸੀਗਾ ਨਾ, ਮਸਲਾ ਤੇ ਜਿਹੜਾ ਆ ਉਹ ਸਾਰਾ ਮਾਲੀਏ ਦਾ ਸੀਗਾ। ਤੇ ਜੇ ਇਸ ਤਰ੍ਹਾਂ ਵੀ ਕਰਦੇ, ਕਿਉਂਕਿ ਘਰ ਤੋੜ ਕੇ ਦੇਖੋ ਕੀ ਮਿਲ ਜਾਣਾ, ਉਹ ਨਾ ਸਰਕਾਰ ਦੇ ਕੰਮ ਆਉਣਾ ਤੇ ਨਾ ਕਿਸੇ ਦੇ ਕੰਮ ਦਾ ਰਹਿਣਾ। ਤੇ ਜੇ ਵਾਕਿਆ ਹੀ ਉਹ ਸਾਰਾ ਕੁਝ ਮੁੱਲ ਮਿਲ ਜਾਵੇ ਤੇ ਠੀਕ ਹੈ, ਦਰੁਸਤ ਹੈ ਗੱਲ। ਰੌਲਾ ਇਹ ਪਏਗਾ ਕਿ ਕੁਝ ਥਾਵਾਂ ਤੇ ਫਿਰ ਮੁਕੱਦਮੇ ਜਿਹੜੇ ਮੇਰੇ ਖਿਆਲ ਦੇ ਨਾਲ ਅਦਾਲਤ ਨੂੰ ਜਾਣੇ ਸਟਾਰਟ ਹੋ ਜਾਣ। ਸੋ ਦੇਖਦੇ ਆ, ਇਹ ਮੁਹਿੰਮ ਚੱਲੀ ਬੜੇ ਜ਼ੋਰ ਸ਼ੋਰ ਦੇ ਨਾਲ ਸੀ, ਪਰ ਹੁਣ ਥੋੜੀ ਜਿਹੀ ਮੱਧਮ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਹੜੀਆਂ ਕੁਝ ਬੇਸ਼ਕੀਮਤੀ ਜ਼ਮੀਨਾਂ ਹੈਗੀਆਂ ਨੇ, ਉਹਨਾਂ ਤੋਂ ਕਬਜ਼ੇ ਜਿਹੜੇ ਆ ਉਹ ਹਟਾਉਣ ਦਾ ਨਾਲ ਹੀ ਆਪਾਂ ਰੱਖ ਸਕਦੇ। ਜੀ ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਪੰਜਾਬ ਸਰਕਾਰ ਨੇ ਫੈਸਲਾ ਲਿਆ ਆ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਹੋਵੇਗੀ ਸ਼ੁਰੂਆਤ। ਕੀ ਇਹ ਦੱਸਿਆ ਵੀ ਪਹਿਲਾਂ ਕਿੱਥੇ ਬਣਾਉਣ ਜਾ ਰਹੇ ਆ? ਨਹੀਂ, ਹਾਲੇ ਕੁਛ ਨਹੀਂ ਹੈ, ਕਿਉਂਕਿ ਦੇਖੋ ਇਹਨਾਂ ਨੇ ਨਰਿੰਦਰ ਮੋਦੀ ਹੋਰਾਂ ਦੀ, ਅਮਿਤ ਸ਼ਾਹ ਹੋਰਾਂ ਦੀ ਸੰਗਤ ਸਟਾਰਟ ਕਰ ਦਿੱਤੀ ਹੈ, ਥੋੜੀ ਰੰਗਤ ਆਏਗੀ ਹੂੰ ਕਿਉਂਕਿ ਸਾਰਾ ਕੁਝ ਜੋੜ ਰਹੇ ਆ। 75ਵਾਂ ਆਜ਼ਾਦੀ ਦਿਹਾੜਾ ਹੈ ਨਾ, ਤਾਂ 75 ਤਾਂ ਜੋੜ ਰਹੇ ਆ, ਜੀ 75 ਤਾਂ ਜੋੜ ਰਹੇ ਆ। ਇਹ ਸਾਰੀਆਂ ਚੀਜ਼ਾਂ ਅੱਜ ਕੱਲ ਇਹ ਭਾਰਤੀ ਜਨਤਾ ਪਾਰਟੀ ਦਾ ਜਿੱਦਾਂ ਕਹ ਲਈਏ ਨਾ ਕਿ ਉਹਨੂੰ ਕਹਿੰਦੇ ਕੱਟ ਕਾਪੀ ਪੇਸਟ, ਉਹ ਜੀ ਸਾਰਾ ਜੀ ਕੁਝ ਹੀ ਹੈ, ਹੂੰ 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 ਤਾਂ ਕਿ ਹਰੇਕ ਚੀਜ਼ ਨੂੰ ਰਾਸ਼ਟਰਵਾਦਤਾ ਦੇ ਨਾਲ ਜੋੜ ਦਿੱਤਾ ਜਾਵੇ, ਰਾਸ਼ਟਰ ਪ੍ਰੇਮ ਦੇ ਨਾਲ ਜੋੜ ਦਿੱਤਾ। ਮਾੜੀ ਗੱਲ ਨਹੀਂ ਹੈ, ਪਰ ਇਹ ਤਾਂ ਤੁਸੀਂ ਦੇਖੋ ਨਾ ਕਿ ਕਿਤੇ ਨਾ ਕਿਤੇ ਵੋਟ ਮੁਖੀ ਰਾਜਨੀਤੀ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ। ਤਾਂ ਖੈਰ ਇਹਨਾਂ ਨੇ ਇਹ 75 ਵਾਲਾ ਅੰਕੜਾ ਤਾਂ ਰੱਖਿਆ, ਤੇ ਖੈਰ ਕਿੱਥੇ ਕਿੱਥੇ ਜਗ੍ਹਾ ਮਿਲਦੀ ਆ, ਕਿੱਥੇ ਕਿੱਥੇ ਇਹ ਮੁਹੱਲਾ ਕਲੀਨਿਕ ਖੁੱਲਦੇ ਆ, ਉਹਦਾ ਇੰਤਜ਼ਾਰ ਰਹੇਗਾ। ਪਰ ਮੈਂ ਕਹਿੰਦਾ ਕਿ ਚੰਗਾ ਕਦਮ ਹੈ ਜੀ, ਨੇਕ ਉਦਮ ਆ, ਪਰ ਇਹ ਨਾ ਹੋਵੇ ਕਿ ਖੋਲ ਕੇ ਬਸ ਫੋਟੋ ਸੈਸ਼ਨ ਕਰਕੇ ਤੇ ਗੁਜਰਾਤ 'ਚ ਦਿਖਾ ਦੇਣ ਕਿ ਇੱਥੇ ਆ ਸਾਰਾ ਕੋਈ ਕੰਮ ਹੋ ਗਿਆ। ਦਵਾਈ ਵੀ ਹੋਵੇ ਪ੍ਰੋਪਰ, ਉੱਥੇ ਦਵਾਈ ਦੇਣ ਵਾਲਾ ਵੀ ਹੋਵੇ ਤੇ ਦਵਾਈ ਲੈਣ ਵਾਲਾ ਵੀ ਹੋਵੇ, ਸਾਰਾ ਕੁਝ ਹੋਵੇ ਤਾਂ ਵਧੀਆ ਗੱਲ ਆ, ਨੇਕ ਉਦਮ ਆ, ਮਾੜੀ ਗੱਲ ਨਹੀਂ ਹੈ, ਅੱਛੀ ਗੱਲ ਹੈ। ਇੱਥੇ ਮਾੜੀ ਮੋਟੀ ਦਵਾਈ, ਮਾੜੀ ਮੋਟੀ ਬਿਮਾਰੀ, ਮਾੜਾ ਮੋਟਾ ਵੀ ਮਰਜ਼ ਹੁੰਦਾ ਤਾਂ ਉਹ ਸ਼ਹਿਰ ਨੂੰ ਜਦੋਂ ਭੱਜਦੇ ਆ, ਕਿਸੇ ਸਿਵਲ ਹਸਪਤਾਲ ਦੇ ਵਿੱਚ ਜਾਂਦੇ ਆ ਤੇ ਉੱਥੋਂ ਜਵਾਬ ਹੋ ਜਾਂਦਾ ਕਿ ਨਹੀਂ ਸਾਡੇ ਕੋਲ ਤੇ ਆ ਚੀਜ਼ ਹੈ ਹੀ ਨਹੀਂ ਹੈ, ਸਾਡੇ ਕੋਲ ਤੇ ਆ ਟੈਸਟ ਨਹੀਂ ਹੈ, ਤੇ ਫਿਰ ਨਿੱਜੀ ਹਸਪਤਾਲ 'ਚ ਜਾਂਦੇ ਤੇ ਛਿੱਲ ਲੈ ਜਾਂਦੀ ਆ। ਤੇ ਜੇ ਛੋਟਾ ਮੋਟਾ ਇਲਾਜ ਘਰ ਦੇ ਵਿੱਚ ਹੋ ਜਾਵੇ, ਸਥਾਨਕ ਮੁਹੱਲੇ ਦੇ ਵਿੱਚ ਹੋ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ, ਬਹੁਤ ਵਧੀਆ। ਪਰ ਦੇਖੋ ਗੱਲ ਕੀ ਹੈ ਕਿ ਸਿਹਤ ਤੇ ਸਿੱਖਿਆ ਦਾ ਮਾਮਲਾ ਜਿਹੜਾ ਉਹ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਚੁੱਕਿਆ ਮਸਲਾ। ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਕਰਕੇ ਦੇਣੀਆਂ ਹੀ ਪੈਣਗੀਆਂ, ਉਹ ਠੀਕ ਕਰਨੀਆਂ ਹੀ ਪੈਣਗੀਆਂ। ਅੱਜ ਕਰਨ ਕੱਲ ਕਰਨ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਥੋੜਾ ਔਖਾ ਹੁੰਦਾ ਨਵੀਂ ਸਰਕਾਰ ਵਾਸਤੇ, ਪਰ ਕਿਉਂਕਿ ਇਹਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਵਾਅਦੇ ਕੀਤੇ ਸਨ, ਬਹੁਤ ਜ਼ੋਰ ਸ਼ੋਰ ਦੇ ਨਾਲ ਇਹਨਾਂ ਨੇ ਦਾਅਵੇ ਕੀਤੇ ਸਨ, ਉਹ ਕਰਨਾ ਹੀ ਪਏਗਾ। ਪਰ ਦੇਖਦੇ ਹਾਂ, ਕਿਉਂਕਿ ਦੇਖੋ ਹਰੇਕ ਕੰਮ ਦੇ ਵਿੱਚ ਕਾਲੀ ਦੇ ਨਾਲ ਨਹੀਂ ਭੰਡਿਆ ਜਾ ਸਕਦਾ। ਇਹਨਾਂ ਦਾ ਇੱਕ ਕਨਸੈਪਟ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕੰਮ ਕਰਦਾ ਹੈ, ਉਹ ਰਿਜ਼ਲਟ ਜਿਹੜਾ ਹੈ ਉਹ ਬਾਅਦ ਦੇ ਵਿੱਚ ਵੇਖਾਂਗੇ। ਹਾਲਾਂਕਿ ਸਿਹਤ ਦਾ ਤਾਂ ਸਭ ਨੂੰ ਪਤਾ ਹੀ ਹੈ ਕੀ ਹਾਲ ਆ, ਤੇ ਸਿੱਖਿਆ ਦਾ ਹਾਲ ਵੀ ਬਹੁਤ ਮੰਦਾ ਹੈ। ਅੱਜ ਇੱਕ ਮੀਡੀਆ ਰਿਪੋਰਟ ਪੜ੍ਹ ਰਿਹਾ ਸਾਂ, ਜ਼ਮੀਨੀ ਹਕੀਕਤ ਉਹਦੀ ਇਹ ਆ ਕਿ ਮੋਗਾ ਜ਼ਿਲ੍ਹੇ 'ਚ ਇਕੱਲੇ 'ਚ 44 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਹੀ ਹੈ ਹਿਸਾਬ ਨਾਲ।
44 ਸਕੂਲ ਅਜੇ ਹਨ ਜਿੱਥੇ ਪ੍ਰਿੰਸੀਪਲ ਹੀ ਹੈ ਨਹੀਂ। ਸੋ ਇਸ ਕਰਕੇ ਬਹੁਤ ਖਸਤਾ ਹਾਲ ਹੈ ਸਿੱਖਿਆ ਦਾ ਵੀ ਤੇ ਦੂਸਰੇ ਪਾਸੇ ਸਿਹਤ ਦਾ ਵੀ। ਤਾਂ ਦੇਖਦੇ ਹਾਂ, ਪਹਿਲਾਂ ਇਹਨਾਂ ਨੇ ਹੁਣ ਜਿਹੜੀ ਤਵੱਜੋ ਜ਼ਿਆਦਾ ਦਿੱਤੀ ਆ ਉਹ ਹੈਲਥ ਤੇ ਦਿੱਤੀ ਆ, ਤਾਂ ਉਸ ਤਵੱਜੋ ਦੇ ਵਿੱਚੋਂ ਕੀ ਅੱਗੇ ਜਾ ਕੇ ਸਾਡੇ ਤਕਾਜ਼ਿਆਂ ਦੇ ਮੁਤਾਬਕ ਰਿਜ਼ਲਟ ਨਿਕਲਦੇ ਆ ਜਾਂ ਨਹੀਂ ਨਿਕਲਦੇ, ਸਮਾਂ ਦੱਸੇਗਾ। ਪਰ ਇਹਨਾਂ ਨੇ ਐਲਾਨ ਜ਼ਰੂਰ ਕਰ ਦਿੱਤਾ, ਵੱਡਾ ਐਲਾਨ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਸੰਡੂਰਾ ਅੰਗਨੀ ਕਾਂਡ ਦੇ ਭੇਟ ਚੜੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਬਸਪਾ ਨੇ ਲਾਇਆ ਧਰਨਾ। ਹਾਂਜੀ, ਉਹੀ ਬਾਲੜੀ ਹੈ ਜਿਹੜੀ ਕਿ ਨਾੜ ਦੀ ਅੱਗ ਦੇ ਨਾਲ ਸੜ ਗਈ ਸੀ। ਤੁਹਾਨੂੰ ਪਤਾ ਹੀ, ਝੁੱਗੀਆਂ 'ਚ ਰਹਿਣ ਵਾਲੀ ਬੱਚੀ ਸੀਗੀ, ਔਰ ਉਹਦੇ ਵਿੱਚੋਂ ਬਾਅਦ ਦੇ ਵਿੱਚ ਇੱਕ ਵਾਰੀ ਉਹਨੂੰ ਫੇਰ ਸਾੜਿਆ ਗਿਆ ਸੋਸ਼ਲ ਮੀਡੀਆ ਤੇ ਇੱਕ ਫੇਕ ਫੋਟੋ ਦੇ ਜ਼ਰੀਏ। ਮਤਲਬ ਕਿ ਉਹ ਫੋਟੋ ਕਿਸੇ ਹੋਰ ਬੱਚੀ ਦੀ ਸੀਗੀ ਜਿਹਦਾ ਪੱਕਾ ਘਰ ਪਿੱਛੇ ਨਜ਼ਰ ਆ ਰਿਹਾ ਸੀ, ਸਾਈਕਲੀ ਅੱਛੀ ਕੰਡੀਸ਼ਨ 'ਚ ਨਜ਼ਰ ਆ ਰਹੀ ਸੀ, ਪਰ ਸਾਡੇ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨੂੰ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਅੱਗੇ ਫੈਲਾਇਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਖੈਰ, ਦੇਖੋ, ਬੜਾ ਇਹ ਭਿਆਨਕ ਤੇ ਡਰਾਵਣਾ, ਦਿਲ ਕੰਬਾਵਣਾ ਸਾਰਾ ਕਾਂਡ ਸੀਗਾ। ਇਹਦੇ ਵਿੱਚ ਅੱਜ ਬਸਪਾ ਪਾਰਟੀ ਨੇ ਡੇਰਾਬੱਸੀ ਵਿਖੇ ਧਰਨਾ ਲਾ ਕੇ ਰੋਸ ਪ੍ਰਗਟਾਇਆ। ਜਿਹੜੇ ਬਸਪਾ ਆਗੂ ਜਸਵੀਰ ਸਿੰਘ ਗੜੀ ਨੇ, ਉਹਨਾਂ ਦੀ ਅਗਵਾਈ ਹੇਠ ਡੇਰਾਬੱਸੀ ਵਿਖੇ ਧਰਨਾ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੇਰਾਬੱਸੀ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸੋ ਗੱਲ ਇਹ ਆ ਕਿ ਦੇਖੋ, ਬਿਲਕੁਲ ਮੈਂ ਇਸ ਹੱਕ ਦੇ ਵਿੱਚ ਆ ਕਿ ਸਭ ਤੋਂ ਪਹਿਲਾਂ ਤੇ ਉਸ ਪਰਿਵਾਰ ਦਾ ਇੱਕ ਪੁਨਰਵਾਸ ਕਰਨਾ ਚਾਹੀਦਾ ਹੈ। ਕਿਉਂਕਿ ਉਹਨਾਂ ਦਾ ਇੱਕ ਟਿਕਾਣਾ ਝੁੱਗੀ ਸੀ ਕਿ ਸੜ ਗਈ ਬੱਚੀ ਵੀ ਸੜ ਗਈ, ਦਿਲ ਤੇ ਵੀ ਜ਼ਖਮ ਨੇ, ਰੂਹ ਤੇ ਵੀ ਜ਼ਖਮ ਨੇ, ਔਰ ਸਭ ਤੋਂ ਵੱਡੀ ਗੱਲ ਕਿ ਜ਼ਹਿਨੀਅਤ ਤੇ ਵੀ ਜ਼ਖਮ ਨੇ। ਬੱਚੀ ਮਰ ਗਈ ਔਰ ਘਰ ਵੀ ਨਹੀਂ, ਟਿਕਾਣਾ ਵੀ ਨਹੀਂ। ਸੋ ਇਸ ਕਰਕੇ ਉਹਨਾਂ ਦਾ ਪੁਨਰਵਾਸ ਬਹੁਤ ਜ਼ਰੂਰੀ ਆ। ਸਰਕਾਰ ਨੂੰ ਇੱਕ ਕੰਮ ਤੇ ਚਾਹੀਦਾ ਹੈ ਕਿ ਉਹਨਾਂ ਨੂੰ ਘਰ ਦਾ ਜਾਂ ਛੱਤ ਦਾ ਅਰੇਂਜ ਕਰਕੇ ਜਿੱਥੇ ਵੀ ਉਹ ਚਾਹੁੰਦੇ ਨੇ, ਜੋ ਆਪਣੇ ਜੱਦੀ ਸਟੇਟ 'ਚ ਜਾਣਾ ਚਾਹੁੰਦੇ ਨੇ, ਤਦ ਵੀ ਜੇ ਇੱਥੇ ਰਹਿਣਾ ਚਾਹੁੰਦੇ ਨੇ ਤਦ ਵੀ ਕੋਈ ਫਰਕ ਨਹੀਂ ਪੈਂਦਾ। ਤੇ ਦੂਸਰੀ ਗੱਲ, ਨਿਆਂ ਦੇ ਧਰਨੇ ਲਾਉਣ ਦੀ ਜ਼ਰੂਰਤ ਨਹੀਂ। ਹਾਲਾਂਕਿ ਸਿਆਸਤ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਪਰਚਾ ਹੋ ਗਿਆ ਸੀ ਉਸ ਬੰਦੇ ਤੇ ਜਿਹਨੇ ਅੱਗ ਲਾਈ ਸੀ। ਠੀਕ ਹੈ ਜੀ। ਸਿਆਸਤ ਵੀ ਨਹੀਂ ਹੋਣੀ ਚਾਹੀਦੀ, ਨਿਆਂ ਵੀ ਹੋਣਾ ਚਾਹੀਦਾ ਹੈ। ਨਿਆਂ ਵੀ ਹੋਣਾ ਚਾਹੀਦਾ, ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਉਸ ਬੰਦੇ ਨੂੰ ਅਰੈਸਟ ਕਰਕੇ ਉਹਦੇ ਤੇ ਪਰਚਾ ਪਾ ਕੇ ਟ੍ਰਾਇਲ ਚਲਾਓ, ਅੱਗੇ ਜੋ ਹੁੰਦਾ ਵੇਖੀ ਜਾਊਗੀ। ਪਰ ਇੱਕ ਵਾਰੀ ਉਸ ਬੰਦੇ ਦੀ ਅਰੈਸਟ ਲਾਜ਼ਮੀ, ਕਿਉਂਕਿ ਗਾਂ ਤੇ ਕੋਰਟ ਨੇ ਕਰਨਾ ਹੈ। ਅਸੀਂ ਤੇ ਮੰਗ ਕਰਦੇ ਹਾਂ ਕਿ ਬਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਪਰ ਗਾਂ ਕਰਨਾ ਜੋ ਕਰਨਾ ਕੋਰਟ ਨੇ ਕਰਨਾ। ਪਰ ਇਹਦੇ ਵਿੱਚ ਇੱਕ ਐਂਗਲ ਨਿਕਲ ਰਿਹਾ ਸੀਗਾ ਕਿ ਇਹ ਵੀ ਸਰਕਾਰੀ ਜ਼ਮੀਨ ਆ, ਇਹਦੇ ਵਿੱਚ ਵੀ ਕਬਜ਼ੇ ਦਾ ਕਿਤੇ ਨਾ ਕਿਤੇ ਰੌਲਾ ਹੈਗਾ ਜਾਂ ਰੋਲ ਹੈਗਾ। ਉਸ ਐਂਗਲ ਤੋਂ ਵੀ ਜਾਂਚ ਜਿਹੜੀ ਤਥਾਕਥਿਤ ਤੌਰ ਤੇ ਕਹਾਣੀ ਘੁੰਮ ਰਹੀ ਹੈ, ਉਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਨਾੜ ਦੇ ਬਹਾਨੇ, ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਨਾ ਕਿ ਇਹੋ ਜਿਹੇ ਜਿਹੜੇ ਸ਼ਹਿਰੀ ਬਾਹਰਲੇ ਇਲਾਕੇ ਹੁੰਦੇ ਆ, ਉਹਨਾਂ ਦੇ ਵਿੱਚ ਝੁੱਗੀ ਝੋਪੜੀ ਵਾਲੀ ਬਹਿ ਜਾਂਦੇ ਆ, ਉਹ ਕਿਤੇ ਨਾ ਕਿਤੇ ਰੜਕਦੇ ਆ। ਤਾਂ ਜੇ ਇਹ ਐਂਗਲ, ਜਿਸ ਤਰ੍ਹਾਂ ਅਸੀਂ ਤਥਾਕਥਿਤ ਤੌਰ ਤੇ ਸੁਣਿਆ ਵਾ, ਜੇ ਇਹ ਐਂਗਲ ਹੈ ਤੇ ਇਸ ਪੱਖ ਤੋਂ ਵੀ ਕਿਤੇ ਨਾ ਕਿਤੇ ਕਹਿ ਲਈਏ ਕਿ ਜਾਂਚ ਪੜਤਾਲ ਜਿਹੜੀ ਆ ਉਹ ਕਰਕੇ ਤੇ ਫਿਰ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਜਿਹੜਾ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈਗਾ। ਜੀ ਜੀ। ਤੇ ਸਰੋਤਿਓ, ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਉਸ ਤੋਂ ਪਹਿਲਾਂ ਇੱਕ ਖਬਰ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ। ਪੈਗਾਸਸ ਮਾਮਲੇ ਵਿੱਚ ਰਿਪੋਰਟ ਪੇਸ਼ ਕਰਨ ਲਈ ਮੰਗਿਆ ਗਿਆ ਹੋਰ ਸਮਾਂ। ਹੋਰ ਕਿਹੜੇ ਬਚਾਉਣੇ ਆ ਜੀ ਇਹਨਾਂ ਨੇ ਵਿੱਚ? ਦੇਖੋ, ਇਹ ਤਾਂ ਸਾਫ਼ ਹੈ, ਬਿਲਕੁਲ ਸਾਫ਼ ਹੈ ਕਿ ਗਵਰਨਮੈਂਟ ਫਸਦੀ ਸੀ। ਸੁਪਰੀਮ ਕੋਰਟ ਦੇ ਵਿੱਚ ਮਸਲਾ ਜਾਂਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਇਦ ਫਰਾਂਸ ਦੇ ਵਿੱਚ ਇਨਵੈਸਟੀਗੇਸ਼ਨ ਹੋ ਹੀ ਗਈ ਸੀ ਉਦੋਂ ਤਕਰੀਬਨ, ਜਦੋਂ ਇਹ ਸੁਣਵਾਈ ਚੱਲ ਰਹੀ ਸੀ ਸ਼ੁਰੂਆਤੀ ਦੌਰ ਦੇ ਵਿੱਚ। ਉੱਥੇ ਇਨਵੈਸਟੀਗੇਸ਼ਨ ਦਾ ਨਤੀਜਾ ਵੀ ਨਿਕਲ ਆਇਆ ਸੀਗਾ, ਕਿਉਂਕਿ ਉੱਥੇ ਇੱਕ ਜਰਨਲਿਸਟ ਦਾ ਮੇਰੇ ਖਿਆਲ ਦੇ ਨਾਲ ਫੋਨ ਉਹਨਾਂ ਨੇ ਖੰਗਾਲਿਆ, ਉਸ ਤੋਂ ਬਾਅਦ ਰੌਲਾ ਪਿਆ, ਸਾਰਾ ਕੁਛ ਜਿਹੜਾ ਹੋਇਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਵੱਡੇ ਪੱਧਰ ਤੇ ਪੱਛਮ ਦੇ ਦੇਸ਼ਾਂ 'ਚ ਜੇ ਇਸ ਤਰ੍ਹਾਂ ਦਾ ਮੁੱਦਾ ਉੱਠਦਾ ਤੇ ਨਾਲ ਦੀ ਨਾਲ ਜਾਂਚ ਹੁੰਦੀ, ਪੜਤਾਲ ਹੁੰਦੀ, ਨਤੀਜੇ ਨਿਕਲ ਆਉਂਦੇ ਆ। ਪਰ ਇੱਥੇ ਮਤਲਬ ਕਿ ਇਸ ਗੱਲ ਤੇ ਜਾਂਚ ਚੱਲੀ ਜਾਂਦੀ, ਇਸ ਗੱਲ ਤੇ ਬਹਿਸ ਚੱਲੀ ਜਾਂਦੀ ਕਿ ਹੁਣ ਅੱਗੇ ਕਰੀਏ ਕੀ। ਸਿਆਪਾ ਪੈ ਗਿਆ, ਹੁਣ ਅੱਗੇ ਕਰੀਏ ਕੀ। 6 ਮਹੀਨੇ 6 ਸਾਲ ਇਹ ਚੱਕਰ ਚੱਲਦਾ ਰਹਿੰਦਾ ਕਿ ਗਾਂ ਹੁਣ ਕਰਨਾ ਕੀ ਆ। ਸੋ ਇਸ ਮਾਮਲੇ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੀ ਗਈ ਸੀਗੀ ਤਕਨੀਕੀ ਕਮੇਟੀ, ਉਹਨੇ ਪੈਗਾਸਸ ਜਾਂਚ ਪੜਤਾਲ ਰਿਪੋਰਟ ਪੇਸ਼ ਕਰਨ ਲਈ ਸੁਪਰੀਮ ਕੋਰਟ ਤੋਂ ਹੋਰ ਸਮਾਂ ਮੰਗਿਆ ਹੈ। ਸੋ ਤੁਸੀਂ ਮਾੜਾ ਜਿਹਾ ਗੂਗਲ ਮਾਰੋਗਾ ਕਿ ਕਿੰਨਾ ਚਿਰ ਹੋ ਗਿਆ ਪੈਗਾਸਸ ਕਾਂਡ ਨਿਕਲੇ ਨੂੰ ਇੰਡੀਆ 'ਚ, ਪਤਾ ਲੱਗ ਜਾਏਗਾ ਕਿ ਕਿੰਨਾ ਕੁ ਸਮਾਂ ਚਾਹੀਦਾ ਹੈ ਪੈਗਾਸਸ। ਕਿਉਂਕਿ ਅੱਜ ਕੱਲ ਜਿਹੜੀਆਂ ਲੈਬਾਂ ਨੇ, ਜਿਹੜੀਆਂ ਵੈਸੇ ਅੰਗਰੇਜ਼ੀ ਤੇ ਲੈਬਸ ਕਹਿਣਾ ਚਾਹੀਦਾ ਹੈ, ਫੋਰੈਂਸਿਕ ਲੈਬਸ ਜਿਹੜੀਆਂ ਇਸ ਤਰ੍ਹਾਂ ਦੀਆਂ, ਜਾਂ ਜਿਹੜੀਆਂ ਹੋਰ IT ਨਾਲ ਜੁੜੀਆਂ, ਮੈਨੂੰ ਤੇ ਨਾਂ ਨਹੀਂ ਆਉਂਦਾ, ਪਰ ਉਹ ਜਿਹੜੀਆਂ ਲੈਬਸ ਨੇ ਉਹ ਤੇ ਮਿੰਟੋ ਮਿੰਟੀ ਸਿੱਟੇ ਕੱਢ ਦਿੰਦੀ ਹੈ।
ਸੋ ਇਸ ਕਰਕੇ ਘੱਟੋ ਘੱਟ ਇਹ ਤੇ ਤੈਅ ਕਰ ਲੈਣਾ ਚਾਹੀਦਾ ਕਿ ਹੋਰ ਕਿੰਨਾ ਕੁ ਸਮਾਂ ਚਾਹੀਦਾ। ਜੀ, ਬਿਲਕੁਲ, ਬਿਲਕੁਲ। ਸੋ ਉਹੀ ਆ ਨਾ ਵੀ ਜਦੋਂ ਬਚਾਉਣਾ ਹੁੰਦਾ ਕਿਸੇ ਨੂੰ ਫਿਰ ਸਮਾਂ ਤਾਂ ਜਿਹੜਾ ਉਸ ਚੀਜ਼ ਦੇ ਵਿੱਚ ਲੱਗਦਾ ਆ। ਕਈ ਜਿਹੜੇ ਦਸਤਾਵੇਜ਼ ਖੁਰਦ-ਬੁਰਦ ਕਰਨੇ ਆ, ਫਿਰ ਅਚਾਨਕ ਅੱਗ ਵੀ ਲੱਗੂਗੀ ਤੇ ਕਿਤੋਂ ਗਵਾਚਣਗੇ ਵੀ। ਸੋ ਕਈ ਕੁਛ ਜਿਹੜਾ ਇਸ ਦੇ ਵਿੱਚ ਅੱਗ ਲੱਗੂਗੀ ਤੇ ਧੂੰਆਂ ਵੀ ਨਿਕਲੂਗਾ ਧੂੰਆਂ ਵੀ ਨਿਕਲੂਗਾ। ਤੇ ਉਹ ਰਾਜ ਕਰਨਵੀਰ ਸਿੰਘ ਹੋਰਾਂ ਕੋਲੇ ਵੀ ਚਲੇ ਜਾਣਾ, ਉੱਥੋਂ ਤੱਕ ਫਿਰ ਪਤਾ ਲੱਗੇਗਾ ਢੋਲ ਵੱਜ ਜਾਣੇ। ਜੀ, ਜੀ। ਤੇ ਸਰੋਤਿਓ ਇੱਥੇ ਆਪਾਂ ਲਵਾਂਗੇ ਜੀ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ 'ਚ ਸਰੋਤਿਓ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਪੰਜਾਬ, ਭਾਰਤ ਦੀ ਸਿਆਸਤ ਦੇ ਨਾਲ ਸੰਬੰਧਿਤ ਜਿਹੜਾ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਉਹ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ।
ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਮਿੰਟੂ ਜੀ ਨੂੰ ਪੁੱਛ ਸਕਦੇ ਆ। ਨੰਬਰ 4082725200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਰਾਜ ਬੋਲਦਾ ਜੀ। ਜੀ ਹਾਂਜੀ ਰਾਜ ਜੀ, ਪੁੱਛੋ ਜੀ ਸਵਾਲ। ਹਾਂਜੀ ਮਿੰਟੂ ਜੀ, ਮੇਰਾ ਇੱਕ ਜਿਹੜਾ ਹੁਣ ਕੈਦ ਹੋਈ ਹੈ ਇਹ ਆਵਾਜ਼ ਘੱਟ ਰਹੀ ਸੀ। ਹਾਂਜੀ, ਪੰਜਾਬ ਦਾ ਜੋ ਉਹਨੇ ਪੰਜਾਬ ਦੇ ਬਾਰੇ ਜੋ ਬੋਲਿਆ ਉਹਦਾ ਖਮਿਆਜ਼ਾ ਨਹੀਂ ਭੁਗਤ ਰਿਹਾ ਸਿੱਧੂ? ਨਹੀਂ ਦੇਖੋ, ਇਹਦੇ ਚ ਖਮਿਆਜ਼ੇ ਵਾਲੀ ਤੇ ਕੋਈ ਗੱਲ ਨਹੀਂ ਭਾਜੀ। ਖਮਿਆਜ਼ਾ ਅੱਛਾ, ਇਸੇ ਸੁਪਰੀਮ ਕੋਰਟ ਨੇ ਤਾਂ ਸਿੱਧੂ ਨੂੰ ਛੱਡਤਾ ਸੀਗਾ 2 ਸਾਲ ਪਹਿਲਾਂ। ਇਸੇ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਜੁਰਮਾਨਾ ਲਾ ਕੇ 1000 ਰੁਪਏ ਜੁਰਮਾਨਾ ਲਾ ਕੇ ਛੱਡ ਦਿੱਤਾ ਸੀਗਾ। ਤੇ ਇਹਦਾ ਮਤਲਬ ਹੈ ਕਿ ਉਸ ਟਾਈਮ ਆਪਾਂ ਕਹਿ ਲਈਏ ਕਿ ਸਿੱਧੂ ਦੇ ਨਾਲ ਜੋ ਹੋਇਆ ਉਹ ਬਾਅਦ ਦੇ ਵਿੱਚ ਹੋਇਆ, ਤਾਂ ਉਹ ਸਭ ਤੋਂ ਪਹਿਲਾਂ ਜਦੋਂ ਉਦੋਂ ਹੋਇਆ ਤੇ ਉਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਮੈਟਰ ਕਰਦੀਆਂ। ਸੋ ਇਹ ਮਸਲਾ 1988 ਦਾ ਭਾਜੀ। ਤਾਂ ਇਹਦੇ ਚ ਇੱਕ ਚੀਜ਼ ਨੂੰ ਸਮਝੋ, ਟੈਕਨੀਕਲਿਟੀ ਹੈ ਇਸ ਕੇਸ ਦੀ ਕਿ ਸਿੱਧੂ ਨੂੰ ਛੱਡਿਆ ਪਹਿਲਾਂ ਵੀ ਨਹੀਂ ਗਿਆ। ਸੁਪਰੀਮ ਕੋਰਟ ਨੇ ਸਿੱਧੂ ਨੂੰ ਦੋਸ਼ੀ ਪਹਿਲਾਂ ਵੀ ਮੰਨਿਆ, ਪਰ ਪਹਿਲਾਂ ਕੀ ਹੈ ਕਿ ਕਿਸੇ ਹੋਰ ਧਾਰਾ ਚ ਮੰਨਿਆ। ਉਹਦੇ ਚ ਕਿਹਾ ਗਿਆ ਕਿ ਬਈ ਗੱਲ ਇਹ ਆ ਕਿ ਇਹਨੂੰ 323 ਦੇ ਤਹਿਤ 1000 ਰੁਪਏ ਜੁਰਮਾਨਾ ਲਾ ਦਿੱਤਾ ਜਾਂਦਾ। ਪਰ ਬਾਅਦ ਚ ਸੁਪਰੀਮ ਕੋਰਟ ਨੇ ਰਿਵਿਊ ਚ ਇਹ ਮੰਨਿਆ ਕਿ ਬਈ ਜਿਹੜੇ ਖਿਡਾਰੀ ਹੁੰਦੇ ਨੇ, ਬਾਕਸਰ ਹੁੰਦੇ ਨੇ, ਅਸਲ ਦੇ ਵਿੱਚ ਇਹਨਾਂ ਦੇ ਹੱਥ ਹੀ ਹਥਿਆਰਾਂ ਵਰਗੇ ਹੁੰਦੇ ਆ। ਉਹਨੂੰ ਪੜ੍ਹੋ ਨਾ, ਜੱਜਮੈਂਟ ਨੂੰ 24 ਪੰਨਿਆਂ ਦੀ ਆ। ਤਾਂ ਇਸ ਕਰਕੇ ਬਾਅਦ ਦੇ ਵਿੱਚ ਉਹਨਾਂ ਮੰਨਿਆ ਕਿ ਠੀਕ ਹੈ, ਗੈਰ ਇਰਾਦਤਨ ਹੱਤਿਆ ਜ਼ਰੂਰ ਆ, ਪਰ ਇਹ ਨਹੀਂ ਹੈ ਕਿ ਕੱਲਾ ਜੁਰਮਾਨਾ ਲਾ ਦਈਏ। ਤਾਂ ਇਹਦੇ ਵਿੱਚ ਕੁਝ ਦੰਡ ਜਿਹੜਾ ਉਹ ਦੇਣਾ ਚਾਹੀਦਾ ਹੈ। ਸੋ ਇਸ ਕਰਕੇ ਉਹਦਾ ਜਿਹੜਾ ਮਜ਼ਮੂਨ ਪੜ੍ਹੋਗੇ ਤੁਸੀਂ ਉਸ ਜੱਜਮੈਂਟ ਦਾ, ਉਹਦੇ ਵਿੱਚ ਜਿਹੜੇ ਸ਼ਲੋਕ ਲਿਖੇ ਗਏ ਨੇ ਸੰਸਕ੍ਰਿਤ ਦੇ, ਤਾਂ ਉਹਦੀ ਵਿਆਖਿਆ ਵੀ ਕੁਝ ਇਸੇ ਤਰ੍ਹਾਂ ਦੀ ਹੈ ਕਿ ਦੰਡ ਜ਼ਰੂਰ ਦਿੱਤਾ ਜਾਣਾ ਚਾਹੀਦਾ। ਹਾਂ, ਉਮਰ ਦਾ ਤਕਾਜ਼ਾ ਜ਼ਰੂਰ ਦੇਖਣਾ ਚਾਹੀਦਾ। ਤੇ ਸਿੱਧੂ ਦੀ ਥੋੜੀ ਜਿਹੀ ਰਹਿਤ ਵੀ ਮੇਰੇ ਖਿਆਲ ਦੇ ਨਾਲ ਇਸੇ ਕਰਕੇ ਹੋ ਗਈ, ਨਹੀਂ ਤਾਂ ਸ਼ਾਇਦ ਸਜ਼ਾ ਹੋਰ ਵੀ ਜੀ। ਸੋ ਜਿਹੜੀ ਜਿਹੜਾ ਸੁਪਰੀਮ ਕੋਰਟ ਦੇ ਦੁਆਰਾ ਆਪਣੇ ਫੈਸਲੇ ਨੂੰ ਦੁਬਾਰਾ ਉਲਟ ਦੇਣਾ, ਕੀ ਇਹ ਆਮ ਹੁੰਦਾ ਆ ਜਾਂ ਬਹੁਤ ਘੱਟ ਦੇਖਿਆ ਜਾਂਦਾ ਹੈ? ਜੀ ਬਿਲਕੁਲ। ਮੇਰੇ ਗਵਾਂਢ ਪਿੰਡ 6 ਕਤਲ ਹੋਏ ਸਨ, 6 ਬੰਦੇ ਮਾਰੇ ਸਨ। ਰਾਮ ਸਰਵਨ ਉਹਦਾ ਨਾਮ ਸੀਗਾ, ਮੈਨੂੰ ਅੱਜ ਵੀ ਯਾਦ ਆ। 6 ਜੀ ਮਾਰਤੇ ਉਸ ਬੰਦੇ ਨੇ, ਮੋਟਰ ਤੇ ਰਹਿੰਦੇ ਹੁੰਦੇ ਸਨ। ਅੱਛਾ, ਸੈਸ਼ਨ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ। ਸੈਸ਼ਨ ਕੋਰਟ ਨੇ ਬਰੀ ਕਰ ਦਿੱਤਾ, ਮਾਮਲਾ ਉੱਤੇ ਗਿਆ ਜਦੋਂ, ਤਾਂ ਫਿਰ ਉਸੇ ਜੱਜ ਕੋਲ ਆਇਆ ਮਾਮਲਾ ਰਿਵਿਊ ਵਾਸਤੇ ਕਿ ਆਪਣੇ ਫੈਸਲੇ ਨੂੰ ਰਿਵਿਊ ਕਰੋ। 6 ਬੱਚੇ ਵੀ ਵਿੱਚ ਮਰੇ ਨੇ, 6 ਜੀਆਂ ਦੇ। ਉਹ ਬੰਦੇ ਨੂੰ ਜਦ ਤੱਕ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਸੀ, ਪੁਲਿਸ ਪੈ ਗਈ ਸਖਤੇ ਚ ਵੀ ਹੁਣ ਕੀ ਕਰੀਏ, ਕੇਸ ਤਾਂ ਦੁਬਾਰਾ ਚੱਲ ਪਿਆ। ਉਹਨੂੰ ਕਈ ਸਾਲਾਂ ਬਾਅਦ ਲੱਭਿਆ ਗਿਆ। ਮੈਂ ਤੁਹਾਨੂੰ, ਮੇਰੇ ਪਿੰਡ ਦੇ ਨਾਲ ਪਿੰਡ ਹੈ ਬੁਰਜ ਸਿੱਧਵਾਂ, ਉਹ ਸਾਡੇ ਏਰੀਏ ਦੇ ਬਹੁਤ ਲੋਕ US ਚ ਰਹਿੰਦੇ, ਉਹਨਾਂ ਨੂੰ ਪਤਾ ਹੋਏਗਾ ਇਸ ਕਤਲ ਕਾਂਡ ਦਾ। ਤਾਂ ਫਿਰ ਹੋਇਆ ਕੀ ਸੀ ਕਿ ਉਹਨੂੰ ਕਈ ਸਾਲਾਂ ਬਾਅਦ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ। ਉਸੇ ਕੋਰਟ ਚੋਂ ਹੀ ਮੁੜ ਕੇ ਫਿਰ ਉਹਨੂੰ ਸਜ਼ਾ ਸੁਣਾਈ ਗਈ ਜਿੱਥੋਂ ਬਰੀ ਕਰ ਦਿੱਤਾ ਗਿਆ ਸੀ। ਜੀ ਜੀ ਜੀ। ਅਗਲੇ ਕਾਲਰ ਬਲਵਿੰਦਰ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਬਲਵਿੰਦਰ ਸਿੱਧੂ ਜੀ। ਹਾਂਜੀ ਹਾਂਜੀ ਜੀ ਬਲਵਿੰਦਰ, ਸਤਿ ਸ੍ਰੀ ਅਕਾਲ ਜੀ। ਜੀ
ਮੇਰਾ ਸਵਾਲ ਇਹ ਹੈ ਜੀ, ਇਹ ਪਿੱਛੇ ਜੀ ਇੱਕ ਸੈਂਟਰ ਸਰਕਾਰ ਨੇ LG ਨੂੰ ਪਾਵਰਾਂ ਦੇ ਦਿੱਤੀਆਂ ਸੀ ਦਿੱਲੀ ਦੀਆਂ, ਤੇ ਇਹਨਾਂ ਨੇ ਕੇਸ ਕੀਤਾ ਸੀ ਦਿੱਲੀ ਸਰਕਾਰ ਨੇ, ਕੇਜਰੀਵਾਲ ਸਾਹਿਬ ਨੇ ਵੀ ਇਹ ਪਾਵਰਾਂ ਸਾਡੇ ਕੋਲ ਚਾਹੀਦੀਆਂ ਨੇ। ਪਿਛਲੇ ਬੁੱਧਵਾਰ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ, ਉਹਦਾ ਕੀ ਬਣਿਆ ਉਹ ਦੱਸੋ ਜਰਾ। ਨਹੀਂ ਜੀ, ਸੁਪਰੀਮ ਕੋਰਟ ਚ ਪਹਿਲਾਂ ਇਹਨਾਂ ਤਾਕਤਾਂ ਦੀ ਵਿਆਖਿਆ ਹੋ ਚੁੱਕੀ ਆਲਰੇਡੀ, ਪਰ ਕੀ ਹੈ ਕਿ ਜਦੋਂ ਉਹ ਸਾਰੀ ਵਿਆਖਿਆ ਹੋ ਗਈ, ਅੱਡ ਅੱਡ ਮਤਲਬ ਕਿ ਚੀਜ਼ਾਂ ਵੰਡ ਦਿੱਤੀਆਂ ਗਈਆਂ, ਤੈਅ ਕਰ ਦਿੱਤੀਆਂ ਗਈਆਂ, ਉਹ ਮਾਮਲਾ ਫਿਰ ਵਿਗੜ ਗਿਆ। ਕਿਉਂਕਿ ਉਹਨੂੰ ਲੱਗਿਆ ਕਿ ਮੇਰੀਆਂ ਤਾਕਤਾਂ ਵੱਡੀਆਂ ਨੇ, ਉਹਨੂੰ ਲੱਗਿਆ ਮੇਰੀਆਂ ਤਾਕਤਾਂ ਵੱਡੀਆਂ ਨੇ, ਦੋਵਾਂ ਚੀਜ਼ਾਂ ਦੀ ਫੇਰ ਟਸਲਬਾਜ਼ੀ ਹੋ ਗਈ ਤੇ ਮਾਮਲਾ ਫਿਰ ਸੁਪਰੀਮ ਕੋਰਟ 'ਚ ਚਲੇ ਗਿਆ। ਤਾਂ ਉਹਦੇ 'ਚ ਫੈਸਲਾ ਨਹੀਂ ਆਇਆ ਹਾਲੇ, ਉਹ ਸੁਣਵਾਈ ਚੱਲ ਰਹੀ ਹੋਏਗੀ ਜਾਂ ਮਾਮਲਾ ਲੱਗਿਆ ਹੋਏਗਾ। ਜਿਸ ਦਿਨ ਫੈਸਲਾ ਆਇਆ ਅਸੀਂ ਜ਼ਰੂਰ ਅਪਡੇਟ ਕਰਾਂਗੇ। ਥੈਂਕ ਯੂ ਜੀ। ਅਗਲੇ ਕਾਲਰ ਬੂਟਾ ਸਿੰਘ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਬਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਹੈ ਜੀ, ਧੰਨਵਾਦ। ਅੱਛਾ ਜੀ, ਗੱਲ ਇਹ ਆ ਵੀ ਸਿਆਣੇ ਆਂਦੇ ਨੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਤੇ ਇਹ ਜਿਹੜੇ ਨਵਜੋਤ ਸਿੱਧੂ ਤੇ ਜਿਹੜੇ ਕਹਿੰਦੇ ਨਾ ਵੀ ਇਹ ਐ ਕਰਤਾ ਇਹਨੇ ਆ ਕਰਤਾ, ਤੇ ਦੁੱਧ ਧੋਤਾ ਕੋਈ ਵੀ ਨਹੀਂ। ਜਿਹੜਾ ਪਾਰ ਚ ਫੜਿਆ ਜਾਂਦਾ ਉਹ ਚੋਰ ਆ, ਤੇ ਜਿਹੜੇ ਨਹੀਂ ਫੜੇ ਜਾਂਦੇ ਉਹ ਸਾਧ ਆ। ਤੇ ਇੰਨਾ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ, ਜਿਨ੍ਹਾਂ ਨੇ ਰਲ ਕੇ ਖਾਧਾ, ਸਾਰੇ ਰਲ ਕੇ ਚੋਰੀਆਂ ਕੀਤੀਆਂ, ਡਾਕੇ ਮਾਰੇ ਆ। ਤੇ ਦੂਜਾ ਸਵਾਲ ਮੇਰਾ ਇਹ ਆ ਜੀ ਵੀ ਆਪਣਾ ਮੈਨੂੰ ਲੱਗਦਾ 47 ਬਣੀ ਖੜੀ ਆ ਜੀ ਭਾਰਤ ਦੇ ਵਿੱਚ 1947। ਮੁਸਲਮਾਨਾਂ ਦਾ ਕੀ ਕੁਛ ਕੋਈ ਜਾਂਦਾ ਤੇ ਘੱਟ ਮਿਹਨਤ ਕਰਨਾ, ਇੰਨਾ ਹੀ ਹੈ ਜੀ। ਕੱਟੋ ਜੀ ਨਾ ਮੇਰਾ ਵੀਰ, ਥੈਂਕ ਯੂ ਜੀ। ਜੀ ਦੇਖੋ, ਗੱਲ ਇਹ ਆ ਕਿ ਚਲੋ 47 ਨਾ ਹੀ ਆਵੇ, 47 ਦਾ ਸੰਤਾਪ ਜਿਹੜਾ ਆ ਉਹ ਬੜਾ ਭਾਰਾ ਹੈ। ਅਸੀਂ 47 ਦੇ ਸੰਤਾਪ ਦੇ ਮਾਰੇ ਹਾਲੇ ਤੱਕ ਵੀ ਇੱਥੇ ਰੋਨੇ ਆ ਕਈ ਵਾਰ, ਜਦੋਂ ਪੁਰਾਣੀਆਂ ਗੱਲਾਂ ਸਾਨੂੰ ਸੁਣਾਈਆਂ ਜਾਂਦੀਆਂ ਕਿ ਉਧਰ ਸਾਡਾ ਕਿਹੋ ਜਿਹਾ ਕਾਰੋਬਾਰ ਸੀਗਾ। ਸੋ 47 ਤਾਂ ਕਦੇ ਵੀ ਕਿਸੇ ਨਾਲ ਵੀ ਨਾ ਵਾਪਰੇ, ਬਹੁਤ ਔਖਾ ਹੈ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਸਿੱਧੂ ਬਾਰੇ ਦੇਖੋ, ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੋ ਖੁਸ਼ੀ ਮਨਾ ਰਹੇ ਨੇ, ਦੇਖੋ ਖੁਸ਼ੀ ਜੋ ਤਾਂ ਪੀੜਤ ਪਰਿਵਾਰ ਹੈ ਬਾਈ ਉਹ ਤੇ ਮਨਾਏਗਾ। ਉਹਨਾਂ ਨੇ 34 ਸਾਲ ਫਾਈਟ ਕੀਤੀ ਹੈ, ਕਦੇ ਉਹਨਾਂ ਦਾ ਧਿਆਨ ਦੇ ਕੇ ਦੇਖੋ ਕਿ ਬਾਈ ਉਹ ਬੰਦੇ ਕਿਸ ਤਰ੍ਹਾਂ ਪਲ ਦਰ ਪਲ ਲੜੇ ਹੋਣੇ ਆ ਇਹੋ ਜਿਹੇ ਬੰਦੇ ਨਾਲ, ਜਿਹੜਾ ਕਿਸੇ ਟਾਈਮ ਬੰਦਾ ਕਮਾਂਤਰੀ ਸਿਤਾਰਾ ਸੀ, ਉਸ ਤੋਂ ਬਾਅਦ ਉਹ ਸੈਂਟਰ ਪਾਵਰ ਦਾ ਹਿੱਸਾ ਬਣ ਗਿਆ, ਉਸ ਤੋਂ ਬਾਅਦ ਸਟੇਟ ਪਾਵਰ ਦਾ ਹਿੱਸਾ ਬਣ ਗਿਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੱਡੀ ਲੀਗਲ ਫਾਈਟ ਟਫ ਰਹੀ ਹੋਏਗੀ। ਸੋ ਇਹ ਆ ਕਿ ਉਹਨਾਂ ਵਾਸਤੇ ਤਾਂ ਖੁਸ਼ੀ ਦਾ ਸਬੱਬ ਹੈ, ਪਰ ਜਿਹੜੇ ਏਦਾਂ ਸਿਆਸੀ ਸ਼ਰੀਕ ਮਨਾ ਰਹੇ ਆ ਉਹਨਾਂ ਨੂੰ ਪਤਾ ਨਹੀਂ ਲੀਡਰ ਦੀ ਜੜ ਜਿਹੜੀ ਉਹ ਜ਼ਮੀਨ ਤੋਂ ਗਿੱਠ ਉੱਚੀ ਹੁੰਦੀ ਹੈ। ਉਹ ਕਿਸੇ ਤੇ ਵੀ ਉਸ ਗੱਲ ਦੇ ਨਾਲ ਮੈਂ ਮੁਤਫਿਕ ਆ ਕਿ ਉਹ ਲੀਡਰ ਦੀ ਜਿਹੜੀ ਜੜ ਹੈ ਉਹ ਜ਼ਮੀਨ ਤੋਂ ਗਿੱਠ ਉੱਚੀ ਹੁੰਦੀ ਹੈ, ਕਿਸੇ ਟਾਈਮ ਵੀ ਪੱਟਿਆ ਜਾ ਸਕਦਾ ਉਹ ਰੁੱਖ। ਤਾਂ ਖੁਸ਼ੀ ਵਾਕਿਆ ਨਹੀਂ ਕਰਨੀ ਚਾਹੀਦੀ। ਹਾਂ ਠੀਕ ਹੈ, ਮੈਂ ਤਾਂ ਕਹਿੰਦਾ ਕਿ ਕਿਸੇ ਦੇ ਵੀ ਜੇਲ੍ਹ ਜਾਣ ਤੇ ਖੁਸ਼ੀ ਨਹੀਂ ਹੋਣੀ ਚਾਹੀਦੀ। ਇਹ ਕਈ ਵਾਰ ਬੰਦੇ ਦੇ ਬੇਵਸੀ ਵਾਲਾ ਆਲਮ ਹੋ ਜਾਂਦਾ ਆ, ਬੰਦਾ ਨਹੀਂ ਕਰਨਾ ਚਾਹੁੰਦਾ, ਸ਼ਾਇਦ ਕਰਕੇ ਕਿ ਪਤਾ ਨਹੀਂ ਕਿੰਨਾ ਕੁ ਪਛਤਾਉਂਦਾ ਹੋਏਗਾ ਸਿੱਧੂ। ਇਹ ਤਾਂ ਸਿੱਧੂ ਹੀ ਜਾਣਦਾ ਹੈ ਨਾ ਕਿ ਬਈ ਇੱਕੋ ਇੱਕ ਕੇਸ ਸੀਗਾ ਜਿਹਨੇ ਸਿੱਧੂ ਨੂੰ ਇੰਨਾ ਬੇਚੈਨ ਕਰ ਦਿੱਤਾ। 34 ਸਾਲ ਸਿੱਧੂ ਨੇ ਮਾਨਸਿਕ ਸੰਤਾਪ ਵੀ ਭੋਗਿਆ। ਸਜ਼ਾ ਤਾਂ ਸਰੀਰਕ ਤੌਰ ਤੇ 1 ਸਾਲ ਦੀ ਹੋਈ ਹੈ ਨਾ, ਪਰ ਉਹ ਤੁਸੀਂ ਇਹ ਦੇਖੋ ਕਿ 34 ਸਾਲ ਦੀ ਮਾਨਸਿਕ ਸਜ਼ਾ ਵੀ ਹੁੰਦੀ ਹੈ ਕਿਸੇ ਸੈਲੀਬ੍ਰਿਟੀ ਨੂੰ। ਸੋ ਇਸ ਕਰਕੇ ਇਹ ਗੱਲ ਨਾਲ ਮੈਂ ਸਹਿਮਤ ਹਾਂ। ਖੁਸ਼ੀ ਚਾਹੇ ਅਸੀਂ ਹੋਈਏ, ਮੀਡੀਆ ਵਾਲੇ ਹੋਈਏ, ਤੇ ਚਾਹੇ ਕੋਈ ਸਿਆਸਤ ਵਾਲਾ ਹੋਵੇ, ਖੁਸ਼ੀ ਇਸ ਤਰ੍ਹਾਂ ਨਹੀਂ ਮਨਾਉਣੀ ਚਾਹੀਦੀ। ਕਿਉਂਕਿ ਇਸ ਮਾਮਲੇ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ ਜੇਲ੍ਹ ਜਾਂਦਾ, ਉਹਦੇ ਬੱਚੇ, ਉਹਦੀ ਘਰਵਾਲੀ, ਮਾਂ ਬਾਪ, ਉਹ ਸਾਰੇ ਤੜਫਦੇ ਤਾਂ ਹੈ। ਸਾਨੂੰ ਉਹਨਾਂ ਦਾ ਘੱਟੋ ਘੱਟ ਖਿਆਲ ਰੱਖਣਾ ਚਾਹੀਦਾ, ਕਿਸੇ ਦਾ ਮਜ਼ਾਕ ਨਾ ਡਾਈ ਜੀ। ਅਗਲੇ ਕਾਲਰ ਅਰਜਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜੋ ਸਰਕਾਰ ਜੋ ਵੀ ਕੁਝ ਕਰ ਰਹੀ ਹੈ, ਚਲੋ ਆਪਣੇ ਮਨੋਂ ਤਾਂ ਸਾਰਾ ਕੁਝ ਕਹਿ ਰਿਹਾ ਵੀ ਆਪਾਂ ਵਧੀਆ ਕਰ ਰਹੇ ਹਾਂ, ਪਰ ਹਮੇਸ਼ਾ ਜਦੋਂ ਵੀ ਆਪਾਂ ਘਰ ਦੀ ਸਫਾਈ ਵੀ ਕਰਦੇ ਹਾਂ ਤਾਂ ਹਮੇਸ਼ਾ ਛੱਤ ਦੇ ਉੱਪਰੋਂ ਸ਼ੁਰੂ ਕਰਦੇ ਹਾਂ ਵੀ ਡਸਟ ਜਿਹੜੀ ਮਿੱਟੀ ਉੱਪਰੋਂ ਥੱਲੇ ਗਿਰੇ, ਥੱਲੋਂ ਮੁੜ ਕੇ ਵਿਹੜੇ 'ਚ ਸਫਾਈ ਕਰਕੇ ਆਪਾਂ ਬਾਹਰ ਸਿੱਟਦੇ ਹਾਂ। ਇਹ ਸਰਕਾਰ ਦੀ ਕੀ ਐਸੇ ਕਿਹੜੇ ਕੰਮ ਨੇ? ਜਿਹੜਾ ਕੰਮ ਵੀ ਕਰਦੇ ਆ ਪੁੱਠੇ ਪਾਸੋਂ ਵੀ ਸ਼ੁਰੂ ਕਰਦੇ ਆ। ਜੇ ਨਸ਼ਿਆਂ ਦਾ ਕੰਮ ਹੈ ਉਹ ਵੀ ਛੋਟੇ ਛੋਟੇ ਸਮਗਲਰ ਫੜ ਲਓ, ਵੱਡਾ ਕੋਈ ਨਹੀਂ ਫੜਦੇ। ਜਿਹੜਾ ਜ਼ਮੀਨਾਂ ਦੀ ਗੱਲ ਹੈ, ਜ਼ਮੀਨਾਂ ਦੇ ਕਬਜ਼ੇ ਛਡਾਉਂਦੇ ਆ, ਉਹ ਛੋਟੇ ਛੋਟੇ ਤੋਂ ਸ਼ੁਰੂ ਕਰਦੇ ਆ। ਕਿੰਨੇ ਇੱਥੇ ਧਾਰਮਿਕ ਸਥਾਨ ਨੇ ਜਿਨ੍ਹਾਂ ਨੇ ਕਬਜ਼ੇ ਕਰੇ ਹੋਏ ਨੇ? ਰਾਧਾ ਸਵਾਮੀ ਸਾਸੰਗ ਵਾਲੇ ਆ, ਦੂਜੇ ਆ, ਤੀਜੇ ਆ, ਥੋੜੇ ਨੇ, ਚਲੋ ਉਹ ਛੱਡ ਦਈਏ। ਪਰਲ ਗਰੁੱਪਾਂ ਦਾ ਨਿਰਮਲ ਭੰਗੂ ਹੈ, ਠੀਕ ਹੈ ਜੀ, ਉਹ ਕਿੰਨੇ ਹਜ਼ਾਰਾਂ ਕਰੋੜ ਲੈ ਕੇ ਲੋਕਾਂ ਦਬ ਕੇ ਬੈਠਾ। ਉਹ ਮਸਲੇ ਵੱਲ ਕੋਈ ਨਹੀਂ ਜਾਂਦਾ। ਹੁਣ ਉਹ ਭਦੌੜ ਵਾਲੇ MLA ਦੀ ਮੈਂ ਵੀਡੀਓ ਦੇਖ ਰਿਹਾ ਸੀਗਾ, ਉਹ
ਲਾਮ ਲਸ਼ਕਰ ਲੈ ਕੇ ਨਾਲ, ਜਿੱਦਾਂ ਤੁਸੀਂ ਕਬਜ਼ਾ ਲੈਣ ਜਾਂਦੇ ਹੋ, ਉਹ 15-20 ਜਾਣੇ ਨਾਲ ਲਈ ਫਿਰਦਾ, ਪਰਨੇ ਲਏ, ਉਹ ਵੀਡੀਓ ਬਣਾਈ ਜਾ ਰਿਹਾ, ਫੋਟੋ ਸ਼ੂਟ ਕਰ ਰਿਹਾ। ਤੁਸੀਂ ਡਰਾਮੇ ਕਿਉਂ ਕਰ ਰਹੇ ਹੋ ਏਦਾਂ? ਜਾ ਕੇ ਤੁਸੀਂ SDM ਦੀ ਕੁਰਸੀ ਤੇ ਬੈਠ ਜਾਂਦੇ, DC ਦੀ ਕੁਰਸੀ ਤੇ ਬੈਠ ਜਾਂਦੇ। ਉਹ ਹੈਡ ਟੀਚਰ ਦੀ ਦਿਖ ਰਿਹਾ ਸੀ ਵੀਡੀਓ, ਹੈਡ ਟੀਚਰ ਮੌਜੂਦ ਨਹੀਂ ਸੀ ਆਪਣੀ ਡਿਊਟੀ ਤੇ, ਪਰ ਘੱਟੋ ਘੱਟ ਇੰਨੀ ਤਾਂ ਹੈਸੀਅਤ ਨਹੀਂ ਹੈ MLA ਦੀ ਕਿ ਜਾ ਕੇ ਹੈਡ ਟੀਚਰ ਦੀ ਕੁਰਸੀ ਤੇ ਬੈਠ ਜੇ। ਤੁਸੀਂ ਗਏ, ਇੱਕ ਤਾਂ ਰੇਡ ਸ਼ਬਦ ਹੀ ਗਲਤ ਹੈ। ਰੇਡ ਕੋਈ ਕੋਠੇ ਤੇ ਰੇਡ ਨਹੀਂ ਮਾਰਨ ਚੱਲੇ, ਇਹ ਇੱਕ ਚੈਕਿੰਗ ਲਈ ਚੱਲੇ ਆ। ਤੁਸੀਂ ਫੈਸਿਲਿਟੀ ਦੇ ਰਹੇ ਹੋ ਲੋਕਾਂ ਨੂੰ, ਜੋ ਵੀ ਤੁਸੀਂ ਚੈਕਿੰਗ ਕਰਨ ਜਾ ਰਹੇ ਹੋ, ਜਿੱਥੇ ਵੀ ਜਿਸ ਡਿਪਾਰਟਮੈਂਟ 'ਚ ਜਾ ਰਹੇ ਹੋ ਤੇ ਤੁਸੀਂ ਚੈਕਿੰਗ ਕਰਨ, ਕੋਈ ਫੈਸਿਲਿਟੀ ਦਿੱਤੀ ਤੁਸੀਂ ਉਹਨਾਂ ਨੂੰ? ਉਸ ਤੋਂ ਬਾਅਦ ਤੁਸੀਂ ਤਾਂ ਹੱਕਦਾਰ ਹੈਗੇ ਹੋ। ਹੁਣ ਜੇ ਅਸੀਂ ਸਵਾਲ, ਅੱਜ ਸਰਕਾਰ ਬਣੀ ਨੂੰ 61 ਦਿਨ ਹੋਏ ਆ, 62 ਦਿਨ, ਅਸੀਂ ਸਵਾਲ ਚੱਕੀਏ ਆਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਹੋਇਆ, ਤਾਂ ਕਹਿੰਦੇ ਆ ਕਿ ਸਾਨੂੰ ਦੇਣ ਦਿਓ। ਜਦੋਂ ਕੋਈ ਡਿਪਾਰਟਮੈਂਟ ਤੇ ਰੇਡ ਮਾਰ ਜਾਂਦੇ ਹੋ, ਉਹਨੂੰ ਤੁਸੀਂ ਮੌਕਾ ਨਹੀਂ ਦਿੰਦੇ। ਇਹ ਕਿੱਧਰ ਦਾ ਅਸੂਲ ਹੈ? ਧੰਨਵਾਦ ਭਾਜੀ। ਥੈਂਕ ਯੂ ਜੀ। ਇਹ ਤੁਹਾਡੇ ਵਿਚਾਰ ਜ਼ਿਆਦੇ ਹੈ ਭਾਜੀ, ਮੇਰੇ ਲਈ ਤਾਂ ਸਵਾਲ ਕੋਈ ਨਹੀਂ ਹੈਗਾ, ਤੇ ਪਰ ਤਕਰੀਬਨ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਸਹਿਮਤ ਹਾਂ ਕਿ ਨਹੀਂ ਹੋਣਾ ਚਾਹੀਦਾ, ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ। ਪਰ ਜਿਹੜੀ ਤੁਸੀਂ ਭੰਗੂ ਵਾਲੀ ਗੱਲ ਕਹਿ ਰਹੇ ਹੋ, ਭੰਗੂ ਤਾਂ ਆਲਰੇਡੀ ਜੇਲ੍ਹ ਦੇ ਵਿੱਚ ਹੈ, ਉਹਦੀਆਂ ਜ਼ਮੀਨਾਂ ਦੀ ਵਿਕਰੀ ਤੇ ਰੋਕ ਹੈ। ਦੂਜੀ ਚੀਜ਼ ਇਹ ਹੈ ਕਿ ਜਿਹੜੇ ਡੇਰੇ ਨੇ ਇਸ ਤਰ੍ਹਾਂ ਦੇ, ਬਿਲਕੁਲ ਮੈਂ ਕਹਿੰਦਾ ਕਿ ਉਹਨਾਂ ਡੇਰਿਆਂ ਤੋਂ, ਠੀਕ ਹੈ ਜੇ ਧਾਰਮਿਕ ਸਥਾਨ ਹੈ ਨਾ ਢਾਓ, ਪਰ ਉਹਨਾਂ ਤੋਂ ਉਹ ਸਾਰੀਆਂ ਚੀਜ਼ਾਂ ਦੀ ਵਸੂਲੀ ਕਰਕੇ ਜਿਨ੍ਹਾਂ ਦੀ ਵੀ ਜ਼ਮੀਨ ਤੇ ਉਹ ਹੱਕਦਾਰੀ ਹੈ, ਉਹਦੀ ਹੱਕ ਰਸੀ ਕਰ ਦਿਓ, ਇਹ ਜ਼ਰੂਰੀ ਹੈ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਪੈਸਾ ਵੀ ਜਿਹੜਾ ਉਹ ਹੁਣ ਏਦਾਂ ਕਰ ਰਹੇ ਨੇ ਕਿ ਜਿਵੇਂ ਹੁਣ ਜ਼ਮੀਨ ਦੀ ਗੱਲ ਕਰ ਰਹੇ ਆ, ਮੈਂ ਇਸ ਪਾਲਿਸੀ ਦੇ ਨਾਲ ਵੀ ਥੋੜਾ ਸਹਿਮਤ ਨਹੀਂ ਆ। ਸ਼ਾਮਲਾਟ ਜ਼ਮੀਨ ਬਾਰੇ ਸ਼ਾਇਦ ਤੁਹਾਨੂੰ ਨੌਜਵਾਨ ਜਿਹੜੇ ਆਪਣੇ ਪੀੜ੍ਹੀ ਚੋਂ ਨੇ ਉਹਨਾਂ ਨੂੰ ਨਹੀਂ ਪਤਾ ਹੋਏਗਾ। ਆਪਣੇ ਜਿਹੜੇ ਬਜ਼ੁਰਗ ਲਿਸਨਰ ਹੈ ਉਹ ਤੁਹਾਨੂੰ 1 ਮਿੰਟ ਚ ਦੱਸ ਦੇਣਗੇ ਕਿ ਸ਼ਾਮਲਾਟ ਜ਼ਮੀਨ ਜਿਹੜੀ ਉਹ ਸਾਂਝੀ ਜ਼ਮੀਨ ਹੁੰਦੀ ਆ, ਤਾਂ ਸਾਂਝੀ ਜ਼ਮੀਨ ਚੋਂ ਕੱਟੀ ਗਈ ਹੁੰਦੀ ਆ। ਉਹ ਤਾਂ ਜ਼ਮੀਨ ਦੇ ਮਾਲਕਾਂ ਦਾ ਇੱਕ ਕਹਿ ਲਓ ਕਿ ਜ਼ਮੀਨ ਦਾ ਟੁਕੜਾ ਹੁੰਦਾ ਸਾਂਝੀ ਵਰਤੋਂ ਵਾਸਤੇ, ਹੈ ਤਾਂ ਲੋਕਾਂ ਦਾ, ਜਨਤਾ ਦਾ। ਤੇ ਕੱਲ ਨੂੰ ਪੈਸੇ ਲੈ ਕੇ ਕੀ ਤੁਸੀਂ ਉਸ ਪਿੰਡ ਦੇ ਵਿਕਾਸ ਤੇ ਲਾਓਗੇ? ਇਹ ਬੜਾ ਵੱਡਾ ਸਵਾਲ ਆ, ਇਹ ਬਹੁਤ ਵੱਡਾ ਸਵਾਲ ਆ ਕਿ ਪੈਸਾ ਇਕੱਠਾ ਕਰਕੇ ਤੁਸੀਂ ਉੱਥੇ ਮਤਲਬ ਕਿ ਆਪਦੇ ਖਜ਼ਾਨੇ ਚ ਸੁੱਟ ਕੇ ਕੀ ਪਤਾ ਕਿੱਥੇ ਲਾਓਗੇ। ਪਰ ਇੱਕ ਪਿੰਡ ਦੀ ਜ਼ਮੀਨ ਆ, ਉਹ ਪਿੰਡ ਦੀ ਜ਼ਮੀਨ ਆ, ਉਹਦਾ ਮੁੱਲ ਪਿੰਡ ਦੇ ਵਿਕਾਸ ਤੇ ਲੱਗਣਾ ਚਾਹੀਦਾ, ਜਾਂ FD ਕਰਾ ਦਿਓ ਪਿੰਡ ਦੇ ਨਾਮ। ਜੀ ਜੀ ਜੀ। ਅਗਲੇ ਕਾਲਰ ਜਸਵਿੰਦਰ ਜੀ। ਹਾਂਜੀ ਮਿੰਟੂ ਜੀ। ਜੀ ਹਾਂਜੀ। ਮੇਰੇ ਦੋ ਨਿੱਕੇ ਕੁਇਕ ਸਵਾਲ ਹੀ ਹੋਣੇ ਆ, ਮੈਂ ਵਿਚਾਰ ਕੋਈ ਨਹੀਂ ਕਰਨੇ। ਪਹਿਲੀ ਤਾਂ ਗੱਲ ਇਹ ਆ ਵੀ ਸਿੱਧੂ ਦੇ ਜੇਲ੍ਹ ਜਾਣ ਦੇ ਨਾਲ ਇਹਦੇ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਲੜਨ ਤੇ ਕੋਈ ਇਫੈਕਟ ਪਊਗਾ ਕਿ ਨਹੀਂ? ਨਹੀਂ ਸਰ, ਨਹੀਂ ਪਏਗਾ। ਕਿਉਂ? ਦੋ ਕਾਰਨ ਹੈ। ਨੰਬਰ 1 ਕਿ ਸਜ਼ਾ 2 ਸਾਲ ਤੋਂ ਥੱਲੇ ਆ। ਤਾਂ ਦੂਜੀ ਚੀਜ਼ ਇਹ ਆ ਕਿ ਇਹ ਕਿਸੇ ਗੰਭੀਰ ਕੈਟਾਗਰੀ ਦਾ ਅਪਰਾਧ ਨਹੀਂ ਹੈ, ਮਤਲਬ NDPS ਨਹੀਂ ਹੈ, ਰੇਪ ਨਹੀਂ ਹੈ, ਦੇਸ਼ ਧਰੋਹ ਨਹੀਂ ਹੈ। ਸੋ ਇਸ ਕਰਕੇ ਨਾ ਇਹ ਕਰਪਸ਼ਨ ਦਾ ਮਾਮਲਾ ਹੈ, ਇੱਕ ਹਾਦਸੇ ਦਾ ਮਾਮਲਾ ਹੈ। ਇਹਨੂੰ ਗੈਰ ਇਰਾਦਤਨ ਹੱਤਿਆ ਕਿਹਾ ਜਾਂਦਾ, ਇੱਕ ਹਾਦਸਾ 304A ਐਕਸੀਡੈਂਟਲ। ਸੋ ਗੱਲ ਇਹ ਆ ਕਿ ਇਸ ਮਸਲੇ ਨੂੰ ਦੋਨਾਂ ਪੱਖ ਤੋਂ ਜੇ ਦੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਕੀ ਅੰਗਰੇਜ਼ੀ ਦਾ ਸ਼ਬਦ ਆਪਾਂ ਇਸਤੇਮਾਲ ਕਰਦੇ ਰਾਜਕਰਨਵੀਰ ਜੀ, ਐਲੀਜੀਬਲ, ਤਾਂ ਉਹ ਬਿਲਕੁਲ ਉਹ ਰੱਖਦਾ ਐਲੀਜੀਬਿਲਟੀ। ਜੀ ਬਿਲਕੁਲ। ਹਾਂਜੀ ਮੇਰਾ ਛੋਟਾ ਜਿਹਾ ਸਵਾਲ ਹੋ ਰਿਹਾ ਜੀ, ਨਿੱਕਾ ਜਿਹਾ ਉਹੀ ਹੈ ਕਿ ਜਿੱਦਾਂ ਸੁਪਰੀਮ ਕੋਰਟ ਨੇ ਸਜ਼ਾ ਦੇਣ ਵੇਲੇ ਸੰਸਕ੍ਰਿਤ ਦਾ ਕੁਝ ਲੋਕ ਕੋਟ ਕੀਤੇ ਆ ਉਹਨਾਂ ਨੇ, ਕੀ ਇਹ ਇੱਕ ਕਿਆ ਕਹਿੰਦੇ ਹੁੰਦੇ ਆ ਵੀ ਇੰਡੀਪੈਂਡੈਂਟ ਧਰਮ ਨਿਰਪੱਖ ਮੁਲਕ ਦੀ ਜਿਹੜੀ ਅਦਾਲਤ ਆ, ਸੈਕੂਲਰ ਅਦਾਲਤ ਆ, ਇਸ ਅਦਾਲਤ ਵਾਸਤੇ ਇਹ ਗੱਲ ਵਾਜਬ ਆ? ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਪਈ ਇੱਕ ਰਿਵਾਜ ਪਾ ਕੇ ਦੇਖਿਆ ਜਾ ਰਿਹਾ ਕਿ ਕੱਲ ਨੂੰ ਕਿਤੇ ਮਨੂ ਸਿਮਰਤੀ ਦਾ ਕੋਟ ਹੋਣ ਲੱਗ ਜੇ? ਇਹਦੇ ਬਾਰੇ ਮਾੜਾ ਜਿਹਾ ਦੱਸੋ। ਨਹੀਂ ਸਰ, ਨਹੀਂ ਸਰ, ਮਨੂ ਸਿਮਰਤੀ ਹੋਰ ਚੀਜ਼ ਆ, ਮਨੂ ਸਿਮਰਤੀ ਨਹੀਂ ਹੈ ਇੱਥੇ। ਮਤਲਬ ਕਿ ਰਲਦਾ ਮਿਲਦਾ ਇੱਕ ਸ਼ਲੋਕ ਲਿਆ ਗਿਆ, ਇੱਕ ਵਿਆਖਿਆ ਕੀਤੀ ਗਈ ਆ ਸਜ਼ਾ ਦੀ ਕਿ ਬਈ ਗੱਲ ਇਹ ਆ ਕਿ ਸਜ਼ਾ ਦੇਣ ਵਾਲੇ ਦਾ ਸਰੀਰ ਦਾ ਜੋ ਮਤਲਬ ਕਿ ਉਸ ਸਮੇਂ ਉਮਰ ਦਾ ਤਕਾਜ਼ਾ ਉਹ ਦੇਖਿਆ ਜਾਂਦਾ ਹੈ ਕਿ ਕਿਤੇ ਐਸੀ ਸਜ਼ਾ ਨਾ ਦੇ ਦਈਏ ਜਿਹਦੇ ਨਾਲ ਉਹ ਮਰ ਜਾਵੇ। ਸਜ਼ਾ ਭੁਗਤਦਾ ਮਤਲਬ ਕਿ ਉਹ ਕੋਟ ਕੀਤਾ ਗਿਆ, ਕਿਉਂਕਿ ਜੱਜ ਜਿਹੜੇ ਆ ਤੁਹਾਨੂੰ ਪਤਾ ਕਿ ਵੱਖ-ਵੱਖ ਧਰਮਾਂ ਤੋਂ ਆਉਣ ਦਿੰਦੇ ਆ, ਤਾਂ ਕੋਈ ਇਹਦੇ ਚ ਕੋਈ ਉਹ ਨਹੀਂ ਹੈਗਾ ਤੇ ਮਾੜੀ ਗੱਲ ਵੀ ਨਹੀਂ ਹੈ। ਕਿਉਂ ਅਸੀਂ ਇਹ ਚੀਜ਼ ਸੋਚਦੇ ਹਾਂ? ਜੇ ਉਹ ਸਨਾਤਨ ਚੋਂ ਲੈ ਲਿਆ ਗਿਆ ਤਾਂ ਕੀ ਫਰਕ ਹੈ? ਕੱਲ ਨੂੰ ਹੋ ਸਕਦਾ ਕੋਈ ਜੱਜ ਉੱਥੇ ਗੁਰਬਾਣੀ ਨੂੰ ਕੋਟ ਕਰ ਦੇਵੇ, ਗੁਰਬਾਣੀ ਵੀ ਤਾਂ ਬਹੁਤ ਸਾਰਾ ਕੁਝ ਕਹਿੰਦੀ ਹੈ ਨਾ ਇਹਦੇ ਬਾਰੇ, ਤਾਂ ਫਿਰ ਕੀ ਦੂਸਰੇ ਕਹਿਣਗੇ? ਤਾਂ ਸੈਕੂਲਰ ਦਾ ਮਤਲਬ ਹੀ ਇਹ ਆ ਕਿ ਜੇ ਕੋਈ ਢੁਕਵੀਂ ਚੀਜ਼ ਕਿਸੇ ਵੀ ਧਾਰਮਿਕ ਗ੍ਰੰਥ ਚੋਂ ਆਉਂਦੀ ਆ, ਮੈਂ ਤਾਂ ਕਹਿੰਦਾ ਕਿ ਜੇ ਕੋਈ ਆਇਤ ਆਉਂਦੀ ਕੁਰਾਨ ਦੀ ਤੇ ਤਦ ਵੀ ਕੀ ਹੈ, ਜੇ ਕੋਈ ਜੱਜ ਕਰਨਾ ਚਾਹੁੰਦਾ ਤਾਂ ਸੈਕੂਲਰਿਜ਼ਮ ਤਾਂ ਅਸਲੀ ਇਹੀ ਹੈ ਨਾ ਕਿ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ। ਫਿਰ
ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮੇਰੀ ਜੀ। ਹਾਂਜੀ, ਮੇਰੀ ਬੇਨਤੀ ਹੈ ਭਾਜੀ ਹੁਣਾਂ ਨੂੰ ਕਿ ਜਿਹੜੀ ਹੈਗੀ ਹੈ ਲਖੀਮਪੁਰ ਖੀਰੀ ਵਾਲਾ ਕੇਸ, ਉਹਦੇ ਬਾਰੇ ਕੀ ਅਪਡੇਟ ਹੈ, ਇੰਨਾ ਮੈਂ ਪਤਾ ਕਰਨਾ ਜੀ। ਹਾਂਜੀ, ਉਹਦੇ ਵਿੱਚ ਕੀ ਹੈ ਕਿ ਉਹ ਵਾਪਸ ਚਲੇ ਗਿਆ ਜੇਲ੍ਹ ਦੇ ਵਿੱਚ। ਉਹ ਮੁੰਡਾ ਜਿਹੜਾ ਆਸ਼ੀਸ਼, ਮਿਸ਼ਰਾ। ਤੇ ਉਹ ਇੱਕ ਦਿਨ ਆਇਆ ਸੀ, ਪੇਸ਼ੀ ਤੇ ਮੁੱਛਾਂ ਨੂੰ ਤਾਜ਼ਾ ਦਿੰਦਾ ਸੀਗਾ। ਚਲੋ ਕੋਈ ਗੱਲ ਨਹੀਂ, ਗਰਮੀ ਬੜੀ ਹੈ, ਤਾਂ ਨਿਕਲ ਜਾਣਗੇ। ਤਾਂ ਦੂਜੇ ਪਾਸੇ ਇਲਾਹਾਬਾਦ ਹਾਈ ਕੋਰਟ ਨੇ ਇੱਕ ਬੜੀ ਕਹ ਲੋ ਕਿ ਨਹੀਂ, ਇਲਾਹਾਬਾਦ ਕੋਰਟ ਨੇ ਜਾਂ ਲਖਨਊ ਕੋਰਟ ਨੇ ਇੱਕ ਟਿੱਪਣੀ ਕੀਤੀ ਸੀ ਪਿੱਛੇ ਜੇ, ਮੈਂ ਉਹ ਤੁਹਾਨੂੰ ਅਪਡੇਟ ਕਰ ਦਿੰਦਾ। ਉਹਦੇ ਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਕੇਂਦਰੀ ਵਜ਼ੀਰ ਯਾਨੀ ਉਹ ਮੁੰਡੇ ਦਾ ਪਿਓ, ਜੇਕਰ ਉਹ ਧਮਕੀ ਭਰੀ ਸਪੀਚ ਨਾ ਦਿੰਦਾ ਤੇ ਇਸ ਘਟਨਾ ਦਾ ਮੁੱਢ ਨਹੀਂ ਸੀ ਵੱਜਣਾ। ਤਾਂ ਕੋਰਟ ਕਿਤੇ ਨਾ ਕਿਤੇ ਇਸ਼ਾਰਾ ਕਰ ਰਿਹਾ ਵਾ, ਆਪਣੀ ਟਿੱਪਣੀ ਦੇ ਜ਼ਰੀਏ ਸੰਕੇਤ ਦੇ ਰਿਹਾ ਵਾ ਕਿ ਉਹ ਕੋਰਟ ਮੰਨਦਾ ਹੈ ਕਿ ਕਿਤੇ ਨਾ ਕਿਤੇ ਇਸ ਘਟਨਾ ਦੀ ਸਾਰੀ ਵਜ੍ਹਾ ਹੋ ਰਿਹਾ ਉਹ ਬੰਦਾ ਰਿਹਾ ਜਿਹੜਾ ਕਿ ਕੈਬਨਿਟ ਦਾ ਹਿੱਸਾ ਇਹਨਾਂ ਨੇ ਬੇਸ਼ਰਮੀ ਦੇ ਨਾਲ ਬਣਾ ਰੱਖਿਆ। ਜੀ ਜੀ। ਢਿੱਲੋਂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜੀ, ਮੇਰਾ ਤਾਂ ਇਹ ਆ ਕਿ ਇੱਕ ਤਾਂ ਆਪਣੇ ਇੰਡੀਆ ਦੇ ਵਿੱਚ ਗਰੀਬ ਤੇ ਅਮੀਰ ਦਾ ਫਰਕ ਬਹੁਤ ਵਾ। ਇੱਕ ਗਰੀਬ ਤੇ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਉਹਨੂੰ ਉਸੇ ਵੇਲੇ ਜੇਲ੍ਹ ਹੋ ਜਾਂਦੀ ਆ, 20-25 ਸਾਲਾਂ ਦੀ ਹੋ ਜਾਂਦੀ ਹੈ। ਜਿਹੜਾ ਅਮੀਰ ਵਾ ਸਿਆਸਤ ਵਾਲਾ ਆ, ਉਹਨੂੰ 1 ਸਾਲ ਦੀ 34 ਸਾਲ। ਜੇ ਕਿਸੇ ਦਾ ਪਰਿਵਾਰ ਦਾ ਕਮਾਊ ਬੰਦਾ ਜਾਂਦਾ ਲੱਗੇ, ਉਹ ਬੱਚਿਆਂ ਨੇ ਕਿੰਨਾ ਦੁੱਖ ਕੱਟਿਆ ਹੋਊਗਾ, ਕਿੱਦਾਂ ਆਪਣਾ ਗੁਜ਼ਾਰਾ ਕੀਤਾ ਹੋਊਗਾ। ਡੰਡੇ ਮਾਰ ਮਾਰ ਕੇ ਉਹਨੂੰ ਬੰਦੇ ਨੂੰ ਮਾਰਿਆ, ਮਗਰੋਂ ਇੱਕ ਧਮੋਕਣਾ ਬੰਦਾ ਕੋਈ ਮਰਦਾ। ਸਭ ਸਿਆਸਤ ਚੱਲ ਰਹੀ ਆ। ਜੇ 1 ਸਾਲ ਦੀ ਵੀ ਹੋ ਗਈ ਜੇਲ੍ਹ, ਗਾਹਾਂ ਥੋੜਾ ਜਿਹਾ ਜਿਹੜੇ ਸਿਆਸਤੀ ਬੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਮੌਕਾ ਆਊਗਾ ਸਾਨੂੰ ਵੀ ਇਹ ਜੇਲ੍ਹ ਹੋ ਸਕਦੀ ਆ। ਕੋਈ ਨਾ ਕੋਈ ਜਿਹੜੇ ਜਿੰਨੇ ਸਿਆਸਤ ਵਾਲੇ ਬੰਦੇ ਆ ਥੋੜਾ ਜਿਹਾ ਉਹ ਸੋਚਣਗੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ, ਗੁਰਫਤਿਹ ਜੀ। ਅੱਛਾ, ਨਹੀਂ ਸਰ, ਇਹਦੇ FIR ਵੀ ਇਹੀ ਗੱਲ ਕਹਿੰਦੀ ਆ, ਸਾਰਾ ਕੁਝ ਜਿਹੜੇ ਉਸ ਟਾਈਮ ਦੇ ਮਤਲਬ ਕਿ ਅਖਬਾਰ ਵੀ ਇਹੀ ਕਹਿੰਦੇ ਆ ਕਿ ਡੰਡੇ ਵਗੈਰਾ ਤਾਂ ਸ਼ਾਇਦ ਨਹੀਂ ਹੋਏ ਇਸਤੇਮਾਲ, ਬਲਕਿ ਇੱਕ ਘਸੁੰਨ ਵੱਜਿਆ। ਪਰ ਉਹ ਕਿਉਂਕਿ ਬਜ਼ੁਰਗ ਸਨ ਗੁਰਨਾਮ ਸਿੰਘ ਜੀ, ਤੇ ਮਤਲਬ ਕਿ ਉਹਦੇ ਬਾਅਦ ਹਾਰਟ ਅਟੈਕ ਆ ਗਿਆ। ਤਾਂ ਜੋ ਮਤਲਬ ਕਿ ਪੋਸਟਮਾਰਟਮ ਦੀ ਰਿਪੋਰਟ ਕਹਿੰਦੀ ਹੈ, ਕਿਉਂਕਿ ਪੋਸਟਮਾਰਟਮ ਹੁੰਦਾ ਸਰ, ਡੰਡੇ ਦੀ ਸੱਟ ਹੁੰਦੀ ਹੈ ਤਾਂ ਪੋਸਟਮਾਰਟਮ 'ਚ ਜ਼ਰੂਰ ਆਉਂਦੀ ਹੈ। ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਜਿਹੜਾ ਪੀੜਤ ਪਰਿਵਾਰ ਹੈ ਗੁਰਨਾਮ ਸਿੰਘ ਜੀ ਦਾ, ਉਹ ਵੀ ਕੋਈ ਇਸ ਤਰ੍ਹਾਂ ਮਤਲਬ ਕਿ ਮਾੜਾ ਮਾਤੜ ਪਰਿਵਾਰ ਨਹੀਂ ਹੈ। ਜੇ ਮਾਤੜ ਪਰਿਵਾਰ ਹੁੰਦਾ, ਤੁਸੀਂ ਸੋਚੋ 34 ਸਾਲ ਸੁਪਰੀਮ ਕੋਰਟ ਦੇ ਤੱਕ ਕੇਸ ਲੜਿਆ ਜਾ ਸਕਦਾ ਸੀ। ਉਹ ਲੜੇ ਹੀ ਨਹੀਂ, ਬਲਕਿ ਉਹਨਾਂ ਨੇ ਰਿਵਿਊ ਪਟੀਸ਼ਨ ਪਾਈ। ਇੱਕ ਪਾਸੇ ਸਿੰਘ ਵੀ ਵਕੀਲ ਹੋਵੇ, ਇੱਕ ਪਾਸੇ ਸਿੰਘ ਵੀ ਵਕੀਲ, ਜਿਹੜਾ ਦੇਸ਼ ਦਾ ਚੋਟੀ ਦਾ ਵਕੀਲ ਹੈ, ਤਾਂ ਤੁਹਾਨੂੰ ਪਤਾ ਦੂਸਰੇ ਪਾਸੇ ਵਕੀਲ ਕੌਣ ਸੀ? ਇੰਟਰਸਟਿੰਗ ਫੈਕਟ ਦੱਸ ਰਿਹਾ, ਨੋਟ ਕਰ ਲਿਓ। ਦੂਸਰੇ ਪਾਸੇ ਵੀ ਵਕੀਲ ਕਾਂਗਰਸ ਦਾ ਸੀਗਾ, ਚੋਟੀ ਦਾ ਵਕੀਲ ਵਾਲੀਆ ਸਾਹਿਬ। ਸੋ ਇਹ ਗੁਰਦਾਸਪੁਰ ਤੋਂ ਹੈ। ਵਾਲੀਆ ਸਾਹਿਬ ਬੜੇ ਚੋਟੀ ਦੇ ਵਕੀਲ ਆ ਸੁਪਰੀਮ ਕੋਰਟ ਦੇ। ਸੋ ਉਹਨਾਂ ਨੇ ਵੀ ਵਕੀਲ ਕੋਈ ਛੋਟਾ ਮੋਟਾ ਨਹੀਂ ਕਰਿਆ ਸੀਗਾ। ਮਤਲਬ ਕਿ ਜੋ ਪੀੜਤ ਧਿਰ ਦਾ ਸੀ, ਵੈਸੇ ਤੇ ਪੀੜਤ ਧਿਰ ਬੰਨੀ ਸਰਕਾਰ ਵੀ ਖਲੋਂਦੀ ਆ। ਤਾਂ ਇਹ ਇੱਕ ਇੰਟਰਸਟਿੰਗ ਫੈਕਟ ਹੈ ਕਿ ਕਾਂਗਰਸੀ ਨੂੰ ਸਜ਼ਾ ਹੋਈ, ਕਾਂਗਰਸੀ ਹੀ ਵਕੀਲ ਜਿਹੜਾ ਲਾਇਰ ਸੀਗਾ ਉਹ ਡਿਫੈਂਡ ਕਰ ਰਿਹਾ ਸੀ, ਤੇ ਕਾਂਗਰਸੀ ਹੀ ਵਕੀਲ ਜਿਹੜਾ ਸਜ਼ਾ ਕਰਵਾ ਰਿਹਾ ਸੀਗਾ। ਸੋ ਇੰਟਰਸਟਿੰਗ ਫੈਕਟ ਵੀ ਦੱਸ ਦੇਣਾ ਤੁਹਾਨੂੰ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਨਹੀਂ ਹੈਗਾ ਕਿ ਉਹ ਪਰਿਵਾਰ ਕੋਈ ਮਤਲਬ ਕਿ ਬਹੁਤਾ ਹੀ ਜ਼ਿਆਦਾ ਗਰੀਬ ਸੀਗਾ। ਪਰ ਫਿਰ ਵੀ ਮੈਂ ਸਮਝਦਾ ਕਿ 34 ਸਾਲ ਦੀ ਜਿਹੜੀ ਕਾਨੂੰਨੀ ਲੜਾਈ ਆ, ਉਹ ਬੜਾ ਵੱਡਾ ਮਾਨਸਿਕ ਤਸ਼ੱਦਦ ਆ ਇਸ ਸਿਸਟਮ ਦੇ ਵਿੱਚ। ਔਰ ਸਿੱਧੂ ਵਰਗਾ ਬੰਦਾ ਅੱਜ ਵੀ ਤੁਸੀਂ ਦੇਖੋ ਕਾਨੂੰਨ ਨੂੰ ਕਿਵੇਂ ਦੁੰਬ ਤੇ ਹਿਲਾ ਰਿਹਾ ਸੀਗਾ, ਦੁੰਬ ਤੇ ਖੜਾ ਰਿਹਾ ਸੀਗਾ। ਅੱਜ ਵੀ ਤੁਸੀਂ ਦੇਖੋ ਨਾ ਕਿਊਰੇਟਿਵ ਪਟੀਸ਼ਨ। ਮੈਂ ਤੁਹਾਨੂੰ ਇੱਕ ਦੱਸਾਂ, ਮੈਂ ਇਸ ਚੀਜ਼ ਨੂੰ ਬੜੇ ਨੇੜਿਓਂ ਦੇਖਿਆ। ਸੈਸ਼ਨ ਕੋਰਟ ਚੋਂ 2-4 ਸਾਲ ਦੀ ਸਜ਼ਾ ਹੋ ਜਾਵੇ, ਸੁਣੋ ਹੁਣ ਕੀ ਪ੍ਰੋਸੀਜਰ ਆ ਗਰੀਬ ਤੇ ਅਮੀਰ ਵਾਸਤੇ। ਸੁਣ ਲਿਓ 1 ਮਿੰਟ, ਤੁਹਾਨੂੰ ਇਹ ਚਾਨਣ ਹੋ ਜਾਏਗਾ। ਸੈਸ਼ਨ ਚੋਂ ਸਜ਼ਾ ਹੋ ਗਈ ਤੁਹਾਨੂੰ 2 ਸਾਲ 4 ਸਾਲ, ਜਾਂ ਸਜ਼ਾ ਥੱਲਿਓਂ ਹੋਈ ਆ ਤਾਂ ਉੱਥੋਂ ਰਹਿ ਗਈ ਆ, ਤਾਂ ਪਹਿਲੀ ਗੱਲ ਹੈ 10 ਦਿਨ 15 ਦਿਨ ਤੁਹਾਡੇ ਘਰਦਿਆਂ ਨੂੰ ਹਾਈ ਕੋਰਟ ਦਾ ਚੰਗਾ ਵਕੀਲ ਨਹੀਂ ਦਸੀਦਾ ਕਿਤੋਂ। ਹਾਈ ਕੋਰਟ ਦਾ ਪਹਿਲਾਂ ਵਕੀਲ ਲੱਭੋਗੇ, ਫਿਰ ਪੈਸਾ ਨਹੀਂ ਜੁੜਦਾ। ਆਮ ਬੰਦੇ ਦੀ ਗੱਲ ਕਰਦੇ ਆ, ਖਾਸ ਬੰਦੇ ਦੀ ਨਹੀਂ। ਅੱਛਾ, ਉਸ ਤੋਂ ਬਾਅਦ ਕੀ ਹੈ ਕਿ ਤੁਹਾਡੀ ਅਪੀਲ ਲੱਗਣੀ ਹੈ 40 ਦਿਨ ਦੇ ਅੰਦਰ ਅੰਦਰ। ਪਹਿਲੀ ਤਰੀਕ ਤੁਹਾਨੂੰ ਮਿਲ ਜਾਣੀ ਹੈ 1.5 ਮਹੀਨੇ ਦੀ। ਮਹੀਨਾ ਤੇ 1.5 ਮਹੀਨਾ ਕਿੰਨਾ ਹੋ ਗਿਆ? 2.5 ਤੇ ਮਹੀਨੇ ਦੀ ਫੇਰ ਮਿਲ ਜਾਣੀ ਹੈ 2.5 ਤੇ ਮਹੀਨੇ ਕਿ 3.5 ਹੋ ਗਏ। 3.5 ਤੋਂ ਬਾਅਦ ਜੇ ਆ ਗਈਆਂ ਛੁੱਟੀਆਂ ਠੰਡ ਦੀਆਂ ਜਾਂ ਗਰਮੀ ਦੀਆਂ, ਤੇ 1.5 ਮਹੀਨਾ ਉੱਤੇ ਹੋਰ ਪਾ ਲਓ। ਕਿੰਨੇ ਹੋ ਗਏ? ਪੂਰੇ 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ। ਅਦਾਲਤ ਨੇ ਫੇਰ ਸੁਣਵਾਈ ਕਰਨੀ ਹੈ। ਕੀ ਕਰੀਏ ਵੀ ਜੇ 4 ਸਾਲ ਸਜ਼ਾ, ਉਹਨਾਂ ਕਹਿਣਾ ਐ ਕਰੋ ਵੀ ਕਾਕਾ ਸਾਲ ਕੱਟ ਲਾ, ਚੌਥਾ ਹਿੱਸਾ ਹੋ ਜਾਊਗਾ ਤੇ ਤੈਨੂੰ ਜ਼ਮਾਨਤ ਦੇ ਦਿਆਂਗੇ।
ਠੀਕ ਹੈ ਜੀ। 1 ਸਾਲ ਬਾਅਦ ਉਹ ਘਰੇ ਆਇਆ, 4 ਸਾਲ ਦੀ ਸਜ਼ਾ ਹੈ। ਅੱਛਾ, ਹੁਣ ਹੋਇਆ ਕਿ 4 ਸਾਲ ਬਾਅਦ ਹਾਈ ਕੋਰਟ ਕਹਿੰਦਾ ਆ ਜਾ ਪੁੱਤਰ ਆ ਜਾ, ਤੇਰੇ ਨਾਲ ਕਰਨਾ ਹਿਸਾਬ ਕਿਤਾਬ ਥੋੜਾ ਜਿਹਾ। ਉੱਥੇ ਫੇਰ ਅਪੀਲ ਰਹਿ ਗਈ ਹੈ, ਸਜ਼ਾ ਬਰਕਰਾਰ ਕਰ ਦਿੱਤੀ ਹਾਈ ਕੋਰਟ ਨੇ। ਤਾਂ ਤੁਸੀਂ ਸੋਚੋ ਕਿ ਹਾਈ ਕੋਰਟ ਦੇ ਵਿੱਚ ਉਹ ਬੰਦਾ ਮਸੀ ਗਿਆ ਸੀ, ਹਾਈ ਕੋਰਟ ਨੇ ਸਜ਼ਾ ਰੱਖ ਦਿੱਤੀ, ਤਾਂ ਹੁਣ ਇਹਦਾ ਮਤਲਬ ਕੀ ਹੋਇਆ ਕਿ ਉਹਨੇ ਫਿਰ ਸਰੈਂਡਰ ਕਰ ਦਿੱਤਾ। ਉਹਨੇ ਆਖਿਆ ਬੇਬੇ ਏਦਾਂ ਕਰ ਕਿ ਤੂੰ ਹੁਣ ਚੁੱਪ ਕਰਕੇ ਬਹਿ ਜਾ, ਸੁਪਰੀਮ ਕੋਰਟ ਵਾਲੀ ਆਪਣੀ ਹੈਸੀਅਤ ਨਹੀਂ, ਮੈਂ ਕੱਟ ਕੇ ਘਰੇ ਆ ਜੂ। ਤਾਂ ਉਹਨੂੰ 3 ਸਾਲ ਕੱਟਣਾ ਪਊਗਾ ਸਮਾਂ। ਸੁਪਰੀਮ ਕੋਰਟ ਤੱਕ ਉਹਦੀ ਔਕਾਤ ਹੀ ਨਹੀਂ ਹੋਏਗੀ। ਔਰ ਜੇ ਸੁਪਰੀਮ ਕੋਰਟ 'ਚ ਕੋਈ ਜਾਏਗਾ, ਹੱਦ ਇੱਕ ਵਧੀ ਆ ਰਹੀ, ਔਰ ਉਹ ਮੇਰੇ ਖਿਆਲ ਦੇ ਨਾਲ ਇਸ ਦੇਸ਼ ਦੀ ਵਸੋਂ 10% ਹੀ ਸੁਪਰੀਮ ਕੋਰਟ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ, 20% ਹੱਦ ਲਾ ਲਓ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਆਪਸ਼ਨ ਸਿੱਧੂ ਹੋਰੀ ਅੱਜ ਇਸਤੇਮਾਲ ਕਰ ਰਹੇ ਨੇ, ਰੀਵਿਊ ਪਟੀਸ਼ਨ ਹੈ, ਕਿਊਰੇਟਿਵ ਪਟੀਸ਼ਨ ਆ, ਇਹ ਜਿਹੜੀਆਂ ਸਾਰੀਆਂ ਮਤਲਬ ਕਿ ਆਪਸ਼ਨਲ ਚੀਜ਼ਾਂ ਜਿਹੜੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਹੈ, ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇਸ਼ ਦੀ 80% ਵਸੋਂ ਪੈਸੇ ਦੀ ਥੋੜ ਕਰਕੇ ਉਹ ਲੀਗਲ ਆਪਸ਼ਨਸ ਯੂਜ਼ ਹੀ ਨਹੀਂ ਕਰ ਪਾ ਰਹੀ। ਕਿ ਇਹ ਕਾਨੂੰਨ ਦਾ ਵਿਤਕਰਾ ਨਹੀਂ ਹੈ? ਜੇ ਇੱਕ ਦੇਸ਼ ਦੇ ਨਾਗਰਿਕ ਦਾ ਜਿਹੜਾ ਅਧਿਕਾਰ ਹੈ, ਬਰਾਬਰਤਾ ਦਾ ਅਧਿਕਾਰ, ਕੀ ਉਹਦਾ ਹਨਨ ਨਹੀਂ ਹੈ? ਬਿਲਕੁਲ ਬਿਲਕੁਲ ਜੀ। ਇਹਦੇ ਵਿੱਚ ਤਾਂ ਦੋ ਰਾਵਾਂ ਜਿਹੜੀਆਂ ਇਸ ਦੇ ਵਿੱਚ ਹੁਣ ਕੋਈ ਰਹਿ ਨਹੀਂ ਜਾਂਦੀਆਂ। ਸਪਸ਼ਟ ਹੀ ਆ ਵੀ ਜਿੱਦਾਂ ਆਖਿਆ ਜਾਂਦਾ ਵੀ ਅਮੀਰ ਤੇ ਗਰੀਬ ਦੇ ਲਈ ਜਸਟਿਸ ਵੀ ਵੱਖੋ ਵੱਖਰਾ, ਇਨਸਾਫ ਵੀ ਵੱਖੋ ਵੱਖਰਾ ਆ। ਉਹ ਕਿਤੇ ਨਾ ਕਿਤੇ ਇਹ ਨਾ ਬਰਾਬਰਤਾ ਦੇ ਵਿੱਚ ਆ ਕੇ ਚੀਜ਼ ਲੁਕੀ ਨਜ਼ਰ ਆਉਂਦੀ ਆ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਮੋਗੇ ਕੋਲ ਪਿੰਡ ਦੌਲਤਪੁਰਾ ਸੀ, ਕਹਿੰਦੇ ਵੀ ਉੱਥੇ ਡਰੱਗ ਮਨੀ ਬਹੁਤ ਲੋਕਾਂ ਨੇ ਬਣਾਈ, ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਸੀ ਵੀ ਉਹ ਹਾਈ ਕੋਰਟ ਦੌਲਤਪੁਰ ਨਹੀਂ ਜੀ, ਦੌਲਾ ਹੋਏਗਾ, ਦੌਲਾ। ਹਾਂ, ਦੌਲੇਵਾਲ। ਹਾਂਜੀ ਹਾਂਜੀ ਹਾਂਜੀ। ਤੇ ਉਹ ਵੀ ਉਹ ਜਿਹੜੀ ਜ਼ਮੀਨ ਸੀ ਉਹਨਾਂ ਦੀ ਗਵਰਨਮੈਂਟ ਨੇ ਲੈ ਲਈ ਸੀ, ਤੇ ਵੀ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਉਹ ਅੱਗੇ ਜਾ ਕੇ ਉਹਨਾਂ ਨੇ ਕੇਸ ਵਗੈਰਾ ਕੀਤਾ ਉਹਨੂੰ ਆਪਦਾ ਬਚਾਉਣ ਲਈ। ਤੇ ਫਿਰ ਦੂਜਾ ਫਿਰ ਸਵਾਲ ਬਾਅਦ 'ਚ ਦੱਸਦੇ। ਨਹੀਂ ਸਰ, ਉਹ ਕੇਸ 200-250 ਪ੍ਰਾਪਰਟੀਆਂ ਨੇ ਜਿਹੜੀਆਂ ਅਟੈਚ ਹੋਈਆਂ ਵੀਆਂ, ਤਾਂ ਉਹ ਕੁਰਕ ਕੀਤੀਆਂ ਜਾ ਸਕਦੀਆਂ। ਕਾਨੂੰਨ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਬਣ ਜਾਣਾ ਹੈਗਾ ਕਿ ਤੁਸੀਂ ਚੁਣੌਤੀ ਦੇ ਹੀ ਨਹੀਂ ਸਕੋਗੇ। ਇਹ ਵੀ ਇੱਕ ਹੋਏਗਾ ਕਿ ਇੱਥੋਂ ਤੱਕ ਚੁਣੌਤੀ ਹੋਏਗੀ, ਲੀਗਲ ਖੁੱਲ ਹੋਏਗੀ ਆਉਣ ਵਾਲੇ ਸਮੇਂ 'ਚ। ਪਰ ਹਾਲ ਦੀ ਘੜੀ ਉਹ ਅਟੈਚ ਨੇ, ਪਰ ਉਹਨਾਂ ਦੀ ਕੁਰਕੀ ਵਗੈਰਾ ਨਹੀਂ ਹੋਈ। ਤਾਂ ਜਿੱਥੋਂ ਤੱਕ ਉਹਨਾਂ ਦੇ ਕੋਲ ਕਾਨੂੰਨੀ ਤੌਰ ਤੇ ਖੋਲਿਆ, ਅਪੀਲ ਵਗੈਰਾ ਕਰ ਸਕਦੇ ਆ, ਚੈਲੰਜ ਕਰ ਸਕਦੇ ਆ। ਬਟ ਇਹ ਨਹੀਂ ਹੈਗਾ ਕਿ ਮਤਲਬ ਕਿ ਕੰਮ ਸਦਾ ਹੀ ਚੱਲੂਗਾ। ਜਿਵੇਂ ਜਿਵੇਂ ਕੇਂਦਰ ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਨੇ ਉਹ ਸਖਤ ਹੁੰਦੀਆਂ ਜਾਣਗੀਆਂ, ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੁਰਕੀਆਂ ਸਟਾਰਟ ਕਰ ਦੇਣਗੇ। ਜੀ ਸੁਖਦੇਵ ਜੀ, ਦੂਸਰਾ ਸਵਾਲ। ਹਾਂਜੀ, ਉਹ ਵਿਜੇ ਕੰਵਰ ਪ੍ਰਤਾਪ ਨੇ ਹਾਈ ਕੋਰਟ 'ਚ ਪ੍ਰੋਸੀਡ ਕੀਤਾ ਵੀ ਉਹ ਇਨਕੁਆਇਰੀ ਦੀ ਬਾਬਤ ਜਿਹੜੀ ਬੇਅਦਬੀ ਦੀ। ਤੁਹਾਨੂੰ ਲੱਗਦਾ ਹੈ ਵੀ ਇਹ ਫਿਰ ਗਵਰਨਮੈਂਟ ਕੀ ਕਰੂ? ਇੱਕ ਹੋਰ ਸੈੱਟ ਬਣਾ ਦੂ, ਉਦੋਂ ਮਗਰ ਹੋਰ ਸੈੱਟ ਬਣਾ ਦੂ, ਉਦੋਂ ਮਗਰ ਹੋਰ 5 ਸਾਲ ਲੰਘ ਜਾਣਗੇ। ਮੇਰਾ ਤਾਂ ਖਿਆਲ ਨਹੀਂ। ਤੁਹਾਡਾ ਕੀ ਵਿਚਾਰ ਹੈ ਇਸ ਬਾਬਤ? ਸਰਦਾਰ ਜੀ ਕੀ ਕਹਿ ਸਕਦੇ ਆ ਇਹਦੇ 'ਚ? ਉਹ ਦੇਖੋ, ਗੱਲ ਇਹ ਆ ਕਿ ਮੈਂ ਰਾਜਕਰਨਵੀਰ ਸਿੰਘ ਇਸ ਗੱਲ ਦੀ ਸ਼ਾਦੀ ਭਰ ਦੇਗਾ। ਮੈਂ ਇਹ ਗੱਲ ਜਿਹੜੀ ਹੈ ਤੁਹਾਡੇ ਵਾਲੀ ਹੈ ਨਾ ਸਰ, ਮੈਂ 2 ਸਰਕਾਰਾਂ 'ਚ ਕਹਿ ਆਇਆ, 2 ਸਰਕਾਰਾਂ 'ਚ ਕਹਿ ਦਿੱਤਾ ਸੀ। ਕਿਉਂ ਰਾਜਕਰਨਵੀਰ ਸਿੰਘ ਜੀ ਭਰੋਗੇ ਨਾ ਸ਼ਾਦੀ? ਮੈਂ ਕਿਹਾ ਸੀ ਨਾ, ਜਸਟਿਸ ਨਹੀਂ ਮਿਲੇਗਾ, ਨਹੀਂ ਮਿਲੇਗਾ, ਨਹੀਂ ਮਿਲੇਗਾ। ਇਹ ਸਿਰਫ ਰਾਜਨੀਤੀ ਮਿਲੇਗੀ ਤੁਹਾਨੂੰ। ਇੱਕ ਨੇ ਸੱਤਾ ਹਾਸਲ ਕੀਤੀ ਤਾਂ ਦੂਸਰੇ ਨੇ ਉਹਦੇ ਤੋਂ ਫਿਰ ਸੱਤਾ ਹਾਸਲ ਕਰਨ ਵਾਸਤੇ ਇਸ ਤਰ੍ਹਾਂ ਦੇ ਮੁੱਦੇ ਚੁੱਕੇ ਆ, ਜਦ ਕਿ ਇਹ ਮਸਲਾ ਬਹੁਤ ਗੁੰਝਲਦਾਰ ਹੈ, ਜਾਂ ਏਦਾਂ ਕਹਿ ਲਓ ਕਿ ਇਹਨਾਂ ਦੇ ਵੱਸੋਂ ਤੋਂ ਪਰੇ ਦੀ ਖੇਡ ਹੋ ਗਈ ਆ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਮੈਂ ਅੱਜ ਤੀਜੀ ਸਰਕਾਰ 'ਚ ਵੀ ਕਹਿ ਦਿੰਦਾ ਕਿ ਇਹਨਾਂ 5 ਸਾਲਾਂ 'ਚ ਇਹ ਨਿਆਂ ਕਰ ਦੇਣ ਤਾਂ ਵੀ ਆਪਾਂ ਮੰਨ ਜਾਵਾਂਗੇ। 5 ਸਾਲ ਦੇ ਐਂਡ ਤੇ ਵੀ ਕਰ ਦੇਣ ਤਾਂ ਬਹੁਤ ਔਖਾ ਹੈ। ਸੋ ਮੈਂ ਤੇ 2 ਸਰਕਾਰਾਂ 'ਚ ਹੀ ਕਹਿ ਚੁੱਕਾ ਜੀ, 2 ਸਰਕਾਰਾਂ ਦੇ ਕਾਰਜਕਾਲ 'ਚ ਕਿ ਜਸਟਿਸ ਨਹੀਂ ਹੋਏਗਾ, ਨਹੀਂ ਹੋਏਗਾ, ਨਹੀਂ ਹੋਏਗਾ। ਜੀ, ਬੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਕਹਿਣਾ ਪੈ ਰਿਹਾ, ਪਰ ਇਹ ਤੇ ਬਾਕੀ ਇੱਕ ਚੀਜ਼ ਮੈਂ ਕਰੈਕਟ ਕਰ ਦੇਵਾਂ, ਜਿਹੜੀਆਂ 250 ਪ੍ਰਾਪਰਟੀਆਂ ਮੈਂ ਕਹੀਆਂ, ਓਵਰਆਲ ਪੰਜਾਬ ਦੀਆਂ ਕਹੀਆਂ, ਕਿਸੇ ਪਿੰਡ ਵਿਸ਼ੇਸ਼ ਦੀਆਂ ਨਹੀਂ ਹੈ। ਵੈਸੇ ਆਪਾਂ ਨੂੰ ਪਿੰਡ ਦਾ ਨਾਮ ਵੀ ਨਹੀਂ ਲੈਣਾ ਚਾਹੀਦਾ, ਕਿਉਂਕਿ ਉਹ ਸਾਰਾ ਪਿੰਡ ਹੀ ਤਸਕਰਾਂ ਦਾ ਨਹੀਂ। ਉਸ ਪਿੰਡ ਦੇ ਵਿੱਚ ਗੁਰਸਿੱਖ ਵੀ ਰਹਿੰਦੇ ਹੋਣਗੇ, ਸ਼ਰੀਫ ਲੋਕ ਵੀ ਰਹਿੰਦੇ ਹੋਣਗੇ। ਵੈਸੇ ਉਹ ਪਿੰਡ ਬਦਨਾਮ ਜ਼ਰੂਰ ਹੋਇਆ, ਪਰ ਉੱਥੇ ਆਮ ਘਰ ਵੀ ਰਹਿੰਦੇ। ਜੀ, ਇੱਕ ਸਵਾਲ ਆਪਾਂ ਨੂੰ ਫਰਾਂਸ ਤੋਂ ਕਰਦੇ ਨੇ, ਅਜੀਤਪਾਲ ਹੁਣੀ ਕਹਿੰਦੇ ਵੀ ਨਹਿਰਾਂ ਦੇ ਵਿੱਚ ਪਾਣੀ ਕਿਉਂ ਨਹੀਂ ਆ ਰਿਹਾ? ਦੇਖੋ, ਨਹਿਰਾਂ ਦੇ ਵਿੱਚ ਪਾਣੀ ਕਿਉਂ ਨਹੀਂ ਆ ਰਿਹਾ, ਨਹਿਰ ਕਿਹੜੀ 'ਚ ਨਹੀਂ ਆ ਰਿਹਾ, ਇਹ ਪੁੱਛਣਾ ਬਣਦਾ। ਮਾਝੇ 'ਚ ਨਹਿਰਾਂ ਤਕਰੀਬਨ ਕਹਿ ਲਓ ਕਿ ਖਤਮ ਨੇ। ਦੁਆਬੇ ਵਾਲੀ ਕੱਲ ਹੀ ਆਪਾਂ ਸ਼ਾਇਦ ਕਰ ਰਹੇ ਸੀਗੇ ਜਾਂ ਪਰਸੋਂ ਕਰ ਰਹੇ ਸਾਂ ਕਿ ਉਹ ਜਿਹੜੀ ਹੈਗੀ ਆ ਬਿਸਤ ਨਹਿਰ, ਉਹਦਾ 1400 ਕਿਊਸੈਕ ਪਾਣੀ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਚਲੇ ਗਿਆ ਉਹ।
ਕਮਾਲ ਦੀ ਗੱਲ ਹੈ ਕਿ ਪਾਣੀ ਸਾਡਾ ਗਾਇਬ ਹੋ ਜਾਂਦਾ, ਹੱਦ ਹੋ ਗਈ ਹੈ ਯਾਰ। ਉੱਡੀ ਸੋ ਜਾਂਦਾ। ਮਾਝੇ ਦੇ ਵਿੱਚ ਆਲਰੇਡੀ ਨਹਿਰੀ ਢਾਂਚਾ ਖਤਮ ਹੋ ਚੁੱਕਾ ਹੈ। ਹਾਂ, ਮਾਲਵੇ ਚ ਸਾਡੇ ਇੱਧਰ ਹੈਗਾ, ਕਿਉਂਕਿ ਸਾਡੇ ਇੱਧਰ ਸਮੱਸਿਆ ਹੈ ਕਿ ਸਾਨੂੰ ਧਰਤੀ ਦਾ ਹੇਠਲਾ ਪਾਣੀ ਜਿਹੜਾ ਥੋੜਾ ਕਹਿ ਲਓ ਕਿ ਕਈ ਥਾਵਾਂ ਤੇ ਖਾਰਾ ਮਿਲਦਾ ਹੈ ਜਾਂ ਸ਼ੋਰਾ ਯੁਕਤ ਮਿਲਦਾ ਹੈ, ਤੇ ਇੱਧਰ ਜ਼ਰੂਰ ਥੋੜਾ ਬਹੁਤਾ ਪਾਣੀ ਆਉਂਦਾ, ਕਿਉਂਕਿ ਅਸੀਂ ਤੇ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਓ ਰਾਜਸਥਾਨ ਦੇ ਗੁਆਂਢ ਚ ਬੈਠੇ ਆ। ਇੱਧਰ ਜ਼ਰੂਰ ਨਹਿਰੀ ਢਾਂਚਾ ਹੈਗਾ, ਬਾਕੀ ਨਹਿਰੀ ਢਾਂਚਾ ਕੋਲੈਪਸ ਕਰ ਚੁੱਕਾ। ਮਾਝੇ ਵਾਲੇ ਪਾਸੇ, ਉਹ ਵੀ ਮਾਝੇ ਵਾਲੇ ਪੁੱਛਦੇ ਸੀਗੇ ਜੀ। ਅਗਲੇ ਕਾਲਰ ਓਂਕਾਰ ਸਿੰਘ ਜੀ। ਹਾਂਜੀ ਭਾਜੀ, ਦੋਨੋਂ ਭਰਾਵਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਲ ਵਿੱਚ ਤਾਂ ਮੈਨੂੰ ਉਹਦਾ ਜਵਾਬ ਮਾੜਾ ਜਿਹਾ ਮੈਂ ਸੁਣ ਲਿਆ ਭਾਜੀ ਨੇ, ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ, ਪਤਾ ਨਹੀਂ ਹੁਣ ਮੈਂ ਕਿਹੜੀ ਕਲਾਸ ਦੇ ਵਿੱਚ ਪੜ੍ਹਿਆ ਦੇ ਪੰਚ ਜਾਂ ਸਰਪੰਚ ਕੋਈ ਵੀ ਸਰਕਾਰੀ ਬੰਦਾ ਬਣਨ ਲਈ ਉਹਦੀ ਉਮਰ 18 ਸਾਲ ਹੋਣੀ ਚਾਹੀਦੀ ਹੈ, ਦੇਸ਼ ਦਾ ਨਾਗਰਿਕ ਹੋਣਾ ਚਾਹੀਦਾ, ਉਹਨੂੰ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਪਹਿਲਾਂ ਲਿਖਿਆ ਸੀ, ਉਹ ਗਲਤ ਸੀ ਜਾਂ ਹੁਣ ਗਲਤ ਆ ਵੀ ਇਹ ਸਜ਼ਾ ਕੀਤੇ ਵਾਲਾ ਬੰਦਾ ਮੁੜ ਕੇ ਫਿਰ ਇਲੈਕਸ਼ਨ ਲੜ ਸਕਦਾ? ਨਹੀਂ ਲੜ ਸਕਦਾ ਜੀ, ਲੜ ਸਕਦਾ, ਕੋਈ ਚੱਕਰ ਨਹੀਂ ਹੈ। ਸਜ਼ਾ ਦੇਖੋ, ਗੱਲ ਇਹ ਹੈ ਕਿ ਸਜ਼ਾ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਹੈ। ਮੈਂ ਦੇਖੋ, ਮੈਂ ਵੀ ਸਜ਼ਾ ਯਾਫਤਾ। ਕੱਲ ਨੂੰ ਇਹ ਕਹਿ ਦੇਣ ਕਿ ਇਹ ਤੇ ਮਤਲਬ ਕਿ ਜਰਨਲਿਜ਼ਮ ਚ ਵੀ ਨਹੀਂ ਆ ਸਕਦਾ, ਮੈਂ ਵੀ ਸਜ਼ਾ ਯਾਫਤਾ। ਮੈਂ ਕਈ ਕੇਸਾਂ ਚ ਸਜ਼ਾ ਯਾਫਤਾ, ਪਰ ਇਹ ਹੋਣਾ ਚਾਹੀਦਾ ਕਿ ਮੈਂ ਕੱਟ ਕੇ ਆਇਆ ਆਪਣੀ ਜੋ ਮੈਨੂੰ ਸਜ਼ਾ ਸੁਣਾਈ ਹੈ, ਮੈਂ ਜਦੋਂ ਕੱਟ ਲਈ ਆ। ਔਰ ਉਸ ਤੋਂ ਬਾਅਦ ਮੈਂ ਤਕਰੀਬਨ 1.5 ਦਾ ਹੱਕ ਹੈ, ਮੈਂ ਆਪਣੀ ਗੱਲ ਕਰ ਰਿਹਾ, ਮੈਂ ਕਿਸੇ ਦੀ ਨਹੀਂ ਕਰ ਰਿਹਾ, ਕਿਉਂਕਿ ਹਮੇਸ਼ਾ ਮੈਂ ਮਾੜੀ ਗੱਲ ਬੁਰੀ ਗੱਲ ਆਪਣੇ ਤੇ ਲਾ ਕੇ ਕਰਦਾ ਤਾਂ ਉਹ ਬਿਹਤਰ ਲੱਗਦਾ ਮੈਨੂੰ। ਤਾਂ ਮਤਲਬ ਇਹ ਹੈ ਕਿ ਮੰਨ ਲਓ ਮੈਂ ਬੁਰਾ ਇਨਸਾਨ ਸਾਂ, ਮੈਂ ਆਪਣੀ ਸਜ਼ਾ ਕੱਟੀ, ਨਰਕ ਭੋਗਿਆ, ਆਪਣੇ ਸਰੀਰ ਤੇ ਚੱਲੀਆਂ। ਉਸ ਤੋਂ ਬਾਅਦ ਅੱਜ ਮੈਂ ਆਮ ਬੰਦੇ ਨਾਲੋਂ ਵੀ ਜ਼ਿਆਦਾ ਮਤਲਬ ਕਿ ਹਿਸਾਬ ਲਾ ਲਓ ਕਿ 1.5 ਦਾ ਹਾਕਾ ਹੋ ਗਿਆ, ਮੇਰੇ ਖਿਲਾਫ ਕੋਈ ਪੁਲਿਸ ਕੰਪਲੇਨ ਵੀ ਨਹੀਂ ਹੋਏਗੀ। ਤਾਂ ਕੀ ਫਿਰ ਮੈਨੂੰ ਹੱਕ ਨਹੀਂ ਹੈ ਕਿ ਮੈਂ ਇਲੈਕਸ਼ਨ ਨਾ ਲੜ ਸਕਾਂ, ਜਾਂ ਮੇਰਾ ਵੀ ਕਹਿ ਦੋ ਕਿ ਨਾ ਵੀ ਤੂੰ ਵੀ ਨਹੀਂ ਲੜ ਸਕਦਾ, ਪਿੰਡ ਦੇ ਸਰਪੰਚੀ ਦਾ ਨਹੀਂ ਲੜ ਸਕਦਾ? ਗੱਲ ਇਹ ਹੈ ਕਿ ਸਜ਼ਾ ਠੀਕ ਆ, ਤੁਹਾਡੇ ਗੁਨਾਹ ਵਾਸਤੇ ਮਿਲਦੀ ਹੈ, ਪਰ ਜਦੋਂ ਤੁਸੀਂ ਸਜ਼ਾ ਕੱਟ ਲਈ ਤਾਂ ਗੁਨਾਹ ਫਿਰ ਦੂਸਰੀ ਸਜ਼ਾ ਤੁਸੀਂ ਕਿਵੇਂ ਦੇ ਸਕਦੇ ਹੋ ਕਿ ਤੂੰ ਲਾਇਸੈਂਸ ਨਹੀਂ ਲੈ ਸਕਦਾ, ਤੂੰ ਪਾਸਪੋਰਟ ਨਹੀਂ ਲੈ ਸਕਦਾ, ਇਲੈਕਸ਼ਨ ਨਹੀਂ ਲੜ ਸਕਦਾ। ਸੋ ਇਸ ਕਰਕੇ ਇੱਕ ਕਾਨੂੰਨ ਬਣਾ ਦਿੱਤਾ ਗਿਆ, ਜਿਹੜਾ ਪੀਪਲਸ ਰਿਪਰੈਜ਼ੈਂਟੇਟਿਵ ਐਕਟ ਹੈ 1954 ਵਾਲਾ, ਉਹਦੇ ਵਿੱਚ 8 ਧਾਰਾ ਜਿਹੜੀ ਉਹਦੇ ਵਿੱਚ ਇਹ ਸਾਰਾ ਕੁਝ ਸਾਫ਼ ਕਰ ਦਿੱਤਾ ਹੈ ਇਹਨਾਂ ਨੇ। ਉਹਦੇ ਮੁਤਾਬਕ ਕਿ 2 ਸਾਲ ਦੀ ਸਜ਼ਾ ਜਿਹੜੀ ਹੋਊਗੀ, ਯਾਨੀ 2 ਸਾਲ ਤੋਂ ਵੱਧ ਸਜ਼ਾ ਜਿਹਨੂੰ ਹੋ ਗਈ, ਤਾਂ ਉਹ 6 ਸਾਲ ਇਲੈਕਸ਼ਨ ਨਹੀਂ ਲੜ ਸਕਦਾ ਜਦੋਂ ਤੋਂ ਸਜ਼ਾ ਹੋ ਗਈ। ਤਾਂ ਉਸ ਤੋਂ ਬਾਅਦ 6 ਸਾਲ ਦਾ ਜਿਹੜਾ ਪੀਰੀਅਡ ਹੋਏਗਾ, ਉਹਦੇ ਖਾਤਮੇ ਤੋਂ ਬਾਅਦ ਉਹ ਚੋਣ ਲੜ ਸਕਦਾ। ਜੀ। ਸੋ ਜਗੀਰ ਕੌਰ ਹੁਣਾਂ ਵੇਲੇ ਵੀ ਇਦਾਂ ਹੀ ਕੁਝ ਹੋਇਆ ਸੀ? ਨਹੀਂ ਸਰ, ਨਹੀਂ, ਜਗੀਰ ਕੌਰ ਵਾਲਾ ਮਸਲਾ ਇੱਕ ਵੱਖਰਾ ਮਸਲਾ ਸੀ। ਜਗੀਰ ਕੌਰ ਨੂੰ ਜਦੋਂ ਸਜ਼ਾ ਹੋ ਗਈ, ਤੁਹਾਨੂੰ ਯਾਦ ਹੋਏਗਾ, ਇੱਕ ਇਲੈਕਸ਼ਨ ਉਹ ਨਹੀਂ ਸੀ ਲੜ ਪਾਈ, ਪਰ ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਹਾਈ ਕੋਰਟ ਚੋਂ ਬਰੀ ਹੋ ਗਈ ਸੀ ਜੀ। ਫਿਰ ਉਸ ਤੋਂ ਬਾਅਦ ਜਦੋਂ ਸਜ਼ਾ ਹੀ ਖਤਮ ਹੋ ਗਈ ਤਾਂ ਫਿਰ ਉਹ ਸਟੇਟਸ ਕੋ ਵਾਪਸ ਪੁਰਾਣਾ ਬਰੀ ਹੋ ਗਈ, ਤਾਂ ਫਿਰ ਤੋਂ ਇਲੈਕਸ਼ਨ ਲੜ ਸਕਦੇ ਸਰ। ਠੀਕ ਹੈ ਜੀ, ਠੀਕ ਹੈ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਸਵਾਲ ਉਹ ਹਮੇਸ਼ਾ ਮੈਂ ਕਰਦਾ ਹੁੰਦਾ ਕਿ ਗੁਰੂ ਨਾਨਕ ਧਰਮ ਬਠਿੰਡੇ ਬਾਰੇ, ਤੇ ਉਹਦੇ ਬਾਰੇ ਮੈਂ ਕਰਨਾ ਸੀਗਾ, ਜਿਹੜਾ ਉਹਨਾਂ ਨੇ ਸੌਦਾ ਕਰ ਲਿਆ ਸੀ, ਕੈਪਟਨ ਨੇ ਮਤਲਬ ਭੇਜ ਦਿੱਤਾ ਜਿਹੜਾ ਪਲਾਂਟ ਇੱਕ ਦੇ ਕੰਪਨੀ ਨੂੰ, ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ। ਔਰ ਇਹਨਾਂ ਨੇ ਜਿਹੜੀ ਕਲੋਨੀ ਰਹਿਣ ਵਾਸਤੇ ਬਣਾਈ ਸੀ ਵਰਕਰਾਂ ਦੇ ਇਸ ਪਾਸੇ ਦੂਜੇ ਬੰਨੇ, ਉਹ ਵੀ ਉਹਨਾਂ ਨੇ ਵੇਚ ਦਿੱਤੀ ਜਾਂ ਕਿੱਦਾਂ, ਜਾਂ ਉਹਨੂੰ ਇਹ ਆਮ ਆਦਮੀ ਸਟਾਪ ਕਰ ਦਿੱਤੀ? ਸਰ ਉਹਦੇ ਤੇ ਕੁਝ ਭੂ ਮਾਫੀਆ ਦਾ ਕਬਜ਼ਾ ਜ਼ਰੂਰ ਹੈ, ਕਿਉਂਕਿ ਜ਼ਮੀਨ ਤੁਹਾਨੂੰ ਯਾਦ ਹੋਏਗਾ 2000 ਕਿੱਲੇ ਦੇ ਕਰੀਬ ਹੈ ਉਹ ਸਾਰੀ ਟੋਟਲ। ਥਰਮਲ ਕਲੋਨੀ ਆ ਗਈ, ਕੁਝ ਝੀਲਾਂ ਆ ਗਈਆਂ, ਕੁਝ ਸਾਈਡ ਤੇ ਉਹ ਰਾਖ ਵਾਲੇ ਪਲਾਂਟ ਆ ਗਏ। ਤਾਂ ਇਦਾਂ ਦੱਸੀਦਾ, ਹੁਣ ਮੈਨੂੰ ਐਗਜ਼ੈਕਟ ਪਤਾ ਨਹੀਂ ਹੈ ਕਿ ਕੁਝ ਜ਼ਮੀਨ ਤੇ ਕਬਜ਼ਾ ਆਲਰੇਡੀ ਹੋ ਚੁੱਕਾ, ਕੁਝ ਇਹਨਾਂ ਨੇ ਵੇਚਣ ਦਾ ਯਤਨ ਕੀਤਾ ਸੀਗਾ ਸ਼ਾਇਦ, ਪਤਾ ਨਹੀਂ, ਕਹਿੰਦੇ ਸਨ ਕਿ ਜਿਹੜਾ ਹੁੰਦਾ ਜਿਹੜਾ ਦਵਾਈਆਂ ਵਾਲਾ, ਕੀ ਇਹਨੂੰ ਆਪਾਂ ਕਹਿੰਦੇ ਹੁੰਦੇ ਆ, ਪੈਰਾਸਾਈਟਿਕਲ, ਕੁਛ ਇਸ ਤਰ੍ਹਾਂ ਦਾ, ਉਹ ਇਹਨਾਂ ਨੇ ਹੱਬ ਬਣਾਉਣ ਦਾ, ਫਾਰਮਾਸਿਊਟੀਕਲ, ਹਾਂਜੀ ਫਾਰਮਾਸਿਊਟੀਕਲ, ਉਹਦੇ ਵਾਸਤੇ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਸੀ ਕੇਂਦਰ ਨੂੰ ਕਿ ਅਸੀਂ ਤੁਹਾਨੂੰ ਜਾਇਦਾਦ ਦੇ ਦਿੰਨੇ ਇੱਥੇ ਬਠਿੰਡੇ। ਸੋ ਉਹ ਬਾਅਦ ਚ ਪਤਾ ਨਹੀਂ ਉਹ ਨੇਪਰੇ ਚੜਿਆ ਜਾਂ ਨਹੀਂ, ਪਰ ਉਹ ਥਰਮਲ ਕਲੋਨੀ ਹਾਲੇ ਵੀ ਹੈਗੀ ਜੋ ਤੁਹਾਡੀਆਂ ਯਾਦਾਂ ਚ ਹੈ, ਉਹ ਹਾਲੇ ਵੀ ਹੈਗੀ ਆ, ਤੇ ਥਰਮਲ ਠਾਣਾ ਵੀ ਹੈਗਾ। ਜੀ। ਅਗਲੇ ਕਾਲਰ ਨੇ ਹਰਜਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤੇ ਭਾਜੀ ਨੂੰ ਵਧਾਈ ਦਿੰਦੇ ਆ ਕਿ ਹਰਫਨਮਾਲਾ ਵੀਰ ਸਾਡਾ ਸਾਰਿਆਂ ਨੂੰ ਸੈਟੀਸਫਾਈ ਕਰਕੇ ਭੇਜਦੇ ਆ, ਤੇ ਕੀ ਹੈ ਜਵਾਬ ਨਾਲ
ਹਾਂਜੀ ਫਰਜ਼ ਹੈ ਜੀ, ਮੈਨੂੰ ਮੇਰਾ ਕੁਐਸਚਨ ਹੈ ਕਿ ਜਿਹੜੀ ਇੱਕ ਆਮ ਆਦਮੀ ਪਾਰਟੀ ਦਿੱਲੀ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਦਿੱਲੀ ਨੂੰ ਸਟੇਟਹੁੱਡ ਦਾ ਦਰਜਾ ਦਿੱਤਾ ਜਾਵੇ ਤੇ ਸਟੇਟਹੁੱਡ ਦੀਆਂ ਹੀ ਪਾਵਰਸ ਦਿੱਤੀਆਂ ਜਾਣ, ਉਹਦਾ ਕੋਈ ਅਪਡੇਟ ਹੈਗਾ ਜੀ? ਕੋਈ ਸਟੇਟ ਕੀ ਚੱਲ ਰਿਹਾ ਨਹੀਂ ਕੋਰਟ 'ਚ? ਨਹੀਂ ਸਰ ਉਹ ਨਹੀਂ ਬਣਿਆ ਇਹਨਾਂ ਦਾ ਕੰਮ। ਦਿੱਲੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਯੂਨੀਅਨ ਟੈਰੇਟਰੀ ਹੀ ਰਹੇਗੀ। ਉਹਨੂੰ ਇੱਕ ਵਿਸ਼ੇਸ਼ ਦਰਜਾ ਦੇ ਦਿੱਤਾ ਗਿਆ। 239 ਏ ਸ਼ਾਇਦ ਆਰਟੀਕਲ ਹੈ, 239 ਏ ਯਾਨੀ ਯੂਨੀਅਨ ਟੈਰੇਟਰੀਜ਼, ਤੇ ਇਹ ਦਾ ਮਤਲਬ ਕਿ ਇੱਕ ਸਪੈਸ਼ਲ ਕੀ ਕਰ ਦਿੱਤਾ ਗਿਆ ਦਰਜਾ ਕਿ ਉਹਨਾਂ ਨੂੰ ਅਸੈਂਬਲੀ ਦੇ ਦਿੱਤੀ ਗਈ। ਤਾਂ ਇਹਦੇ ਤੇ ਬਹਿਸ ਹੋਈ ਸੀ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਨਹੀਂ, ਕਿਉਂਕਿ ਕੈਪੀਟਲ ਹੈ, ਨੈਸ਼ਨਲ ਕੈਪੀਟਲ ਆ, ਤੇ ਇਹ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਹੀ ਰਾਸ਼ਟਰਪਤੀ ਹੈ, ਇੱਥੇ ਹੀ ਪ੍ਰਧਾਨ ਮੰਤਰੀ ਹੈ। ਸੋ ਕਈ ਮਤਲਬ ਕਿ ਇਸ ਮਾਮਲੇ ਦੇ ਵਿੱਚ ਜੇ ਦੇਖੀਏ ਤਾਂ ਪੱਖ ਵਿਚਾਰ ਕੇ ਅਖੀਰ ਇਹੀ ਨਿਰਣਾ ਕਿ 239 ਏ ਦੇ ਤਹਿਤ, ਹਾਲਾਂਕਿ ਗੂਗਲ ਕਰ ਸਕਦੇ ਹੋ, ਸ਼ਾਇਦ ਮੈਂ ਗਲਤ ਨਾ ਹੋਵਾਂ, ਤਾਂ 239 ਏ ਦੀ ਜਿਹੜੀ ਸਪੈਸ਼ਲ ਪਾਵਰ ਦੇ ਕੇ ਇਹਨੂੰ ਇੱਕ ਵਿਸ਼ੇਸ਼ ਦਰਜਾ ਤਾਂ ਦੇ ਦਿੱਤਾ ਗਿਆ, ਪਰ ਪੂਰਨ ਰਾਜ ਦਾ ਦਰਜਾ ਨਹੀਂ ਹੈ ਜੀ। ਉਹ ਤਾਂ ਪੂਰਨ ਰਾਜ ਨੂੰ ਉਦਾਂ ਯੂਨੀਅਨ ਟੈਰੇਟਰੀ ਬਣਾਈ ਜਾਂਦੇ, ਇਹਨਾਂ ਨੇ ਇੱਥੋਂ ਇਹਦੀ ਸਟੇਟ ਇਹਨਾਂ ਨੇ ਕਿੱਥੋਂ ਬਣਾ ਦੇਣੀ ਆ। ਸੋ ਤੁਸੀਂ ਇਹ ਵੀ ਸਮਝੋ ਵੀ ਚੱਲਦਾ ਕੀ ਆ। ਉਦਾਂ ਕੀ ਕਿਸੇ ਯੂਟੀ ਨੂੰ ਸਟੇਟ ਬਣਾਉਣਾ ਜਾਂ ਸਟੇਟ ਨੂੰ ਯੂਟੀ ਬਣਾਉਣਾ ਉਹ ਸਿਰਫ ਕੇਂਦਰ ਦੇ ਹੱਥ ਦੇ ਵਿੱਚ ਹੁੰਦਾ ਹੈ ਜਾਂ ਕਿਸੇ? ਹਾਂਜੀ ਲੋਕ ਸਭਾ ਦੇ ਹੱਥ 'ਚ ਹੈ। ਤੇ ਕਿਉਂਕਿ ਉਹਦੇ ਵਿੱਚ ਆਰਟੀਕਲ, ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ 239 ਇੱਕ ਇੰਪਾਵਰਡ ਕਰਦਾ ਹੈ 239। ਸੋ ਇਸ ਕਰਕੇ ਉਹਦੇ ਵਿੱਚ ਯੂਨੀਅਨ ਟੈਰੇਟਰੀ ਬਣਾ ਸਕਦੇ ਆ। ਤੇ ਜੇ ਯੂਨੀਅਨ ਟੈਰੇਟਰੀ ਤੋਂ ਵਾਪਸ, ਜਿਵੇਂ ਚੰਡੀਗੜ੍ਹ ਵਾਲਾ ਮਸਲਾ ਸੀਗਾ, ਹੁਣ ਜੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੋਵੇ, ਉਹਦਾ ਯੂਨੀਅਨ ਟੈਰੇਟਰੀ ਸਟੇਟਸ ਖਤਮ ਕਰਨਾ ਹੋਏਗਾ ਨਾ, ਤਾਂ ਸਟੇਟਸ ਪੰਜਾਬ ਨਹੀਂ ਖਤਮ ਕਰ ਪਾਏਗਾ। ਉਹ ਸਾਡਾ ਜਿਹੜਾ ਯਾਨੀ ਉੱਚ ਸਦਨ ਆ ਜਾਂ ਹੇਠਲਾ ਸਦਨ ਹੈ ਉਹੀ ਕਰ ਸਕਦੇ। ਸੋ ਸਾਰੇ ਪਾਸੋਂ ਪਾਸ ਹੋ ਕੇ ਫੇਰ ਹੀ ਗਾਂ ਗੱਲ ਤੋੜੂਗੀ। ਹਾਂਜੀ ਬਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਸਾਰੇ ਸੁਣਦੇ, ਮੈਂ ਆਈ ਵਰਲਡ ਟੀਵੀ ਤੇ ਵੀ ਸੁਣਦਾ ਹਾਂ। ਪਰ ਇੱਕ ਛੋਟਾ ਜਿਹਾ ਤੁਹਾਡੇ ਨਾਲ ਸ਼ਿਕਵਾ ਆਇਆ ਜਿੱਦਾਂ, ਕਿਉਂਕਿ ਮੈਂ ਮੋਸਟਲੀ ਪੱਤਰਕਾਰ ਸਾਰੇ ਸੁਣਦਾ, ਤੁਹਾਨੂੰ ਸੁਣਦਾ, ਬਲਤੇਜ ਪੰਨੂ ਜੀ ਤੁਹਾਡੇ ਸਾਥੀ ਆ, ਜਤਿੰਦਰ ਪੰਨੂ ਹੋਰ 2-3 ਹੈਗਾ, ਮੈਂ ਸਾਰੇ ਨਹੀਂ ਚਲੋ ਗਿਣਨਾ ਚਾਹੁੰਦਾ ਜੀ। ਹਾਂਜੀ, ਕੀ ਹੁੰਦਾ ਕਈ ਵਾਰੀ ਤੁਸੀਂ ਆਮ ਆਦਮੀ ਦਾ ਜਦੋਂ ਕੋਈ ਵੀ ਤੁਹਾਨੂੰ ਸਰੋਤਾ ਆਈ ਵਰਲਡ ਟੀਵੀ ਤੇ ਸਵਾਲ ਪੁੱਛਦਾ, ਤੁਸੀਂ ਕੀ ਕਰਦੇ ਆ? ਉਹ ਜੇ ਤਾਂ ਕੋਈ ਹੱਕ ਦੀ ਟਿੱਪਣੀ ਆ ਤੁਸੀਂ ਕਹਿ ਦਿੰਦੇ ਆ ਨਿੱਜੀ ਟਿੱਪਣੀ ਆ। ਜੇ ਉਹ ਵਿਰੋਧ ਦੀ ਟਿੱਪਣੀ ਆ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਕੇ ਦੱਸਣਾ ਸ਼ੁਰੂ ਕਰ ਦਿੰਦੇ ਆ। ਹੁਣ ਲਾਸਟ ਟਾਈਮ ਕੀ ਹੋਇਆ, ਤੁਸੀਂ ਫੋਰ ਐਗਜ਼ਾਮਪਲ ਸੋ ਇੱਕ ਚੀਜ਼ ਤੁਸੀਂ ਸਰ ਤੁਸੀਂ ਸਰ ਉੱਥੇ ਇਹ ਗੱਲ ਕਰੋ ਤਾਂ ਬਿਹਤਰ ਹੋਏਗਾ। ਹਾਂਜੀ, ਤੁਸੀਂ ਉੱਥੇ ਆ ਕੇ ਗੱਲ ਕਰੋ ਨਾ ਜਿਸ ਮੰਚ ਦੀ ਗੱਲ ਕਰ ਰਹੇ ਹੋ। ਜਿਹੜਾ ਇੱਥੇ ਸਵਾਲ ਹੈ ਤੁਸੀਂ ਸਵਾਲ ਦੱਸ ਦਿਓ ਮੈਨੂੰ। ਸੋ ਸਵਾਲ ਕਰੋ। ਸੋ ਜਿਹੜੇ ਮੰਚ ਦੀ ਗੱਲ, ਹਾਂਜੀ, ਸੋ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੜੇ ਮੰਚ ਦੀ ਗੱਲ ਆ ਉੱਥੇ ਜਾ ਕੇ ਤੁਸੀਂ ਕਿਰਪਾ ਕਰਕੇ ਉਹ ਵਾਲਾ ਸਵਾਲ ਨਹੀਂ ਏਦਾਂ ਨਾ ਕਰੋ, ਇਹ ਐਥੀਕਲੀ ਸਹੀ ਨਹੀਂ ਹੈ ਸਰ। ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਲਓ, ਔਰ ਟਿੱਪਣੀ ਮੈਂ ਨਹੀਂ ਲੈਂਦਾ, ਐਂਕਰ ਨੇ ਲੈਣੀ ਹੁੰਦੀ ਹੈ ਟਿੱਪਣੀ ਸਰ। ਜੀ ਮੇਰੇ ਹੱਥ 'ਚ ਥੋੜੀ ਹੈ, ਮੇਰੇ ਹੱਥ 'ਚ ਕਮਾਂਡ ਕੀ, ਮੇਰੇ ਵੱਸ ਕੀ ਹੈ। ਤੁਸੀਂ ਇੱਥੇ ਮੈਨੂੰ ਸਵਾਲ ਕਰੋ, ਜੋ ਜਵਾਬ ਲੈਣਾ ਮੈਂ ਦੇਵਾਂਗਾ ਜੀ। ਕਰ ਸਕਦਾ ਜੀ? ਜੀ ਸਵਾਲ, ਹਾਂਜੀ ਕਰੋ ਜੀ। ਥੋੜੇ ਦਿਨ ਪਹਿਲਾਂ ਜਦੋਂ ਬਿਜਲੀ ਦਾ ਸੰਕਟ ਸੀ, ਰਾਈਟ, ਆਪਣਾ ਨੰਬਰ 10ਵਾਂ ਜਾਂ 11ਵਾਂ ਆ ਸੰਕਟ ਦੇ ਵਿੱਚ। ਝਾਰਖੰਡ ਦੇ ਵਿੱਚ ਵੀ ਸੰਕਟ ਹੈ ਜਿੱਥੇ ਨਿਕਲਦਾ ਕੋਲਾ, ਤੇ ਤੁਸੀਂ ਉਹਦਾ ਪੋਜ਼ਿਟਿਵ ਵੀ ਦੱਸੋ ਵੀ ਅਸਲ ਵਿੱਚ ਅਸਲੀਅਤ ਕੀ ਆ ਕਿ ਸਾਰੇ ਪਾਸੇ ਇਹ ਚੀਜ਼ ਚੱਲ ਰਹੀ ਆ। ਤੁਸੀਂ ਸਿਰਫ ਇੱਕ ਪਾਸਾ ਲੈ ਕੇ ਕਿ ਪੰਜਾਬ 'ਚ ਵੀ ਇਹਨਾਂ ਤੋਂ ਹੋਇਆ ਨਹੀਂ ਕੁਛ, ਇਹ ਸੈਂਟਰ ਮੂਹਰੇ ਲੰਮੇ ਪੈ ਗਏ, ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ। ਉਹਦਾ ਜੋ ਅਸਲੀਅਤ ਹਨਾ, ਨਿਰਪੱਖ ਹੋ ਕੇ ਖਬਰ ਦੇਣੀ ਚਾਹੀਦੀ। ਨਹੀਂ ਇਹ ਮੈਂ ਕਿੱਥੇ ਕਿਹਾ ਜੀ ਲੰਮੇ ਪੈ ਗਏ? ਉਹ ਚੀਜ਼ ਨਹੀਂ ਮਿਲੀ। ਤੁਸੀਂ ਹਾਂਜੀ ਦੱਸੋਗੇ? ਹਾਂਜੀ, ਮੈਂ ਕਿੱਥੇ ਕਿਹਾ ਕਿ ਲੰਮੇ ਪੈ ਗਏ? ਉਹ ਸੈਂਟਰ ਦੇ ਮੂਹਰੇ ਜਦੋਂ ਤੁਸੀਂ ਸ਼ਬਦ ਨਾ ਭਾਜੀ, ਸ਼ਬਦਾਂ ਦੀ ਮਰਿਆਦਾ ਰੱਖੋ, ਸ਼ਬਦਾਂ ਦੀ ਮਰਿਆਦਾ ਰੱਖੋ। ਮੈਂ ਇੰਨਾ ਗੈਰ ਮਰਿਆਦਕ ਬੰਦਾ ਨਹੀਂ ਹੈ ਕਿ ਮੈਂ ਕਿਸੇ ਪ੍ਰਤੀ, ਸਰਕਾਰ ਪ੍ਰਤੀ ਇਹ ਸ਼ਬਦ ਇਸਤੇਮਾਲ ਕਰੂੰਗਾ। ਸੋ ਤੁਸੀਂ ਸ਼ਬਦਾਂ ਦੀ ਮਰਿਆਦਾ ਰੱਖੋ। ਜਿਹੜੀ ਗੱਲ ਕਰਨੀ ਹੈ ਤੁਸੀਂ ਗਿਲਾ ਸ਼ਿਕਵਾ ਰੱਜ ਕੇ ਕਰੋ, ਦੱਬ ਕੇ ਕਰੋ, ਤੇ ਮੇਰੇ 'ਚ ਬੜੇ ਕਹਿ ਲਓ ਠਰਮੇ ਨਾਲ ਸੁਣਨ ਦੀ ਮਾਦਾ ਹੈਗੀ, ਸ਼ਕਤੀ ਹੈਗੀ। ਹਾਂਜੀ, ਕਿਉਂਕਿ ਅਸਲੀਅਤ ਦੱਸੋ। ਸਾਡਾ 10ਵਾਂ 11ਵਾਂ ਨੰਬਰ ਹੈ, ਪੰਜਾਬ ਵੀ ਭੁਗਤ ਰਿਹਾ, ਬਾਕੀ ਸਟੇਟ ਵੀ ਭੁਗਤ ਰਿਹਾ। ਨਾ ਕਿ ਆਪਾਂ ਕਹਿ ਦਈਏ ਕਿ ਬਿਜਲੀ ਆਉਣੀ ਨਹੀਂ, ਹੁਣ 300 ਯੂਨਿਟ ਹੀ ਨਹੀਂ ਪੂਰਾ ਹੋਣਾ। ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ। ਅਸਲੀਅਤ ਦੱਸੋ। ਤੁਹਾਨੂੰ ਕਿਹਨੇ ਕਿਹਾ 300? ਇੱਕ ਮਿੰਟ ਸੁਣੋ, ਅਸਲੀਅਤ ਸਰ ਤੁਹਾਨੂੰ ਕਿਹਨੇ ਕਿਹਾ ਕਿ 300? ਮੈਂ ਕਦੇ ਫ੍ਰੀ ਵਾਲੇ ਚੱਕਰ 'ਚ ਹੀ ਨਹੀਂ ਪਿਆ, ਠੀਕ ਹੈ? ਫ੍ਰੀ ਵਾਲੇ ਚੱਕਰ 'ਚ ਨਹੀਂ ਪਿਆ। ਸੰਕਟ ਦਾ ਮਸਲਾ ਭਾਜੀ, ਤੁਹਾਡਾ ਪੰਜਾਬ ਇੱਕ ਹੋਰ ਵੱਖਰੀ ਕਿਸਮ ਦਾ ਸੰਕਟ ਰੱਖਦਾ ਹੈ। ਔਰ ਇਹ ਗੱਲ ਅਸੀਂ ਪਿਛਲੇ 2 ਸਾਲ ਤੋਂ ਕਹਿ ਰਹੇ ਹਾਂ, ਉਦੋਂ ਤਾਂ ਸਰਕਾਰ ਕਿਸੇ ਹੋਰ ਦੀ ਸੀ। ਆ ਲਓ, ਪੰਜਾਬੀ ਰੇਡੀਓ USA ਇਸ ਗੱਲ ਦਾ ਗਵਾਹ ਹੈ ਕਿ ਪਿਛਲੇ 1.5 ਸਾਲ ਤੋਂ ਮੈਂ ਕਹਿ ਰਿਹਾ ਕਿ ਕ੍ਰਾਈਸਿਸ ਆਊਗਾ।
ਰਾਜਕਰਨਵੀਰ ਸਿੰਘ ਜੀ ਕੀ ਇਹ ਗੱਲ ਮੈਂ ਗਲਤ ਕਹਿ ਰਿਹਾ ਜੀ ਪਿਛਲੇ 1.5 ਸਾਲ ਤੋਂ? ਤੇ ਕੀ 1.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ? ਸਰ ਗੱਲ ਥੋੜੀ ਜੀ ਧਿਆਨ ਨਾਲ ਸੁਣੋ। ਮੈਂ ਵਾਰ-ਵਾਰ ਇਹ ਸਰਕਾਰ ਨੂੰ ਅਲਾਦ ਕਰ ਰਿਹਾ ਸੀ, ਚਾਹੇ ਕੋਈ ਵੀ ਹੋਵੇ ਸਰਕਾਰ। ਪੱਤਰਕਾਰ ਦਾ ਕੀ ਫਰਜ਼ ਆ ਕਿ ਅਗਾਊ ਦੱਸ ਦੇਵੇ ਕਿ ਤੁਹਾਡਾ ਕੰਮ ਖਰਾਬ ਹੋਣਾ ਹੈ। ਸਾਡਾ ਸੰਕਟ ਵੱਖਰੀ ਕਿਸਮ ਦਾ ਹੈ। ਝਾਰਖੰਡ ਕੀ ਹੈ? ਝਾਰਖੰਡ ਤਾਂ ਕੋਲੇ ਦੇ ਕੋਲ ਹੈ। 2 ਦਿਨ ਦਾ ਸੰਕਟ ਹੈ, 4 ਦਿਨ ਦਾ ਸੰਕਟ ਹੈ, 10 ਦਿਨ ਦਾ ਸੰਕਟ ਆ। ਤੁਹਾਡਾ ਸੰਕਟ ਵੱਖਰੀ ਕਿਸਮ ਦਾ ਕਿ ਤੁਹਾਡਾ ਕੋਲਾ ਆਉਂਦੇ ਇੱਕ ਰੈਕ ਇੱਥੇ ਪਹੁੰਚਦੇ 4 ਦਿਨ ਲੱਗ ਜੂਗੇ। ਔਰ ਦੂਜੀ ਗੱਲ ਇਹ ਆ ਕਿ ਤੁਹਾਡੀ ਇਕਨੋਮੀ ਖੇਤੀ ਦੇ ਸਿਰ ਤੇ ਆ। ਖੇਤੀ ਦੀ ਸਰ 6 ਲੱਖ ਦੀ GDP ਹੈ, 6 ਲੱਖ ਕਰੋੜ ਦੀ, ਜਿਹਦੇ ਚੋਂ 25% ਸਾਡਾ ਕੰਟਰੀਬਿਊਸ਼ਨ ਖੇਤੀ ਚੋਂ ਹੈ। ਅੱਛਾ, ਤੁਹਾਡੀ ਖੇਤੀ ਕੋਲੈਪਸ ਕਰ ਗਈ। 1.5 ਲੱਖ ਕਰੋੜ ਜਿਸ ਸਟੇਟ ਤੇ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਹੈ, ਉਹ ਜਾਊਗਾ ਕਿੱਧਰ? ਤਾਂ ਜਦੋਂ ਤੁਹਾਡੀ ਨਿਰਭਰਤਾ ਹੀ ਕੇਂਦਰ ਤੇ ਆ, ਤਾਂ ਤੁਸੀਂ ਉਹਨਾਂ ਨੂੰ ਠੋਕ ਕੇ ਕਿਉਂ ਨਹੀਂ ਕਹਿੰਦੇ ਕਿ ਅਸੀਂ ਸਰਹੱਦੀ ਸੂਬਾ ਹੈ, ਖੇਤੀ ਸਾਡੀ ਜਿਹੜੀ ਆ ਉਹ ਬੈਕਬੋਨ ਆ। ਤੀਸਰੀ ਚੀਜ਼ ਇਹ ਆ ਕਿ ਅਸੀਂ ਸੈਂਟਰਲ ਪੂਲ ਦੇ ਵਿੱਚ 40% ਅਨਾਜ ਦੇ ਰਹੇ ਆ। ਆ ਪੂਰੀ ਦੁਨੀਆ ਦੇ ਵਿੱਚ ਹੁਣ ਜਿਹੜਾ ਅਨਾਜ ਜਾਣਾ ਆ, ਜਿਹੜਾ ਹੁਣ ਇੱਥੇ ਤਰਾਈ ਮੱਚਣ ਡਈ ਆ, ਉਹ ਕਿੱਥੋਂ ਨਿਕਲੇਗਾ? ਉਹ ਨਿਕਲੇਗਾ ਕਿਵੇਂ? ਜੇ ਬਿਜਲੀ ਨਾ ਆਊਗੀ ਤਾਂ ਕਿਵੇਂ ਪੈਦਾ ਕਰੋਗੇ? ਸੋ ਇਸ ਕਰਕੇ ਅਸੀਂ ਆਪਣੀ ਸਰਕਾਰ ਨੂੰ, ਸਰਕਾਰ ਸਾਡੀ ਵੀ ਹੈ, ਸਰਕਾਰ ਕਿਸੇ ਇੱਕ ਦੀ ਨਹੀਂ ਹੈ, ਸਾਡੀ ਵੀ। ਅਸੀਂ ਇਹਨੂੰ ਵਾਰ-ਵਾਰ ਚਿਤਾਇਆ ਹੈ। ਜੇ ਇਹ ਚਿਤਾਉਣਾ ਗਲਤ ਆ ਕਿ ਭਾਈ ਤੁਹਾਡਾ ਸਟੇਟ ਜਿਹੜਾ ਬਹੁਤ ਦੂਰ ਹੈ, ਸਰਹੱਦੀ ਸੂਬਾ ਹੈ, ਉਹਨਾਂ ਤੋਂ ਪਹਿਲ ਮੰਗੋ ਕਿ ਭਾਈ ਪਹਿਲ ਦੇ ਆਧਾਰ ਤੇ ਸਾਡਾ ਸਟਾਕ ਜਿਹੜਾ ਪੂਰਾ ਕਰ ਦਿਓ। ਕਿਉਂਕਿ ਜਿਹੜਾ ਮਾਨਸੂਨ ਆ, ਇਹ ਵੀ ਤਾਂ ਦੇਖੋ ਨਾ, ਪਹਿਲਾਂ ਦੱਖਣ ਤੋਂ ਸਟਾਰਟ ਹੋਣਾ ਹੈ, ਇੰਡੀਆ ਦੇ ਦੂਸਰੇ ਪਾਸੇ ਤੋਂ, ਕੇਰਲ ਤੋਂ, ਅੰਡੇਮਾਨ ਤੋਂ ਸਟਾਰਟ ਹੋਣਾ ਹੈ। ਸਾਡਾ ਮਾਨਸੂਨ ਵੀ ਆਉਂਦੇ ਜੁਲਾਈ ਹੋ ਜਾਏਗਾ, ਅਗਸਤ ਹੋ ਜਾਏਗੀ। ਸੋ ਸਰ ਇਹਨਾਂ ਚੀਜ਼ਾਂ ਨੂੰ ਕੂਲ ਮਾਈਂਡਡ ਹੋ ਕੇ ਸੋਚੋ ਕਿ ਅਸੀਂ ਜੋ ਕਹਿ ਰਹੇ ਹਾਂ ਅਸੀਂ ਗਲਤ ਨਹੀਂ ਕਹਿ ਰਹੇ। ਕਿਉਂਕਿ ਤੁਸੀਂ US ਬੈਠੇ ਹੋ ਜਾਂ ਕੈਨੇਡਾ ਬੈਠੇ ਹੋ, ਅਸੀਂ ਇੱਥੇ 7-7 ਘੰਟੇ ਪੱਖੀਆਂ ਚੱਲੀਆਂ ਨੇ। 7-7 ਘੰਟਿਆਂ ਦੇ ਕੱਟ ਕੈਪਟਨ ਸਰਕਾਰ 'ਚ ਲੱਗੇ ਆ। 8-8 ਘੰਟੇ ਬਿਜਲੀ ਨਹੀਂ ਆਉਂਦੀ। ਸਾਡੇ ਕੋਲ ਇਨਵਰਟਰ, ਚਲੋ ਜਨਰੇਟਰ ਹੈ। ਜਿਹੜਾ ਗਰੀਬ ਬੰਦਾ ਹੈ, ਥੱਕਿਆ ਟੁੱਟਿਆ ਆਉਂਦਾ, 8 ਘੰਟੇ ਬਿਜਲੀ ਨਾ ਆਵੇ ਤਾਂ ਕੀ ਗੱਲ ਹੈ? ਉਹ ਸਰਕਾਰ ਕੋਲ ਰੋ ਵੀ ਨਹੀਂ ਸਕਦਾ, ਤੁਸੀਂ ਉਹਨੂੰ ਰੋਣ ਵੀ ਨਾ ਦਿਓਗੇ? ਲਈ ਜੀ ਸਰ, ਮੈਂ ਨਹੀਂ ਕਹਿੰਦਾ ਕਿ ਤੁਸੀਂ ਨਾ ਗਿਣਾਵੋ ਉਹਨਾਂ ਦੀਆਂ ਕਮੀਆਂ, ਪਰ ਜੋ ਕੰਮ ਹੋ ਰਿਹਾ ਉਹਨਾਂ ਬਾਰੇ ਵੀ ਜ਼ਰੂਰ ਚਾਨਣਾ ਪਾਇਆ ਕਰੋ। ਮੇਰਾ ਸ਼ੁਕਰ ਹੈ ਇਸ ਗੱਲ ਤੇ। ਮੈਂ ਇੱਥੇ ਵੀ ਤੁਸੀਂ ਗਲਤ ਹੋ, ਇੱਥੇ ਵੀ ਗਲਤ ਹੋ। ਕਿਉਂ? ਅੱਛਾ ਜੀ। ਕਿਉਂਕਿ ਉਹਨਾਂ ਦੇ ਕੋਲ IT ਸੈੱਲ ਹੈ, ਉਹਨਾਂ ਦੇ ਕੋਲ ਇੱਕ ਪੰਨਾ ਅਖਬਾਰ ਦਾ ਮਸ਼ਹੂਰੀ ਦੇਣ ਵਾਸਤੇ ਬਜਟ ਹੈ। ਉਹਨਾਂ ਦੇ ਕੋਲ ਉਹਨਾਂ ਦੇ ਆਪਣੇ PR ਡਿਪਾਰਟਮੈਂਟ ਦੇ ਕਰਮਚਾਰੀ ਹੈ। ਅਸੀਂ ਕਿਉਂ ਉਹਨਾਂ ਦੇ ਭੌਂਪੂ ਬਣੀਏ? ਉਹ ਆਪਣੀ ਮਸ਼ਹੂਰੀ ਜਿੱਥੇ PR ਕਰਨੀ ਚਾਹਣ ਕਰਨ, ਆਪਣੇ ਚੰਗੇ ਕੰਮ ਨੂੰ ਗਿਣਾਉਣ। ਅਸੀਂ ਤਾਂ ਕਹਿੰਦੇ, ਮੈਂ ਹੁਣੇ ਹੀ ਕਹਿ ਕੇ ਹਟਿਆ, ਤੁਸੀਂ ਧਿਆਨ ਨਾਲ ਸੁਣਿਆ ਨਹੀਂ, ਮੈਂ ਹੁਣੇ ਹੀ ਕਹਿ ਕੇ ਹਟਿਆ ਕਿ ਇਸ ਵਜ਼ੀਰ ਨੇ ਬੜਾ ਸ਼ਾਨਦਾਰ ਕੰਮ ਕੀਤਾ। ਕਿਹੜੇ ਵਜ਼ੀਰ ਨੇ? ਉਹ ਤੁਸੀਂ ਸੁਣਿਆ ਹੀ ਨਹੀਂ ਹੋਣਾ, ਕਿਉਂਕਿ ਸਾਨੂੰ ਤਾਂ ਇੱਕ ਪਾਸੜ ਸੁਣਨ ਦੀ ਆਦਤ ਹੈ ਨਾ ਕਿ ਇਸ ਬੰਦੇ ਦੀ ਨਗੋਚ ਕੱਢਣੀ ਅਸੀਂ ਤੇ ਜੀ। ਸੋ ਗੱਲ ਇਹ ਆ ਕਿ ਸਾਡਾ ਫਰਜ਼ ਹੈ, ਅਸੀਂ ਜਗਾਉਣਾ ਹੈ। ਔਰ ਮਾਫ ਕਰਨਾ, ਮੈਂ ਇਹ ਫਰਜ਼ ਅਦਾ ਕਰਨ ਤੋਂ ਕਦੇ ਬਾਜ਼ ਨਹੀਂ ਆਉਣਾ। ਜੀ, ਥੈਂਕ ਯੂ ਜੀ, ਮਿਹਰਬਾਨੀ ਜੀ ਕਾਲ ਕਰਨ ਦੇ ਲਈ। ਬਾਕੀ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਜਿਹੜੇ ਵੀ ਦੇਖ ਰਹੇ ਆ, ਜਿਹੜੇ ਮੰਚ ਦੀ ਗੱਲ ਆ ਉਸੇ ਮੰਚ ਦੇ ਉੱਤੇ ਕਰਿਆ ਕਰੋ। ਇੱਕ ਦੂਜੇ ਦੇ ਉੱਤੇ ਜਾ ਕੇ ਕਿਸੇ ਹੋਰ ਮੰਚ ਬਾਰੇ ਜਿਹੜੇ ਇਸ ਤਰੀਕੇ ਨਾਲ ਟਿੱਪਣੀਆਂ ਕਰਨੀਆਂ ਨਾ ਸੁਣਨ ਵਾਲੇ ਨੂੰ ਚੰਗੀਆਂ ਲੱਗਦੀਆਂ ਤੇ ਨਾ ਜਿਹੜੇ ਉਸ ਮੰਚ। ਜੀ ਬਿਲਕੁਲ, ਇਹ ਗੱਲ ਐਥੀਕਲੀ ਸਹੀ ਨਹੀਂ ਹੈ, ਮੈਨੂੰ ਵੀ ਨਹੀਂ ਸਹੀ ਲੱਗੀ ਕਿ ਭਾਈ ਜਿਹੜੇ ਮੰਚ ਤੇ ਕੋਈ ਗੱਲ ਹੁੰਦੀ ਹੈ। ਪਹਿਲੀ ਗੱਲ, ਰਾਜਕਰਨਵੀਰ ਸਿੰਘ ਜੀ ਤੁਸੀਂ ਐਂਕਰ ਹੋ, ਇਸ ਟਾਈਮ ਪ੍ਰੋਗਰਾਮ ਨੂੰ ਚਲਾ ਰਹੇ ਹੋ, ਸੰਚਾਲਕ ਹੋ ਜੀ, ਤੇ ਹੁਣ ਤੁਸੀਂ ਕਾਲ ਲਾ ਰਹੇ ਹੋ, ਮੇਰਾ ਇਹਦੇ ਚ ਕੀ ਗੁਨਾਹ? ਹੁਣ ਭਾਈ ਸਾਹਿਬ ਨੇ ਜਿਹੜਾ ਸਵਾਲ ਕੀਤਾ, ਮੈਂ ਜਵਾਬ ਦਿੱਤਾ ਕਿ ਨਹੀਂ ਦਿੱਤਾ? ਔਰ ਬੜੇ ਠਰਮੇ ਨਾਲ ਮੈਂ ਇਹਨਾਂ ਨੂੰ ਸੁਣਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਦੇਖੋ, ਅਸੀਂ ਸਰਕਾਰ ਦੇ ਕੋਈ ਵਿਰੋਧੀ ਨਹੀਂ, ਸਰਕਾਰ ਸਾਡੀ ਹੈ। ਔਰ ਸ਼ਾਇਦ ਇਹਨਾਂ ਦੀ ਜਾਣਕਾਰੀ ਚ ਨਾ ਹੋਵੇ, ਇਸ ਸਰਕਾਰ ਦੇ ਵਿੱਚ ਮੇਰੇ ਆਪਣੇ ਦੋਸਤ ਬੈਠੇ ਨੇ, ਖੁਦ ਜਿਗਰੀ ਦੋਸਤ ਬੈਠੇ ਨੇ ਮੇਰੇ। ਸੋ ਕਹਿਣ ਦਾ ਮਤਲਬ ਕਿ ਸਾਡੀ ਸਰਕਾਰ ਹੈ, ਸਾਡਾ ਫਰਜ਼ ਹੈ, ਅਸੀਂ ਲੋਕਾਂ ਦੇ ਵੀ ਹਾਂ। ਸੋ ਗੱਲ ਇਹ ਆ ਕਿ ਜਦੋਂ ਸੰਚਾਲਕ ਨੇ ਸਵਾਲ ਲੈਣੇ ਆ, ਸੰਚਾਲਕ ਨੇ ਕਾਲਾਂ ਲੈਣੀਆਂ, ਟਿੱਪਣੀਆਂ ਲੈਣੀਆਂ, ਤਾਂ ਇੱਕ ਐਨਾਲਿਸਿਸਟ ਜਿਹੜਾ ਐਨਾਲਿਸਿਸ ਕਰਨ ਵਾਲਾ ਹੈ, ਐਨਾਲਾਈਜ਼ ਕਰਨ ਵਾਲਾ ਐਨਾਲਿਸਿਸਟ ਹੈ, ਉਹ ਦੱਸੋ ਕੀ ਕਰੇਗਾ? ਜਿਹੜਾ ਸਵਾਲ ਆਏਗਾ, ਹੁਣ ਮੈਨੂੰ ਤਾਂ ਪਤਾ ਨਹੀਂ ਕਿ ਤੁਸੀਂ ਕੌਣ ਟਿੱਪਣੀ ਕਰ ਰਿਹਾ, ਕਿਹੜੇ ਪੱਖ ਦੀ ਕਰ ਰਿਹਾ, ਕਿਹੜੇ ਵਿਰੋਧ ਦੀ ਕਰ ਰਿਹਾ। ਜੀ, ਅੱਜ ਦੇ ਅਖੀਰਲੇ ਕਾਲਰ ਲੈਣੇ ਭੁਪਿੰਦਰ ਜੀ। ਹਾਂਜੀ ਵੀਰ ਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਨੀ ਦੇਰ ਦੀ ਹੋਲਡ ਸੀ। ਓਕੇ, ਗੱਲ ਕਰਦੇ ਹਾਂ ਵੀਰ ਜੀ। ਮੁੱਦੇ ਤਾਂ ਬਹੁਤ ਪ੍ਰੋਗਰਾਮ ਛੋਟਾ ਪੈ ਜਾਊਗਾ। ਪਹਿਲੀ ਗੱਲ ਤਾਂ ਜਿਹੜੀ ਹੁਣ ਮੈਂ ਫਿਰ ਕਿਸੇ ਨੇ ਫੋਨ ਕਰ ਦੇਣਾ, ਪਰ ਮੈਂ ਕਿਸੇ ਦੇ ਖਿਲਾਫ ਨਹੀਂ। ਜਿਹੜੀ ਹੁਣ ਸਰਕਾਰ ਆਈ ਆ, ਇਹ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀ। ਇਹਨਾਂ ਨੇ ਵੀ ਲਾਰੇ ਲਾ ਕੇ ਵੋਟਾਂ ਪਾਈਆਂ। ਬਾਕੀ ਰਹੀ ਬਿਜਲੀ ਦੀ ਗੱਲ, ਆ ਪਿਛਲੇ ਹਫ਼ਤੇ ਇਹਨਾਂ ਨੂੰ 1.5 ਲੱਖ ਚ ਪੈ ਗਈ ਹੈ ਸਰਕਾਰ, ਕਿਉਂਕਿ ਇੱਕ ਤਾਂ ਜਨਰੇਟਰ ਲੈ ਕੇ ਦਿੱਤਾ ਘਰੇ ਆਪਣੇ ਭਤੀਜਿਆਂ ਨੂੰ, ਛੋਟੇ ਨੇ, ਤੇ ਦੂਜੇ ਪਾਸੇ ਇਨਵਰਟਰ ਲੈ ਕੇ ਦਿੱਤਾ ਤੇ ਨਾਲ ਬੈਟਰਾ। 1,60,000 ਮੈਨੂੰ ਉਹ ਪੈ ਗਿਆ। ਨੰਬਰ 2 ਜੀ, ਜਿਹੜਾ ਆਪਾਂ ਰੌਲਾ ਪਾਉਂਦੇ ਆ ਹਨਾ, ਕਿ ਆਹ ਅਗਲੇ ਮਹੀਨੇ ਜੂਨ 84 ਆ ਜਾਣਾ ਵਾ ਹਨਾ,
ਤੇ ਜਿਹੜੀ ਇੰਨੀ ਸਿਕਿਉਰਿਟੀ ਇਹਨਾਂ ਨੇ ਵਾਪਸ ਲਈ ਆ ਤੇ ਜਿਹੜੇ ਅੰਦਰ ਬੈਠ ਕੇ ਬੋਲਦੇ ਆ ਉਹਨਾਂ ਦੀ ਸਿਕਿਉਰਿਟੀ ਚ ਉਹਨੂੰ ਵਾਪਸ ਲੈਂਦਾ ਭਗਵੰਤ ਮਾਨ, ਹਨਾ। ਤੇ ਇਹ ਦੂਜੀਆਂ ਸਰਕਾਰਾਂ ਨਾਲੋਂ ਵੀ ਘੱਟ ਨਹੀਂ ਹੈ, ਇਹ ਸਿਰਫ ਇੱਕ ਸਿੱਕੇ ਦੇ ਪਹਿਲੂ ਬਦਲਿਆ ਹੈ, ਉਹ ਵੀ ਉਹੀ ਆ, ਹਨਾ। ਤੀਸਰੀ ਗੱਲ ਇਹ ਕਰਨੀ ਸੀ ਜਿਵੇਂ ਵੀ ਆਪਣੇ ਬੰਦੀ ਸਿੰਘਾਂ ਦੀ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਆ ਉਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਿਰੇ ਚੜੂਗਾ, ਸਾਰਿਆਂ ਦੇ ਕਿਸੇ ਦੇ ਨਾਲ ਕਾਟੋ ਕਲੇਸ਼ ਹੀ ਆ। ਲਾਸਟ ਗੱਲ ਮੈਂ ਉਹ ਭੈਣ ਜੀ ਤੁਸੀਂ ਮਤਲਬ ਠੀਕ ਹੈ, ਕਿਉਂਕਿ ਸਮਾਂ ਬੜਾ ਘੱਟ ਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਜਿਹੜੀ ਕਮੇਟੀ ਉਹ ਆਪਸ ਦੇ ਵਿੱਚ ਪਹਿਲਾਂ ਹੀ ਲੜ ਪਈ ਆ, ਉਹ ਲੜ ਪਈ ਆ। ਉਹ ਦਾਦੂਵਾਲ ਸਾਹਿਬ ਕਹਿੰਦੇ ਕਿ ਸੁਖਬੀਰ ਨੂੰ ਕੱਢੋ, ਕਾਲਕਾ ਸਾਹਿਬ ਕਹਿੰਦੇ ਹਿੱਤ ਨੂੰ ਕੱਢੋ, ਜਿਹੜੇ ਸਖੀਰਾ ਸਾਹਿਬ ਆ ਸਿਮਰਨਜੀਤ ਸਿੰਘ ਮਾਨ ਤੇ ਉਂਗਲੀ ਚੁੱਕਦੇ ਪਏ, ਉਹ ਪਹਿਲਾਂ ਹੀ ਉਹਨਾਂ ਦਾ ਪਾਟਕ ਪੈ ਗਿਆ ਵਾ। ਦੂਜੀ ਗੱਲ ਜਿਹੜੀ ਆ ਤੁਸੀਂ ਕਹੀ ਕਿ ਲਾਈਟ ਵਾਲੀ, ਜੀ ਹਾਂਜੀ ਭੈਣ ਜੀ ਕੋ ਸੁਣ ਲਓ, ਫਿਰ ਨਾ ਸਵਾਲ ਭੁੱਲ ਜਾਣੇ ਆ। ਜੀ ਮਿੰਟੂ ਹਾਂਜੀ ਸਵਾਲ ਜ਼ਿਆਦੇ ਨੇ ਤੁਹਾਡੇ, ਮੈਂ ਤਾਂ ਕਹਿ ਰਿਹਾ ਕਿ ਤੁਸੀਂ ਇੱਕ ਵਾਰੀ ਰੁਕ ਜਾਓ। ਤੇ ਦੂਜੀ ਜਿਹੜੀ ਗੱਲ ਬਿਜਲੀ ਦੀ, ਮੈਂ ਆਹੀ ਗੱਲ ਭਾਈ ਸਾਹਿਬ ਨੂੰ ਕਹਿ ਕੇ ਹਟਿਆ ਸੀਗਾ, ਸਾਡੇ ਸਤਿਕਾਰਯੋਗ ਆ, ਕਿ ਦੇਖੋ ਸਮੱਸਿਆ ਸੁਣੋ ਕਿ ਇੱਕ ਸਿਰਫ ਕੱਲੀ ਆਪਣੀ ਖੇਤੀ ਤਾਂ ਹੀ ਨਹੀਂ ਹੈ ਮਸਲਾ ਹੈ ਕਿ ਘਰੇਲੂ ਬਿਜਲੀ ਤੇ ਵੀ ਕੱਟ ਸਟਾਰਟ ਹੋ ਜਾਂਦੇ ਆ। ਤਾਂ ਗੱਲ ਇਹ ਆ ਕਿ ਗਰੀਬ ਦੇ ਬੱਚੇ ਨੂੰ ਕੀ ਰਾਤ ਨੂੰ ਸੌਣ ਦਾ ਵੀ ਹੱਕ ਨਹੀਂ ਹੈ। 8-8 ਘੰਟੇ ਕੱਟ ਲੱਗਿਆ ਉਰੇ, 8-8 ਘੰਟੇ ਕੈਪਟਨ ਦੀ ਸਰਕਾਰ ਚ ਵੀ ਲੱਗਿਆ, ਇਹਨਾਂ ਦੀ ਸਰਕਾਰ ਚ ਵੀ ਲੱਗਿਆ, ਪਰ ਹੁਣ ਇਹਨਾਂ ਦੀ ਸਪਲਾਈ ਵਧੀਆ ਇਸ ਟਾਈਮ। ਮੈਂ ਕਹਾਂ ਝੂਠ ਮਾਰਨਾ ਬਹੁਤ ਵੱਡੀ ਗੱਲ ਹੁੰਦੀ ਆ, ਅੱਜ ਦੀ ਤਰੀਕ ਚ ਸਪਲਾਈ ਵਧੀਆ ਹੈ। ਹਾਂ, ਪਰ ਜਿਵੇਂ ਹੁਣ ਤੁਸੀਂ ਕਿਹਾ ਕਿ ਜਨਰੇਟਰ ਤੇ ਇਨਵਰਟਰ ਲੈਣਾ ਪਿਆ, ਕਿਉਂਕਿ ਜਿਹੜੇ 8-8 ਘੰਟੇ ਕੱਟ ਪਾਸਟ ਚ ਲੱਗੇ ਆ, ਉਹ ਡਰਾਉਂਦੇ ਆ ਕਿ ਕਿਤੇ ਜੂਨ ਜੁਲਾਈ ਚ ਨਾ ਲੱਗਣੇ ਸਟਾਰਟ ਹੋ ਜਾਣ। ਸੋ ਆਹੀ ਹਾਲ ਆ, ਆਹੀ ਸਾਰੇ ਪਾਸੇ ਡਰ ਹੈਗਾ। ਜੀ ਭੈਣ ਜੀ ਕੀ ਹੈ ਤੁਹਾਡੀ ਲਾਸਟ ਵਿੱਚ ਕਿਹੜੀ ਗੱਲ ਆ? ਜੀ ਬਸ ਲਾਸਟ ਹੀ ਆ ਵੀਰ ਜੀ, ਹੁਣ ਇਹ ਝਾੜੂ ਸਰਕਾਰ ਨੂੰ ਹੋਰ ਤਾਂ ਕਿਸੇ ਪਾਸੇ ਹੁਣ ਕੋਈ ਮੁੱਦਾ ਸੁੱਝਿਆ ਨਹੀਂ ਵੀ ਅਸੀਂ ਕੀ ਕਰੀਏ, ਕਿ ਇਹ ਸਹੀ ਆ ਵੀ ਹੁਣ ਜਾਨਵਰਾਂ ਦੇ ਕੁੱਤਿਆਂ ਤੇ ਬਿੱਲੀਆਂ ਦੇ ਮਗਰ ਵੀ ਪੈ ਗਿਆ ਵੀ ਇਹ ਆਪਾਂ ਘਰਾਂ ਦੇ ਵਿੱਚ ਨਹੀਂ ਰੱਖ ਸਕਦੇ, ਜੇ ਨਹੀਂ ਰੱਖ ਸਕਦੇ ਤਾਂ ਫਿਰ ਉਹ ਕਿੱਥੇ ਰੱਖਣੇ ਨੇ, ਕਿਉਂਕਿ ਮੇਰੇ ਤਾਂ ਆਪਣੇ 4 ਕੁੱਤੇ ਘਰੇ ਰੱਖੇ ਹੋਏ ਨੇ, ਮੈਨੂੰ ਹੁਣ ਆ ਫਿਕਰ ਪੈ ਗਈ ਉੱਥੇ ਦੀ ਬਸ। ਨਹੀਂ ਭੈਣ ਜੀ, ਨਹੀਂ ਤੁਸੀਂ ਘਬਰਾਓ ਨਾ, ਕੋਈ ਗੱਲ ਨਹੀਂ, ਜੇ ਬਾਹਲੀ ਗੱਲ ਹੋਈ ਤੇ ਮੈਂ ਇੱਥੇ ਲੈ ਆਵਾਂਗਾ, ਆਪਦੇ ਪਿੰਡ ਲੈ ਆਵਾਂਗਾ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ ਹੈਗਾ। ਅੱਛਾ ਉਹ ਸੁਣੋ, ਉਹ ਆਰਡਰ ਹੈਗਾ ਨਾ ਜਿਹੜਾ, ਦੇਖੋ ਆਹੀ ਗੱਲ ਆ ਕਿ ਅਸੀਂ ਕਿਸੇ ਦੇ ਅੰਨੇ ਵਿਰੋਧੀ ਨਹੀਂ ਹੈ ਭੈਣ ਜੀ। ਅਸਲ ਦੇ ਵਿੱਚ ਕੀ ਆ ਕਿ ਜਿਹੜੀ ਸਰਕਾਰ ਆ ਉਹਨੇ ਉਹ ਜਿਹੜੇ ਆਰਡਰ ਪਾਸ ਕੀਤੇ ਨੇ, ਉਹ ਕੀਤੇ ਨੇ ਪੁਲਿਸ ਡਿਪਾਰਟਮੈਂਟ ਵਾਲਿਆਂ ਨੂੰ, ਕਿ ਜਿਹੜੇ ਉਹ ਕੁਆਟਰਾਂ ਚ ਰਹਿੰਦੇ ਆ ਤੇ ਜਿੱਥੇ ਉਹਨਾਂ ਨੇ ਇਸ ਤਰ੍ਹਾਂ ਦੇ ਰੱਖੇ ਹੋਏ ਨੇ, ਮਤਲਬ ਕਿ ਕੁੱਤੇ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਰੱਖੇ ਹੋਏ ਨੇ, ਹਾਂਜੀ ਜਾਨਵਰ ਰੱਖੇ ਹੋਏ ਨੇ, ਤਾਂ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਪਰਮਿਸ਼ਨ ਲਵੋ, ਕਿਉਂਕਿ ਹੁਣ ਜ਼ਿਆਦਾ ਜੀ ਗੱਲ ਹੈ ਕਿ ਕੁਆਟਰ ਤੁਹਾਨੂੰ ਪਤਾ ਬੜੇ ਭੀੜੇ ਹੁੰਦੇ ਨੇ, ਤੇ ਜੇ ਕਿਸੇ ਨੇ ਉਦਾਂ ਦੇ ਜਾਨਵਰ ਰੱਖੇ ਆ ਤਾਂ ਦੂਜੇ ਨੂੰ ਸਮੱਸਿਆ ਆਉਂਦੀ ਹੈ। ਤਾਂ ਉਹਨਾਂ ਨੇ ਇਹਦਾ ਹੱਲ ਇਹ ਕੱਢਿਆ ਕਿ ਭਾਈ ਪਹਿਲੀ ਗੱਲ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ, ਔਰ ਪਰਮਿਸ਼ਨ ਅਸੀਂ ਖਾਸ ਮਾਮਲੇ 'ਚ ਹੀ ਦੇਵਾਂਗੇ। ਸੋ ਇਸ ਕਰਕੇ ਤੁਹਾਡੇ ਤੇ ਲਾਗੂ ਨਹੀਂ ਹੁੰਦਾ, ਤੁਸੀਂ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ 'ਚ ਰਹਿੰਦੇ ਹੋ ਤਾਂ ਕੋਈ ਚੱਕਰ ਨਹੀਂ ਹੈ, ਕੋਈ ਗੱਲ ਨਹੀਂ ਹੈ। ਹਰੇਕ ਗੱਲ ਆਪਾਂ ਸਰਕਾਰ ਦੇ ਉਲਟ ਵੀ ਨਹੀਂ ਕਰ ਸਕਦੇ। ਸੋ ਇਹ ਹੈ ਕਿ ਸਰਕਾਰ ਨੇ ਜਿਹੜਾ ਆਰਡਰ ਪਾਸ ਕੀਤਾ ਉਹ ਖਾਸ ਮਹਿਕਮੇ ਵਾਸਤੇ, ਖਾਸ ਹਾਲਾਤ ਵਾਸਤੇ ਕੀਤਾ ਜੀ। ਇਹ ਵੀ ਚਲੋ ਦੱਸ ਜਾਈਏ, ਇੱਥੇ ਵੀ ਇਦਾਂ ਹੀ ਹੁੰਦਾ ਹੈ, ਜਦੋਂ ਤੁਸੀਂ ਕੋਈ ਘਰ ਰੈਂਟ ਤੇ ਲੈਣ ਲੱਗਦੇ ਅਗਲੇ ਨੇ ਲਿਖ ਕੇ ਰੱਖਿਆ ਹੁੰਦਾ ਵੀ ਨੋ ਪੈਟ ਪਾਲਿਸੀ, ਵੀ ਤੁਸੀਂ ਜਿਹੜਾ ਉਹ ਨਹੀਂ ਰੱਖ ਸਕਦੇ ਹੁੰਦੇ। ਸੋ ਉਹ ਇਹਨਾਂ ਨੇ ਜਿਹੜਾ ਪੁਲਿਸ ਵਾਲਿਆਂ ਦੇ ਲਈ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਕੁਆਟਰਸ ਦੇ ਲਈ ਹੈ। ਸੋ ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਸਮਾਂ ਆਪਾਂ ਅੱਜ ਕਾਫੀ ਗਾਹ ਨੂੰ ਲੈ ਗਏ। ਸ਼ੁਕਰੀਆ ਜੀ। ਹਾਂ ਜੀ, ਚਲੋ ਕੋਈ ਗੱਲ ਨਹੀਂ, ਵਿਚਾਰ ਤਕਰਾਰ ਸੋਹਣਾ ਹੋਇਆ ਤੇ ਗੁਸਤਾਖੀ ਮਾਫੀ ਜੇ ਕੋਈ ਗੱਲ ਵੱਧ ਘੱਟ ਕਿਸੇ ਵੀ ਸੱਜਣ ਨੂੰ, ਭੈਣ ਭਰਾ ਨੂੰ ਕਹੀ ਗਈ ਹੋਵੇ ਤੇ ਖਿਮਾ ਯਾਚਨਾ, ਪਰ ਸਾਡਾ ਮਕਸਦ ਕਦੇ ਵੀ ਹੈ ਨਹੀਂ ਕਿ ਕਿਸੇ ਅਸੀਂ ਪਾਰਟੀ ਨੂੰ ਅੰਨੇ ਤੌਰ ਤੇ ਨਿੰਦੀਏ ਜਾਂ ਸਲਾਈਏ। ਸਾਡੀ ਸੋਚ ਹਮੇਸ਼ਾ ਇਹੀ ਹੈ ਕਿ ਜੋ ਐਗਜ਼ੈਕਟ ਸੂਚਨਾ ਹੈ ਉਹ ਤੁਹਾਡੇ ਤੱਕ ਦੇ ਦਈਏ, ਜੇ ਖੁਸ਼ੀ ਵਾਲੀ ਹੈ ਤਾਂ, ਜੇ ਗਮੀ ਵਾਲੀ ਹੈ ਤਾਂ। ਜੀ ਮਿਹਰਬਾਨੀ ਮਿੰਟੂ ਜੀ, ਸ਼ੁਕਰੀਆ। ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਜੀ ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।